ਉਹਨੇ ਕੋ 10-11 ਤੇ ਉਹਦੇ ਪਿਓ ਨੇ ਇੱਕ ਵਿੱਚ ਜਨਮ ਰੱਖੀ ਉਹ ਕਹਿੰਦਾ ਟਪਕ ਉਹ ਇੰਜ ਹੋਇਆ ਪਿੱਛੇ ਮੇਰੇ ਉਸਤਾਦ ਦੇ ਹੋਟਾਂ ਦੀ ਕਦਰ ਤੁਸੀਂ ਨਹੀਂ ਜਾਣਦੇ। ਤੁਹਾਨੂੰ ਲੱਗ ਜੂ ਪਤਾ ਜਦੋਂ ਗੋਲਡੀ ਵਾਲੇ ਬਾਹਰ ਆਏ ਵੈਗਨ ਲੈ ਕੇ, ਹੋਟਾਂ ਦੀ ਤਸਵੀਰ ਇੱਕ ਚਾਹੀਦੀ ਡੱਬੀ ਵਾਸਤੇ। ਬੇਟੇ ਕਿਹਾ ਕਿੱਧਰ, ਕਹਿੰਦਾ ਮੈਂ ਜੰਗ ਪੜ ਕੇ ਆਇਆ। अस्सलाम वालेकुम नाज़रीन, टी टाइम में खुश आमदीद। कल असी भैन शो किया, कल असी शो किया उत्थे, पर ये पता नहीं कदों चलना वा। कल असी किया ਉਹ ਪਹਿਲੇ ਚੱਲ ਜਾਣਾ ਵਾ। पहले चल जाना वा, ਨਹੀਂ ਉਹ ਪਹਿਲੇ ਚੱਲ ਜਾਣਾ। ये पहले वो चल जाना वा, ਨਹੀਂ ਉਹ ਪਹਿਲੇ ਚੱਲ ਜਾਣਾ ਵਾ, ये बाद च चलना वा। ਇਹ ਬਾਅਦ ਚ ਚੱਲਣਾ। किद्दां करिए फिर? ये पहले चला लेने आ कल परसों। हाँ जितन वो चलना ना उस तो बाद ये चलाने। ਹਾਂ ਜੀ ਓਕੇ ਡਨ ਕਰਦੇ, ਤੁਹਾਡੀ ਮਨੀ ਜਾਏਗੀ। नहीं जितन वो चलना उस तो एक दिन पहले ही चलाने आ, ताकि उन्हें पता लगे अगले दिन की होना, इंटरस्ट पैदा हो। ਵੱਡੀ ਗੱਲ ਹੈ। ਨਹੀਂ ਬਾਅਦ ਚ ਹੁੰਦਾ ਵਾ ਕਿ ਜਦੋਂ ਇਸ ਤੋਂ ਬਾਅਦ ਉਹ ਚੱਲਣਾ ਵਾ, ਬਾਅਦ ਵਾਲਾ ਫਿਰ ਹੋਰ ਹੋਏਗਾ। ਉਸਤਾਦ ਜੀ ਇਹ ਅਸੀਂ ਦੱਸਾਂਗੇ ਕੀ ਹੋਇਆ। Twist. ਸਸਪੈਂਸ, ਟਵਿਸਟ ਹੋ ਜਾਏਗਾ ਵਿੱਚ ਨਾ, ਟਵਿਸਟ। ਸਸਪੈਂਸ। ਟੂ ਬੀ ਕੰਟੀਨਿਊਡ ਵੀ ਲਿਖਣਾ ਉਹਦੇ ਤੇ। ਹਾਂ ਲੋ ਜੀ ਨਾਜ਼ਰੀਨ, ਕੱਲ ਅਸੀਂ ਜਿਹੜਾ ਮਤਲਬ ਜਿਹੜਾ ਆਪਾਂ ਸ਼ੋਅ ਕੀਤਾ ਸੀ ਆਨਲਾਈਨ, ਉਹਦੇ ਚ ਬਹੁਤ ਸਾਰੀਆਂ ਉਹਦੇ ਵਿੱਚ ਤੁਹਾਡੀਆਂ ਵੀ ਗਲਤੀਆਂ ਸੀ, ਹਾਂਜੀ ਹਾਂਜੀ ਕੋਈ ਇੱਕ ਦੋ ਮਿਸਟੇਕਾਂ ਸਾਡੇ ਕੋਲ ਵੀ ਹੋ ਗਈਆਂ ਐਜ਼ ਏ ਇਨਸਾਨ, ਲੇਕਿਨ ਜ਼ਿਆਦਾ ਤੁਹਾਡੀਆਂ ਗਲਤੀਆਂ ਸੀ ਸਾਰੀਆਂ। 98% 98% ਤੁਹਾਡੀਆਂ ਗਲਤੀਆਂ ਸੀ, ਤੁਸੀਂ ਸਹੀ ਹੈ ਹੀ ਨਹੀਂ। ਤੁਸੀਂ ਮੇਰੇ ਤੇ ਪਾ ਦੇਣਾ ਐਂਡ ਤੇ, ਵੇਖੀ। ਲੋ ਜੀ ਸਾਨੂੰ ਜਨਾਬ ਜੀ ਮੇਲਾ ਆ ਗਈਆਂ ਤਕਰੀਬਨ ਕੁਝ 100-150। ਬਾਅਦ ਚੋਂ नहीं पहले जो शुरू होया काम, मैं हूं दसन लगा ना। वो जनाब जी हम 5 फैमिली मैंबर हैं, 4 फैमिली मैंबर, यानी कोई 300-350-400 बंदे दी 2 दिनों के विच उस तो बाद भी बहुत आईयां, लेकिन क्योंकि डेट लंघ गई सी। वो उस्ताद जी हुण मेरे को बंदा कोई नहीं, बंदे मेरे को सारे वो ने जिन्होंने बस शो करना वा, उस तो इलावा कोई चक्कर नहीं, मोबाइल सिर्फ अपने। हुण 90-100 ਬੰਦੇ ਨੂੰ ਮੈਂ ਕੱਲੇ ਦੀ ਮੇਲ ਦੇ ਵਿੱਚ ਪਹਿਲੀ ਤੇ ਗੱਲ ਮੈਨੂੰ ਇਹ ਦੱਸਦੀ ਯਾਰ ਨਾਜ਼ਰੀਨ, ਪਹਿਲੇ ਯਾਰ ਤੇਰਾ ਮੀਟਰ ਦਿਮਾਗ ਨਹੀਂ ਕੰਮ ਕਰਦਾ ਯਾਰ ਤੇਰਾ, ਹੈ ਨਾਜ਼ਰੀਨ ਸਿਆਣੇ ਬਿਆਣੇ ਯਾਰ ਤੂੰ ਬੰਦਾ ਯਾਰ। ਉਹ ਯਾਰ ਨਾ ਉਹ ਯਾਰ ਠਹਿਰ ਜਾ ਯਾਰ ਇੱਕ ਮਿੰਟ, ਆ ਰਹੀਆਂ ਪਰ ਕੀ ਹੋਏਗਾ ਜ਼ਿਆਦਾ ਤੋਂ ਜ਼ਿਆਦਾ, ਕੀ ਹੋ ਜਾਏਗਾ ਜ਼ਿਆਦਾ ਤੋਂ ਜ਼ਿਆਦਾ? ਉਹ ਬਹੁਤੇ ਜਾਣੇ ਬਹੁਤੇ ਜਾਣੇ ਆ ਤੇ ਕੋਈ ਗੱਲ ਨਹੀਂ, ਬਾਹਰ ਘੇਰ ਲੈਣਗੇ, ਉਹ ਬਾਹਰ ਘੇਰ ਲੈਣਗੇ। ਹਾਂ ਸਾਡੇ ਸਿਰ ਤੇ ਨਾ ਗੱਲਾਂ ਕਰੋ, ਉਹਦੇ ਵਿੱਚ ਨਹੀਂ ਹੋਣਾ। ਇੱਕ ਨਾਜ਼ਰੀਨ ਆ ਵਿੱਚ, ਇੱਕ ਨਾਜ਼ਰੀਨ ਤੇਰੀ ਯਾਦ ਨਾ ਭੁੱਲਦੀ, ਬਾਕੀ ਹਰ ਸ਼ੈ ਜੱਗ ਦੀ ਭੁੱਲ। ਠੀਕ ਹੈ ਨਾ नादरीन? यार गल सुन भी जदों लिखना जुआ जानी भाई मैंने इवेंट पे आना है, ये मेरा ID कार्ड नंबर है, बस कित्थे मैं राबता करा, कित्थे मैं WhatsApp करा, कित्थे मैं तुहानूं कोई दसां, फिर मैनूं मेल करनी पैंदी, भाजी नंबर ते सेंड कर दिओ। फिर अगले दिन मेल ऐसी चीज़ है ਉਹ ਫੜਾ ਉਰੇ ਜੋ ਖਾਣੇ ਉਹ ਫੜਾ ਜਾਣੇ ਖਾਈ ਜਾਂਦਾ ਵਾ ਜੀ। ਆ ਲਓ ਬੈਠਾ ਇੱਥੇ, ਧਿਆਨ ਇੱਥੇ ਨਹੀਂ ਹੈਗਾ, ਨਹੀਂ ਮੈਂ ਇੱਥੇ ਬੈਠਾ ਸੀ, ਉਹ ਦਿਮਾਗੀ ਤੌਰ ਤੇ ਇੱਥੇ ਨਹੀਂ ਹੈਗਾ। ਜਾਓ ਮੈਂ ਤੁਹਾਨੂੰ ਕਹਿ ਦਿੰਦਾ, ਅੱਛਾ ਜੀ ਹੁਣ ਵਕਤ ਤੇ ਵਲੀ ਨਾ ਮੈਂ ਤੁਹਾਨੂੰ ਦੇ ਕੇ ਲਿਖ ਦਿੰਦਾ। ਉਹ ਲਿਖ ਕੇ ਦੇ ਦਿੰਦਾ। ਆਹੋ ਨਹੀਂ ਹੈਗਾ ਸੀ ਮੈਂਟਲੀ ਤੌਰ ਤੇ ਤੂੰ ਆਪਣੇ ਘਰ ਦੇ ਵਿੱਚ 2 ਸਪੀਕਰ ਰੱਖ ਕੇ ਜਾਪਾਨੀ ਮਿਕਸਰ ਲਾ ਕੇ ਕਰੋਕੇ ਤੇ ਗਾ ਰਹੇ ਆ। ਸਾਜੀ ਹੋਰ ਗੱਲ ਕਰਿਆ ਜੀ। ਨਾ ਕਰਿਆ ਕਰੋ ਇਹਦੇ ਜੀ। ਨਾ ਅੱਛਾ ਛੇੜਿਆ ਜੀ, ਠੀਕ ਹੈ ਜੀ। ਮੈਂ ਵੀ ਗੁਫ਼ਤਗੂ ਸੀ ਤੁਸੀਂ ਜੀ ਕੀ ਸੀ ਜੀ, ਤੁਸੀਂ ਇਹ ਕਿ ਨਾ ਨੰਬਰ send ਕਰਿਆ ਕਰੋ। ਕਰ ਦਿਆ ਕਰੋ। ਨੰਬਰ ਨਹੀਂ ਸੈਂਡ ਕਰਨਾ ਹੁੰਦਾ, ਆਹੋ ਯਾਰ ਅੱਖਾਂ ਮਾਕੇ ਕੇ ਸਟਕ ਲਈ ਤੁਹਾਡਾ, ਭਾਜੀ ਮੱਖਾ ਆ ਕੇ ਸਟਕ ਲਈ, ਮੱਖਾ ਕੀ ਸਟਕ ਲਈ ਆਹ ਮੱਖੀ ਸਟਕ ਲਈ। ਆਹੋ ਇਹਨੂੰ ਨਹੀਂ ਪਤਾ ਲੱਗਦਾ। ਉਹ ਯਾਰ ID ਕਾਰਡ ਨੰਬਰ ਦੇ ਦਿੱਤਾ ਸੀ, ਮੈਂ ਕਿੱਥੇ ਐਡਰੈਸ ਦੱਸਾਂ, ਮੈਂ ਕਿੱਥੇ ਕਰਾਂ ਜਾ ਕੇ ਸਾਰਾ ਹਿਸਾਬ, ਮੈਂ ਕਿੱਥੇ। ਮੰਜੀ ਹਾਏ ਦਾ ਹਾਏ ਫਿਰ ਮੈਂ ਇੱਕ ਦਿਨ ਤੇ ਇਦਾਂ ਲੰਘ ਗਿਆ ਵੀ ਮੈਂ ਹੁਣ ਸਾਰਿਆਂ ਨੂੰ ਗੱਪਾਂ ਕੱਲੀ ਈਮੇਲ ਉਹਦੇ ਨਾਂ ਨਾਲ ਲਿਖੀ ਹੈ। ਫਿਰ ਮੈਂ ਇਹ ਨਹੀਂ ਕਰਦਾ ਕਿ ਇੱਕ ਈਮੇਲ ਲੈ ਕੇ ਕਾਪੀ ਪੇਸਟ ਕਰੀ ਜਾਵਾਂ। ਜੇ ਰਿਜ਼ਵਾਨ ਭਾਈ ਨੇ ਕੀਤੀ, ਰਿਜ਼ਵਾਨ ਭਾਈ ਪਲੀਜ਼ ਆਪਣਾ WhatsApp ਤੋਂ ਸੈਂਡ ਕਰ ਦੇ, ਵੈਰੀ ਗੁੱਡ। ਰਿਜ਼ਵਾਨ ਭਾਈ ਆਪਣਾ ਕੰਟੈਕਟ ਨੰਬਰ, ਅਸਲਮ ਭਾਈ ਫਲਾਣਾ, ਅਸਦ ਭਾਈ ਫਲਾਣਾ, ਇਦਾਂ ਕਰਕੇ ਮੈਂ ਸਵੇਰ 8 ਵਜੇ ਤੱਕ ਸਾਰੀਆਂ ਮੇਲਾਂ ਦੇ ਰਿਪਲਾਈ ਕੀਤੇ। 10-15 ਦੇ ਉਸੇ ਟਾਈਮ ਜਵਾਬ ਆ ਗਏ ਕਿ ਸਾਡਾ ਆਹ ਨੰਬਰ ਆ। ਬਾਕੀ ਅਗਲੇ ਦਿਨ ਫਿਰ ਸਾਰੀ ਦਿਹਾੜੀ ਕੰਮ ਕਰਕੇ ਰਾਤ ਨੂੰ ਫਿਰ ਮੈਂ ਦੇਖਿਆ ਉਹ ਇਦਾਂ ਲੰਘੇ ਦਿਨ।
ਹਾਂਜੀ ਕੋਈ ਸੇਫ ਸੈਟਅਪ। ਉਸ ਤੋਂ ਬਾਅਦ ਫਿਰ ਜਦੋਂ ਸਾਰੇ ਨੰਬਰ ਆ ਗਏ ਫਿਰ ਮੈਂ ਕਿਹਾ ਹੁਣ ਮੈਂ ਕਿੱਦਾਂ ਇੱਕੋ ਮੈਸੇਜ ਸਾਰਿਆਂ ਨੂੰ ਕਿੱਦਾਂ ਭੇਜਾਂ WhatsApp ਤੇ। ਮੈਂ ਬ੍ਰੌਡਕਾਸਟ ਬਣਾਈ WhatsApp ਤੇ। ਮੈਂ ਅੱਗੇ ਰੱਖ ਕੇ ਨਹੀਂ ਬ੍ਰੌਡਕਾਸਟ ਹੁੰਦੀ ਇੱਕ, ਉਹਦੇ ਚ ਮੈਂ ਸਾਰੇ ਨੰਬਰ ਉਹ ਐਡ ਕੀਤੇ ਜਿਹੜੇ ਮੈਂ ਸੇਵ ਕੀਤੇ। ਜਦੋਂ ਸਾਰਿਆਂ ਨੇ ਆਪਣੇ ਆਪਣੇ ਨੰਬਰ ਭੇਜਤੇ ਨਾ 3-4 ਦਿਨਾਂ ਚ, ਫਿਰ ਮੈਂ ਸਾਰੇ ਉਹ ਐਡ ਕੀਤੇ। ਐਡ ਕਰਕੇ ਮੈਂ ਬ੍ਰੌਡਕਾਸਟ ਚ ਆਪਣੀ ਲੋ ਬੜਾ ਅਸਲਾਮ ਅਲੈਕਮ, ਮਤਲਬ ਮੈਂ ਜਿਹੜੇ ਨਾ ਉਹ ਜਿਹੜਾ ਸਾਡਾ ਮਾਰਕੀ ਵਾਲਾ ਮੁੰਡਾ ਸੀ ਨਾ, ਉਹਦਾ ਨਾਂ ਸੀ ਜਿਹੜਾ ਉਹਦਾ मैनेजर अदनान क्या नवीद ਉਹਨੂੰ ਮੈਂ ਕਿਹਾ ਭਾਈ आप ना इस तरह इसको ना ये नंबर सारे इसको कर दो। ठीक है जी। ਉਹਨੇ ਕਿਹਾ ब्रॉडकास्ट कैसे करनी भाईजान? मैं ਕਿਹਾ ਦਫ਼ਤਰ ਆ ਜਾ। ਦਫ਼ਤਰ ਆਇਆ ਭੈਣ ਉਹਦੇ मोबाइल ਫੜ ਕੇ ਤੁਹਾਡੇ ਭਰਾ ने ब्रॉडकास्ट सेंड करके इंज सिटी मैसेज लेके आप अस्सलाम वालेकुम, ये मैसेज सजाद जनी ऑफिशियल की तरफ से है, कल प्रोग्राम में आपने आना है, ये ड्रेस है, ये फलाना है, ये फलाना है, फलाना एक एक ड्रेस दसिया गया, मार्की है सारा दस के मैं सेंड की ते मैं बह गया। मैं कहा हुण वेखी सारे नूं गया ते कोई रिप्लाई नहीं आ रहा किसी का। ब्रॉडकास्ट से तो तुसीं मैसेज करदे हो ना ते ਉਹ ਹਰ ਬੰਦੇ ਨੂੰ ਇੰਜ ਲੱਗਦਾ ਕਿ ਮੈਨੂੰ ਪਰਸਨਲ ਆਇਆ। ਉਹ ਤੁਹਾਨੂੰ ਰਿਪਲਾਈ ਕਰੇਗਾ ਨਾ ਤਾਂ ਬ੍ਰੌਡਕਾਸਟ ਨਹੀਂ ਆਏਗਾ, ਤੁਹਾਨੂੰ ਪਰਸਨਲ ਉਹਦਾ ਮੈਸੇਜ ਆਏਗਾ। ਮੈਂ ਕਿਹਾ ਹੁਣ ਜ਼ਾਹਰੀ ਬਾਤ ਆ ਮੈਨੂੰ ਆਉਣ ਗਈ ਉਹਨੂੰ ਨਵੀਦ ਨੂੰ, ਤੇ ਉਹ ਮੇਰੇ ਕੋਲ ਬੈਠਾ ਤਾਂ ਕਿ ਮੈਂ ਕਿਹਾ ਤੂੰ ਇਦਾਂ ਦਾ ਗੱਲ ਕਰਨੀ ਹੈ, ਕੋਈ ਐਸੀ ਨਹੀਂ ਗੱਲ। ਅੱਛਾ ਉਹ ਜਨਾਬ ਜੀ सही सजाद ਉਹ ਕਰਕੇ ਨਾ ਸਾਰਾ ਕਿਸੇ ਦਾ ਨਹੀਂ ਆਇਆ। ਮੈਂ ਫਿਰ ਉਹਦੇ ਵਿੱਚ ਫਰੀਦ ਨੂੰ ਤੇ ਮਿੱਠੇ ਨੂੰ ਐਡ ਕੀਤਾ ਜੇ ਚੈੱਕ ਕਰਨ ਲਈ। ਇਹਨਾਂ ਨੂੰ ਮੈਂ ਐਡ ਕੀਤਾ, ਐਡ ਕਰਕੇ ਮੈਂ ਮੈਸੇਜ ਕੀਤਾ, ਇਹਨਾਂ ਨੂੰ ਚਲੇ ਗਏ। ਫਿਰ ਮੈਂ YouTube ਖੋਲੀ ਕਿ ਕਿਉਂ ਨਹੀਂ ਜਾ ਰਹਾ ਮੇਰਾ ਮੈਸੇਜ। ਉਹਨਾਂ ਨੇ ਕਿਹਾ ਭਾਜੀ ਉਹਨੂੰ ਜਾਣਾ ਵਾ ਜਿਹਦਾ ਨੰਬਰ ਤੁਹਾਡੇ ਕੋਲ ਸੇਵ ਹੋਏਗਾ। ये बात मेरे अजीज। ਫਿਰ ਇੱਕ ਬੰਦੇ ਨੇ ਕਿਹਾ ਜੀ ਇੱਕ ਹੋਰ ਤਰੀਕਾ ਵਾ ਜੀ, GB WhatsApp ਕਰੋ ਫਲਾਣਾ, ਉਹ ਮਰ ਗਏ। ਮੈਂ ਕਿਹਾ ਫਿਰ ਮੈਂ ਭਾਜੀ ਉਹਦੇ ਨੰਬਰ ਤੋਂ ਨਾ ਉਹਦੇ ਨਵੀਦ ਦੇ ਕੱਲੇ ਨੂੰ ਅਸੀਂ ਮੈਂ ਤੇ ਨਵੀਦ ਨੇ ਫਿਰ ਅਸੀਂ ਇੱਕ ਮੈਸੇਜ ਲਿਖ ਕੇ ਸਾਰਿਆਂ ਨੂੰ ਸੈਂਡ ਕੀਤਾ। 81 ਬੰਦੇ ਸੀ, ਯਾਨੀ ਅਸੀਂ 81 ਬੰਦੇ ਉਸ ਟਾਈਮ ਤੱਕ ਸਿਲੈਕਟ ਕਰ ਲਏ ਸੀ। ਉਸ ਤੋਂ ਬਾਅਦ ਜਿਹੜੇ ਸੀ ਨਾ ਉਹ ਫਿਰ ਨੈਕਸਟ ਤੇ ਪੈ ਗਏ ਸੀ। 80 ਬੰਦੇ, ਸੌਰੀ 80 ਯਾਨੀ 80 ਬੰਦੇ ਨਹੀਂ 80 ਕੰਟੈਕਟਸ ਉਹਦੇ ਵਿੱਚ ਫੈਮਲੀਆਂ ਵੀ ਸੀ, ਇੱਕ ਬੰਦੇ ਨਾਲ 2-2 ਦੋਸਤ ਵੀ ਸੀ, 5-5 ਫੈਮਲੀ ਇੰਜ। ਉਹ ਸੀ ਭਾਈ ਕੀਤਾ ਕਿਦੋਂ ਜਿੱਦਣ ਈਵੈਂਟ ਸੀ ਨਾ ਉਸ ਤੋਂ 10 ਘੰਟੇ ਪਹਿਲੇ। ਵਾਹ ਵਾਹ ਵਾਹ, ਇਹ ਆਪਣੀ ਰਿਸਪੌਂਸ। ਯਾਨੀ 22 ਤਰੀਕ ਨੂੰ ਰਾਤ ਨੂੰ 7 ਵਜੇ ਈਵੈਂਟ ਸੀ, ਸਵੇਰ 7 ਵਜੇ ਜਾਂ 4 ਵਜੇ 15 ਘੰਟੇ ਪਹਿਲੇ ਭਾਈ 15 ਘੰਟੇ ਪਹਿਲੇ ਕੀਤਾ। ਹੁਣ 15 ਘੰਟੇ ਪਹਿਲੇ ਤੇ ਅੱਧੇ ਸੁੱਤੇ ਨੇ। ਹੁਣ ਇੱਕ ਬੰਦਾ 12 ਵਜੇ ਉੱਠ ਕੇ ਮੈਸੇਜ ਪੜ੍ਹੇ, 7 ਵਜੇ ਉਹਨੇ ਜਾਣਾ, ਉਹ ਅੱਧੇ ਨਾਲ ਬਹੁਤੇ ਨੱਥੀ ਹੋ ਗਏ। ਨਤੀ ਹੋਈ ਨਾ। ਠੀਕ ਹੈ ਜੀ। ਉਸ ਤੋਂ ਬਾਅਦ ਅਸੀਂ ਖੈਰ ਗਏ ਆ, ਲੇਕਿਨ ਫਿਰ ਵੀ ਕੋਈ ਤਕਰੀਬਨ 150 ਬੰਦਾ ਹੋ ਗਿਆ ਸੀ। ਹੋ ਗਿਆ ਕਿ ਹਾਂ 150 ਬੰਦਾ ਹੋ ਗਿਆ ਸੀ। ਕਈ ਵਿਚਾਰਿਆਂ ਨੂੰ ਅੰਦਰ ਨਹੀਂ ਆਉਣ ਦਿੱਤਾ ਉਹ ਕਿਉਂਕਿ ਉਹ ਆਈਡੀ ਕਾਰਡ ਦਿੱਤਾ ਸੀ, ਆਈਡੀ ਕਾਰਡ। ਲੇਕਿਨ ਐਂਡ ਤੇ 3-4-5 ਐਸੇ ਮੇਰੇ ਭਰਾ ਸੀ ਵਿਚਾਰੇ, ਉਹਨਾਂ ਨੇ ਸ਼ਿਕਵਾ ਵੀ ਕੀਤਾ, ਜਾਨੀ ਭਾਈ ਅਸੀਂ ਤੁਹਾਡੀ ਮੁਹੱਬਤ ਚ ਆਏ ਸਾਂ, ਸਾਨੂੰ ਅੰਦਰ ਨਹੀਂ ਆਉਂਦਾ, ਆਈਡੀ ਕਾਰਡ ਮੰਗਦੇ ਸੀ। ਉਹ ਹੋਇਆ ਇਸ ਤਰ੍ਹਾਂ ਕਿ ਜਦੋਂ ਐਂਡ ਤੇ ਆਹ ਤੁਹਾਡਾ ਮਕਾਮ ਰਹਿ ਗਿਆ ਨਾ ਬਿਲਕੁਲ, ਉਦੋਂ 3-4 ਦਿਨਾਂ ਦੀ ਮੈਂ ਮੇਲ ਪੜ੍ਹੀ ਉਹਨਾਂ ਨੂੰ। ਮੈਂ ਮੇਲ ਚ ਬਗੈਰ ਆਈਡੀ ਕਾਰਡ ਤੋਂ ਮੈਂ ਉਹਨਾਂ ਨੂੰ ਐਡਰੈਸ ਸੈਂਡ ਕਰਤਾ। ਮੈਂ ਕਿਹਾ ਆ ਜਾਓ ਤੁਸੀਂ। ਉੱਥੇ ਅਗਲੇ ਨੇ ਰੋਕ ਲਿਆ, ਉਹਨਾਂ ਕਿ ਭਾਈ ਆਈਡੀ ਕਾਰਡ ਹੈ ਨਹੀਂ। ਉਹ ਮਿਸਟੇਕ ਮੇਰੀ ਸੀ, ਤੁਹਾਡੀ ਵੀ ਸੀ। ਆਈਡੀ ਕਾਰਡ ਤੇ ਹੋਣਾ ਚਾਹੀਦਾ ਕੋਲ ਬੰਦੇ, ਲੇਕਿਨ ਮੈਂ ਮੰਗਿਆ ਹੀ ਨਹੀਂ, ਇਹ ਮੇਰੀ ਸੀ। ਉਹਨਾਂ ਨੇ ਆਪਣੇ ਆਪ ਨਹੀਂ ਭੇਜਿਆ, ਇਹ ਉਹਨਾਂ ਦੀ ਮਿਸਟੇਕ ਸੀ, ਕਿਉਂਕਿ ਮੈਂ ਕਿਹਾ ਸੀ ਆਪਣਾ ਆਈਡੀ ਕਾਰਡ ਭੇਜਣਾ ਜ਼ਰੂਰੀ। ਜਿੱਥੇ ਤੁਸੀਂ ਪ੍ਰੋਗਰਾਮ ਵੇਖਿਆ ਉੱਥੇ ਮੈਂ ਕਿਹਾ ਕਿ ਆਪਣਾ ਆਈਡੀ ਕਾਰਡ ਭੇਜਣਾ, ਕਿਉਂ ਨਹੀਂ ਭੇਜਿਆ? ਇਹ ਚੀਜ਼ ਅਗਰ ਤੁਸੀਂ ਭੇਜਿਆ ਵੀ ਹੋਏਗਾ, ਇਹ ਮੇਰੀ ਮਿਸਟੇਕ ਸੀ ਕਿ ਮੈਂ ਅੱਗੇ ਉਹਨੂੰ ਨਹੀਂ ਭੇਜਿਆ। ਵਾਹ ਯਾਨੀ ਇਹ ਜਿਹੜੀ ਤੁਹਾਡੀ ਗੈਰ ਹਾਜ਼ਰੀ ਲੱਗੀ ਨਾ, ਇਹ ਗੈਰ ਹਾਜ਼ਰੀ ਇੱਕ ਹੱਥ ਨਾਲ ਨਹੀਂ ਵੱਜੀ। ਹਾਂਜੀ ਜੀ ਮੌਕੇ ਆ ਜੀ ਸਾਰਾ ਲਾਹੇਮੰਦ ਤੁਸੀਂ ਆਪਣੇ ਤੇ ਨਾ ਲਿਆ ਕਰੋ ਜੀ। ਲੇਕਿਨ ਫਿਰ ਵੀ ਭਾਣੇ ਹੋਇਆ। ਅਸੀਂ ਫਿਰ ਉੱਥੇ ਨਾਰਮਲ ਟੀ ਟਾਈਮ ਸ਼ੁਰੂ ਕਰ ਲਿਆ, ਬਹਿ ਕੇ ਇੱਦਾਂ। ਉਹ ਤੁਸੀਂ ਵੇਖ ਲੈਣਾ ਕੱਲ। ਅਸੀਂ ਟੀ ਟਾਈਮ ਸ਼ੁਰੂ ਕਰ ਲਿਆ। ਟੀ ਟਾਈਮ ਕਰਕੇ ਬੜਾ ਮਜ਼ਾ ਆਇਆ। ਇੱਕ ਬੜੀ ਕਮਾਲ ਗੱਲ ਹੋਈ ਟੀ ਟਾਈਮ 'ਚ। ਮੇਰੇ ਯਾਰ ਦੇ ਜ਼ੁਲਫ ਦੇ 2-3 ਵਾਲ ਸੜ। ਇੱਕ ਬਹੁਤ ਮਜ਼ੇਦਾਰ ਕੰਮ ਹੋਇਆ। ਪਹਿਲੇ ਅਸੀਂ ਗੱਲਾਂ ਕਰਦੇ ਰਹੇ, ਜੁਗਤਾਂ ਕਰਦੇ ਰਹੇ, ਭਾਈ ਸਦਾਕਤ ਕੋ ਗਾਣੇ ਸੁਣਦੇ ਰਹੇ, ਮੈਂ ਵੀ ਗਾਉਂਦਾ ਰਿਹਾ। ਐਂਡ ਤੇ ਆਹ ਕਰੈਕਟਰ ਜੁੜਿਆ ਇਹਨੂੰ। ਓਏ ਤੋਬਾ। ਬਈ ਨਾਜ਼ਰੀਨ ਨੇ ਤੁਸੀਂ ਵੇਖਣਾ ਵਾ ਕਿ ਉਸ ਸ਼ੋਅ 'ਚ ਇਹ ਕਰੈਕਟਰ ਤੁਹਾਨੂੰ ਇੰਝ ਲੱਗਣਾ ਕਿ ਜਿੰਨ ਆ ਗਿਆ। ਹਾਂਜੀ ਓਏ ਹੋਏ ਹੋਏ, ਮੈਨੂੰ ਉਹ ਬਾਸ ਨਜ਼ਰ ਆਇਆ ਜਿਹੜਾ 3-4 ਸਾਲ ਪਹਿਲੇ ਆਉਂਦਾ ਹੁੰਦਾ ਸੀ। ਵੈਰੀ ਗੁੱਡ। ਪਤਾ ਨਹੀਂ ਇਹਨੂੰ ਕੀ ਹੋਇਆ, ਹੋ ਜਾਂਦਾ ਵਿੱਚ ਆ ਬੈਠਾ ਉਦੋਂ ਦਾ। ਆ ਹੁਣੇ ਮੈਨੂੰ ਕਹਾਂ ਨਾ ਕਾਲਮ ਚੁਕਤਾ ਕਰ, ਕੁਛ ਨਹੀਂ ਭਾਜੀ ਤੁਸੀਂ ਵੇਖਣਾ ਇਹਦਾ ਵਸ ਨਹੀਂ ਸੀ ਚੱਲ ਰਿਹਾ। ਇਹ
ਇੱਕ ਮੂੰਹ ਚੋਂ ਇੱਕ ਗੱਲ ਨਿਕਲਦੀ ਨਾ, ਇਹ ਇੰਜ ਕਰਕੇ ਇਧਰੋਂ ਹੋਰ ਜੁਗਤ ਕਰਦਾ, ਇਧਰੋਂ ਹੋਰ ਜੁਗਤ ਕਰਦਾ, ਇੱਕ ਟਾਈਮ ਤੇ ਦੋ ਕਰਦਾ, ਇਹਦਾ ਵਸ ਨਹੀਂ ਸੀ ਚੱਲ ਰਿਹਾ। ਹਾਂਜੀ ਉਹ ਇੱਕ ਸਭ ਤੋਂ ਨੈਸ਼ ਜੁਗਤ ਮੈਂ ਇੱਕੋ ਤੁਹਾਨੂੰ ਦੱਸ ਦਿੰਦਾ, ਬਾਕੀ ਤੁਸੀਂ ਉੱਚ ਸੁਣਨੀ ਆ। ਜੰਗ ਕਹਿੰਦਾ ਜੰਗ ਲੱਗ ਗਈ ਇੱਕਦਮ, ਇਹਨੂੰ ਪਤਾ ਜੰਗ ਲੱਗ ਗਈ ਆ, ਤੇ ਨਹਾ ਕੇ ਕੱਪੜੇ ਪਾ ਕੇ ਕਾਟਨ ਦਾ ਚਿੱਟਾ ਸੂਟ ਪਾ ਕੇ ਚੱਲਾ ਬਾਹਰ। ਤੇ ਇਹਦੇ ਬੇੜੇ ਕਿਹਾ ਕਿੱਧਰ? ਕਹਿੰਦਾ ਮੈਂ ਜੰਗ ਪੜ ਕੇ ਆਇਆ। ਉਹ ਫਟੇ ਹਾਂਜੀ ਉਹ ਵੀ ਫਿਲਮ ਬਤੀ ਹੋਈ। ਕਹਿੰਦਾ ਮੈਂ ਜੰਗ ਪੜਨ ਚੱਲਾ। ਉਹ ਪੈਰ ਵਾਲੀ ਉਹ ਬੋਲਰ ਵਾਲੀ ਵੀ ਮੈਂ ਫਿਲਮ ਬਤੀ ਕੀਤੀ। ਨਹੀਂ ਉਹ ਨਹੀਂ ਦੱਸਣੀ ਆ, ਉਹ ਸਾਰੀਆਂ ਨਵੀਆਂ ਗੱਲਾਂ ਯਾਰ। ਆ ਕੈਸੀ ਗੱਲ ਆ, ਜੰਗ ਲੱਗੀ ਕੱਪੜੇ ਪਾ ਕੇ ਚੱਲਾ, ਕਹਿੰਦਾ ਮੈਂ ਜੰਗ ਪੜਿਆ ਵਾ। ਮੈਂ ਕਿਹਾ ਜੰਗ ਲੱਗ ਗਈ, ਸੂਟ ਇਸਤਰੀ ਕਰਨ ਦੇ, ਉਹ ਸਾਰੇ ਭਾਈ ਆਧਾਰ ਇਕੱਠੇ ਕਰਨ ਦੇ, ਤੇ ਮੈਂ ਇਹਨੂੰ ਕਿਹਾ ਤੂੰ ਸੂਟ ਇਸਤਰੀ ਕਰਨਾ, ਕਹਿੰਦਾ ਮੈਂ ਜੰਗ ਪੜਨੀ ਆ। ਆਹੋ ਕਹਿੰਦਾ ਮੈਂ ਜੰਗ ਪੜਨ ਚੱਲਾ। ਤਾਜੀ ਇੱਕ ਗੱਲ ਦੱਸੋ ਤੁਸੀਂ ਮੈਨੂੰ, ਹਾਂ ਤੁਸੀਂ ਨਹੀਂ ਹੋਇਆ ਕੀ ਸੀ ਪਹਿਲੇ ਤੂੰ ਦੱਸ। ਮੈਂ ਉਹ ਤਾਜੀ ਤੁਸੀਂ ਕਾਲੂ ਨੂੰ ਬੁਲਾਇਆ ਸੀ ਨਾ ਸੈੱਟ ਤੇ, ਹਾਂ ਤੇ ਇਹਦੇ ਕੰਨ ਤੇ ਤੁਸੀਂ ਇਹਦਾ ਕਿਹਾ ਸੀ ਪ੍ਰੀਤ ਆ ਜਾਂ ਮੇਰਾ ਕਿਹਾ ਸੀ? ਕਿਸੇ ਦਾ ਵੀ ਨਹੀਂ ਸੀਗਾ ਤੁਹਾਡੇ ਦੋਵਾਂ ਚ, ਓਏ ਉਹ ਸਾਜੀ ਹੋਰ ਗੱਲ ਕਿਹਾ ਸੀ। ਤੁਹਾਡੇ ਦੋਵਾਂ ਚੋਂ ਕਿਸੇ ਦਾ ਨਹੀਂ ਸੀ ਕਿਹਾ। ਨਹੀਂ ਉਹ ਮੈਂ ਦੱਸਦਾ, ਉਸਤਾਦ ਜੀ ਨੂੰ ਬੁਲਾ ਕੇ ਅਸੀਂ ਯਾਰ ਉਹਨੂੰ ਪਰੇ ਉਹਨੂੰ ਕਿਹਾ ਸਾਊਂਡ ਵਾਲੇ ਨੂੰ ਕਿ ਬੱਟ ਦੀ ਢੋਲਕ ਨਹੀਂ ਚੱਲਣ। ਨਹੀਂ। ਢੋਲਕ ਦਾ ਕਿਹਾ ਸੀ ਤੁਸੀਂ? ਨਹੀਂ ਉਸ ਤੋਂ ਪਹਿਲੇ ਮੈਂ ਆਹੋ ਮੈਨੂੰ ਕਿਹਾ ਸੀ ਤਾਂ 500 ਦਿੱਤਾ ਸੀ। ਉਹ ਯਾਰ ਢੋਲਕ ਦਾ ਹਾਂ ਉਹ ਵੀ ਕਿਹਾ ਸੀ। ਭਾਈ ਸਦਾਕਤ ਕਾਰੇ ਨੇ ਫਰੀਦ ਨੇ 500 ਰੁਪਇਆ ਕੱਢ ਕੇ ਨਾ ਭਾਈ ਸਦਾਕਤ ਨੂੰ ਦੇ ਦਿੱਤਾ। ਹੁਣ ਫਰੀਦ ਨੇ 500 ਦਿੱਤਾ, ਇਹਦਾ ਮਤਲਬ ਆ ਭਾਈ ਸਦਾਕਤ ਨੂੰ ਚਾਹੀਦਾ ਉਹਨੂੰ ਫਰੇਮ ਕਰਕੇ ਘਰ ਲਾ ਲੈਣ। ਯਾਦਗਿਰੀ ਹਾਂ ਤੇ ਮੈਂ ਕੱਲ ਨੂੰ ਬੁਲਾਇਆ, ਮੈਂ ਕਿਹਾ ਫਰੀਦ ਨੇ ਜਿਹੜਾ 500 ਦਿੱਤਾ ਨਾ, ਇਹਦੇ ਉੱਤੇ ਜ਼ਰਾ 2-4 ਗੱਲਾਂ ਕਰਨੀਆਂ ਕਿ ਹੁਣ ਇਹਨੇ 500 ਦੇ ਦਿੱਤਾ ਤੇ ਉਹਨਾਂ ਨੇ ਬਾਅਦ ਚ ਭਾਈ ਸਦਾਕਤ ਦੇ ਆਲੇ ਦੁਆਲੇ ਕਿੱਦਾਂ ਫਿਰਨਾ। ਉਹ ਇਹ ਗੱਲਾਂ ਕੀਤੀਆਂ। ਲੇਕਿਨ ਸਰ ਤੁਸੀਂ ਸਮਝ ਲਿਆ, ਤੁਹਾਨੂੰ ਕੁਝ ਕਿਹਾ? ਤੁਹਾਨੂੰ ਕੁਝ ਮੈਨੂੰ ਇਹ ਮੈਂ ਫਰੀਦ ਨੂੰ ਤਾਂ ਨਹੀਂ ਕਿਹਾ, ਮੈਂ ਕਿਹਾ ਫਰੀਦ ਦੇ ਕਾਲੂ ਨੂੰ ਨਾ ਤਾਜੀ ਨੇ ਕਹਿੰਦੇ ਮੈਂ ਕਿਹਾ ਹੁਣ ਫਰੀਦ ਤੇ ਮੈਂ ਕਿਹਾ ਬਾਸ ਇਹ ਸਾਰੀ ਗੇਮ ਉਹਨਾਂ ਤੈਨੂੰ ਛੇੜ ਲਈ ਤੇ ਤੂੰ ਅੱਗੋਂ ਇਦਾਂ ਦਾ ਸ਼ੁਰੂ ਹੋ, ਤੇ ਮੈਂ ਕਿਹਾ ਬਾਸ ਲੈ ਦੇ ਜਾ। ਫਿਰ ਮੈਂ ਇਹਦੇ ਕੰਨ 'ਚ ਮੈਂ ਕਿਹਾ ਬਾਸ ਜੁੜ ਜਾ। ਫਿਰ ਇੱਕ ਦੋ ਗੱਲ ਕਰਕੇ ਤੁਸੀਂ ਗੱਲ ਕਰੋ ਨਾ ਵਿੱਚ ਹੱਸੋ, ਮੈਂ ਫਿਰ ਕਿਹਾ ਬਾਸ ਜੁੜ ਜਾ। ਇਹ ਵੀ ਰੌਲਾ ਸੀ। ਅੱਛਾ ਸਾਡੀ ਗਲਤੀਆਂ ਤੁਸੀਂ ਡਿਸਕਸ ਕਰਦੇ, ਗਲਤੀਆਂ ਕਿਹੜੀਆਂ ਹੋਈਆਂ ਮਤਲਬ ਦੱਸਿਓ ਜਰਾ ਮੈਨੂੰ। ਆਦਾ ਹੈ ਗਲਤੀਆਂ ਕਿਹੜੀਆਂ ਹੋਈਆਂ ਆਉਦੋਂ ਦੇ ਦੱਸਣ ਦੇ। ਨਹੀਂ ਫਿਰ ਭਾਈ ਦੀ ਗੱਲ ਸੁਣ ਲਓ ਅਗਲੀ ਗੱਲ। ਆਪਣੇ ਕੋ ਕਿਹੜੀਆਂ ਹੋਈਆਂ ਵੀ ਦੱਸੋ। ਉਹ ਤਾਂ ਆਪਣੇ ਤੋਂ ਗਲਤੀਆਂ ਉਦੋਂ ਦੀਆਂ ਗਲਤੀਆਂ ਅਗਲੀ ਗੱਲ ਸੁਣ ਲਓ ਭਾਈ। ਯਾਰ 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 ਠਹਿਰ ਜੋ ਯਾਰ। ਨਾ ਤੂੰ ਕਰਨਾ ਕਰਾਉਣਾ ਕੱਖ ਵੀ ਨਹੀਂ। ਹਾਂ। ਅੱਛਾ ਜੀ ਸਰ ਅਗਲੀ ਗੱਲ ਇਹ ਹੈ ਭੈਣ, ਲੋਕਾਂ ਨੇ ਮੈਨੂੰ ਪੁੱਛਿਆ ਜੀ ਪੈਸੇ ਟਿਕਟ ਕਿੰਨੀ? ਮੈਂ ਕਿਹਾ ਜੀ ਕੋਈ ਨਹੀਂ, 3.5 ਲੱਖ ਰੁਪਇਆ ਤੁਹਾਡੇ ਭਰਾ ਦਾ ਲੱਗ ਗਿਆ ਭੈਣ। 150 ਬੰਦਿਆਂ ਠੀਕ ਹੈ ਜੀ, 150 ਬੰਦਾ। ਉਹ ਅਗਰ 250 ਵੀ ਹੁੰਦਾ ਤੇ ਥੋੜਾ ਬਹੁਤਾ ਹੀ ਫਰਕ ਪੈਣਾ ਸੀ, ਕਿਉਂਕਿ ਹਾਲ ਦਾ ਰੈਂਟ, ਗਾਰਡਸ, ਬਾਕੀ ਲੇਬਰ, ਸਾਊਂਡ, ਲਾਈਟਾਂ, ਖਾਣਾ ਪੱਕਾ, ਉਹ ਤਕਰੀਬਨ ਉਨਾ ਹੀ ਹੋਣਾ ਸੀ। ਸਾਊਂਡ ਦਾ ਜਿਹੜਾ 35,000 ਦਿੱਤਾ ਨਾ ਸਰ ਜੀ, ਉਹਨੂੰ 70 ਦੇਣਾ ਚਾਹੀਦਾ ਸੀ ਮੇਰੇ ਹਿਸਾਬ ਨਾਲ। ਸਾਊਂਡ ਐਸਾ ਸੁਭਾਨ ਅੱਲਾ, ਸਾਊਂਡ ਵਾਲਾ ਭੈਣ ਡੱਬੇ ਛੱਬੇ ਯਾਨੀ ਕੋ 340 335 ਸਾਡਾ ਲੱਗ ਗਿਆ। ਉਹ ਮੇਰੇ ਵੱਲੋਂ ਤੁਹਾਨੂੰ ਗਿਫਟ ਸੀ। ਮੇਰੀ ਫੈਮਿਲੀ ਕੋਈ ਬੰਦਾ ਨਹੀਂ ਆਇਆ, ਸਿਰਫ ਉੱਥੇ ਜਿਹੜੇ ਚਾਵਲ ਸੀ ਨਾ ਭੈਣ ਖਾਣੇ, ਉਹ 450 ਰੁਪਏ ਦੀ ਪਲੇਟ ਸੀ। ਨਿਜ਼ਾਮ ਚਿਕਨ ਸਾਰਾ ਉਹ ਵੀ ਸਾਡਾ, ਮਤਲਬ ਕਿਸੇ ਨੇ ਨਹੀਂ ਖਾਧੀ। ਮਤਲਬ ਐਂਡੀ ਕੰਜੂਸੀ ਸੀ। ਮਤਲਬ ਇਦਾਂ ਦੇ ਬੰਦੇ ਸੀ ਵੀ ਭਾਜੀ ਬਿਲਕੁਲ 1 ਰੁਪਈਆ ਵੀ ਨਾ ਵਿੱਚ ਨਹੀਂ, ਵਿੱਚ ਬੜੇ ਅੱਛੇ ਵੀ ਸੀ। ਲੇਕਿਨ ਉਹਨਾਂ ਨੇ ਕਿਹਾ ਵੀ ਆ ਕਿ ਭਾਈ ਹੁਕਮ ਕਰੋ ਕਿੰਨੇ ਚਾਹੀਦੇ ਨੇ। ਉਹਨਾਂ ਨੇ ਇਹ ਵੀ ਨਹੀਂ ਕਿਹਾ ਕਿ ਸਾਨੂੰ, ਇੱਕ ਮੇਰਾ ਭਰਾ ਨੇ ਮੈਨੂੰ ਅੰਗੂਠੀ, ਉਹ ਮੇਰੀ ਅੰਗੂਠੀ ਫੜ ਕੇ ਲਈ ਅੰਦਰੋਂ, ਜਾ ਭੱਜ ਸ਼ਕਤੀ ਵਾਲੀ। ਉਹਨੇ ਕਿਹਾ ਭੈਣ ਜਿੰਨੇ ਵੀ ਲੱਗੇ ਨੇ ਤੁਸੀਂ ਹੁਕਮ ਕਰਵਾ ਲਓ। ਫੜੋ 3 ਲੱਗਾ, 3.5 ਲੱਗਾ, 4 ਲੱਗਾ, 5 ਲੱਗਾ, ਹੁਕਮ। ਇੰਜ ਦੇ ਵੀ ਜੀ ਸੀ, ਲੇਕਿਨ ਵਿੱਚ ਇੰਜ ਦੇ ਵੀ ਕਰੈਕਟਰ ਸੀ ਕਿ ਜਿਨ੍ਹਾਂ ਨੇ ਉਨੀ ਦੇਰ ਤੱਕ ਅੰਦਰ ਨਹੀਂ ਆਏ ਜਿੰਨੀ ਦੇਰ ਤਸੱਲੀ ਨਹੀਂ ਕਰ ਲਈ ਕਿ ਅੰਦਰ ਕੋਈ ਪੈਸਾ ਤੇ ਨਹੀਂ ਲੈਣਗੇ ਜੀ। ਤੇ ਜਿਹੜੇ ਬੰਦੇ ਨੇ ਕਿਹਾ ਨਾ 3 ਲੱਗਾ 4 ਲੱਗਾ ਮੈਂ ਦੇਣਾ, ਤੁਸੀਂ ਤੇ ਕਿਹਾ ਵੀ ਨਹੀਂ ਚਾਹੀਦਾ, ਤੇ ਮਿੱਠਾ ਉਹਦੇ ਮਗਰ ਕਹਿੰਦਾ ਭਾਈ ਦੀ ਸ਼ਾਦੀ ਰੱਖੀ ਜੇ ਨਹੀਂ ਬੜਾ ਪਿਆਰ ਕਰਨ ਵਾਲੇ ਵੀ ਸੀ। ਮਤਲਬ ਐਸੇ ਬੰਦੇ ਸੀ ਕਿ ਉਹ ਲੱਖ ਰੁਪਇਆ ਵੀ ਉਹਨਾਂ ਨੇ ਦੇ ਦੇਣਾ ਸੀ, ਕੋਈ ਰੌਲਾ ਨਹੀਂ। ਲੇਕਿਨ ਗੱਲ ਇਹ ਹੈ ਕਿ ਸਰ ਇਹ ਮੈਂ ਕਰ ਦਿੱਤਾ, ਠੀਕ ਹੈ, ਇਹ ਮੈਂ ਨਹੀਂ ਰੱਖੀ ਆ। ਹੁਣ ਅਗਲੀ ਵਾਰੀ ਭੈਣ, ਅਗਲੀ ਵਾਰੀ ਸਾਰੇ ਪੈਸੇ ਵੀ, ਬਗੈਰ ਪੈਸਿਆਂ ਤੋਂ ਕਿਸੇ ਨੇ ਆਉਣਾ ਵੀ ਨਹੀਂ, ਕਿਉਂਕਿ ਇੱਕ ਵਾਰੀ ਹੁੰਦਾ ਬਸ। ਹਾਂ ਬਹੁਤਾ ਐਵੇਂ ਨਹੀਂ ਬਹੁਤੀ ਸ਼ੌਕੀ ਮਾਰਨੀ ਮੇਰੇ ਨਾਲ, ਇੱਕ ਵਾਰੀ ਹੁੰਦਾ। ਤੇ ਇੱਕ ਇਹ ਗੱਲ ਹੋ ਗਈ ਕਿ ਅਗਲੀ ਵਾਰੀ ਭੈਣ ਅਸੀਂ ਦੇਖਾਂਗੇ ਕਿ ਜਿੰਨੇ ਬੰਦੇ ਆਏ ਉਹਨਾਂ ਦਾ ਕੀ ਹਿਸਾਬ ਕਿਤਾਬ ਆ। ਫਿਰ ਰੋਟੀ ਪਾਣੀ ਅਸੀਂ ਆਪ ਖਵਾਵਾਂਗੇ, ਵੇਖਣਾ ਫਿਰ ਖਾਂਦੇ। ਉਹ 150 ਬੰਦਾ ਬੈਠਾ ਤੇ ਮੈਂ ਕਿਹਾ ਭਾਜੀ ਚਾਵਲ ਉੱਥੇ ਲੱਗੇ ਨੇ, ਪਾਣੀ ਚਾਵਲ, ਕੰਟੀਨ ਲੱਗੀ ਬੜੀ ਬਿਹਤਰੀਨ ਹੈ, ਸ਼ੀਸ਼ਿਆਂ ਵਾਲੀ, ਮੁਗਲੀਆ ਖਾਨਦਾਨ ਟਾਈਪ ਲੱਗ ਰਿਹਾ ਸੀ। ਮੈਂ ਕਿਹਾ ਕਿਹਨੂੰ ਭੁੱਖ ਲੱਗੀ ਉਹ ਤੋਂ ਚਾਵਲ ਖਰੀਦ ਲਓ। ਇੱਕ ਬੰਦੇ ਨੇ ਹੱਥ ਨਹੀਂ ਤਾਂ ਕੀਤਾ। ਇਦਾਂ ਹੀ ਸਰ ਤੇ ਉੱਥੇ 250 ਬੰਦੇ ਦੇ ਅਸੀਂ ਅਰੇਂਜ ਕੀਤਾ ਸੀ, ਉੱਥੇ ਵੀ ਰੁਪਈਆ ਲੱਖ ਲੱਗਾ ਸੀ ਸਾਡਾ। ਮਾੜਾ ਕੰਮ ਹੋਇਆ।
ਤੇ ਕੋ 20 25 30 ਪਲੇਟਾਂ ਬਸ। ਯਾਨੀ ਮੈਂ ਹਿਸਾਬ ਲਾਇਆ, ਮੈਂ ਕਿਹਾ ਨਹੀਂ ਬਈ ਇਹ ਨਹੀਂ ਕੰਮ ਕਰਨਾ। ਕਰ ਬੰਦਾ ਅਗਲੇ ਦਾ ਵੀ ਸਾਹਸ ਕਰਦਾ, ਯਾਨੀ ਕਿ ਬੰਦੇ ਨੇ ਪੈਸੇ ਲਾਏ ਨੇ, ਬਣਦਾ ਹੈ ਸਾਡਾ ਸਾਰਾ ਕੁਝ ਕਰ ਰਿਹਾ, ਹਾਲ ਏਸੀ ਫੁੱਲ ਚਿੱਲ ਚੱਲ ਸ਼ੇਰ ਰਿਹਾ, ਬਣ ਰਿਹਾ ਹੈ। ਠੀਕ ਹੈ ਨਾ। ਨੈਕਸਟ ਟਾਈਮ ਭੈਣ ਗੱਲ ਇਹ ਆ ਕਿ ਮੈਂ ਮੁਹੱਬਤ ਕਰ ਲਈ ਆ, ਹੁਣ ਲਾਈਫ ਟਾਈਮ ਤੁਸੀਂ ਕਰਨੀ ਹੈ। ਓਏ ਸਬੂਤ ਦਾ ਨਾਮ ਛੇੜਿਆ ਪੰਜਾਬ ਦਾ ਇਹ ਤਾਂ ਹੀ ਹੈ ਨਾ, ਕਦੀ ਤੁਸੀਂ ਕਦੀ ਮੈਂ, ਐਰਕੀ ਮੈਂ ਕਰ ਲਈ, ਅਗਲੀ ਵਾਰੀ ਪੂਰੀ ਜ਼ਿੰਦਗੀ ਤੁਸੀਂ ਕਰ ਲਓ, ਉਸ ਤੋਂ ਬਾਅਦ ਫੇਰ ਮੈਂ ਕਰ ਲਾਂਗੇ। ਹੋ ਕੀ ਬਾਤ ਨਹੀਂ ਇੱਕ ਈਵੈਂਟ ਬਣਦਾ ਤਾਜੀਆਂ ਨੂੰ ਹੋ ਤੇ ਗਿਆ ਵਾ। 3 ਲੱਖ ਨਹੀਂ ਤਾਜੀ ਲੋਕ ਜੀ। ਤੇ ਜੇ ਮੈਂ ਪਹਿਲੇ ਦੱਸਿਆ ਹੁੰਦਾ ਨਾ ਕਿ ਭਾਜੀ ਨੂੰ ਫ੍ਰੀ ਆ, ਤੁਹਾਨੂੰ ਕੁਛ ਨਹੀਂ ਟਿਕਟ, ਤੇ ਉੱਥੇ ਦਿਲ ਕਰੇ ਤੇ ਬਾਹਰ ਸੜਕ ਵੀ ਰੁਕੀ ਹੁੰਦੀ। ਜ਼ਮਿਲ ਪਰ ਹਾਲਾਤ ਵੀ ਇਦਾਂ ਦੇ ਨੇ, ਅਗਲੇ ਬੰਦੇ ਵੀ ਸਜਾਦ ਜਾਨੀ ਕਿਹੜਾ ਐਡੀ ਵੀ ਸਨੀ ਲਿਓਨ ਵੀ ਜਿਹਨੇ ਉੱਥੇ ਐਟਮਾਂ ਐਸੀਆਂ ਕਰਨੀਆਂ ਨੇ ਵੀ ਤੁਸੀਂ 4 ਘੰਟੇ ਸੋਚੀ ਜਾਣਾ। ਸਾਡੀ ਅੰਗੂਠੀ ਹਾਜ਼ਰ ਹੈ ਜੀ ਦਾ ਦੇਖੋ। ਨਾਦਰੀਨ, ਇਹ ਮੇਰੇ ਭੈਣ ਆਏ ਸੀ ਖਾਨਕਾ ਟੋਗਰਾ ਤੋਂ, ਨਹੀਂ ਤਾਜੀ ਸਬਦਰਾਵਾ ਤੋਂ ਮੈਨੂੰ ਸਫਦਰਾਬਾਦ ਭਾਈਜਾਨ ਬਈ ਤੋਬਾ ਦਾ ਮੁਕਾਮ ਸੁਭਾਨ ਅੱਲਾ, ਬਹੁਤ ਜ਼ਿਆਦਾ। ਬਹੁਤ ਮਹਿੰਗੀ ਗੁੱਠੀ ਹੈ ਸਾਰੀ, ਸੱਚੀ ਮੁੱਚੀ। ਐ ਥੰਡਰ ਕਰੀਏ ਸਾਜੀ। ਹਾਂਜੀ ਇਹ ਕਈਆਂ ਨੇ ਸਿਰਫ ਇੰਨੀ ਕੁ ਰੱਖੀ ਹੁੰਦੀ, ਉਹ ਨਾਗ ਸਾਫ ਕਰਨ ਵਾਸਤੇ ਰੱਖੀ ਹੁੰਦੀ। ਚਲੋ ਜੀ। ਹਾਂਜੀ ਆ ਦੇਖਿਆ ਨੀ, ਕਈਆਂ ਨੇ ਸਿਰਫ ਇੱਥੇ ਰੱਖੀ ਹੁੰਦੀ, ਜਸਟ ਉਹ ਸਟਾਈਲ ਨਾਗ ਸਾਫ ਕਰਨ ਲਈ ਹੁੰਦੀ ਬਸ, ਸਟਾਈਲ ਹੈਗਾ। ਫੈਸ਼ਨ ਨਹੀਂ ਆ। ਜਿਹੜੇ ਉਹਦੇ ਵਾਲ ਨੇ ਝਰੀਟਾਂ ਬਾਹਰੀਆਂ। ਨਹੀਂ ਇਹਨੂੰ ਫਿਰਕੀ ਵਾਲਾ ਕੀ ਹੋ ਚਲੋ ਉਸਤਾਦ ਜੀ ਇਦਾਂ ਕਰੋ, ਤੇਰਾ ਮੇਰਾ ਨਾਮ ਵੀ ਤੁਹਾਡਾ ਨਾਮ ਵੀ ਇਹਨੂੰ ਮੈਂ ਤੇਰਾ ਤਾਂ ਹੱਥ ਤੇਰਾ ਤੈਨੂੰ ਤੂੰ ਵੀ ਸਾਈਡ ਤੇ ਹੋ ਕੇ ਮਿਲਿਆ ਭਾਈ ਨੂੰ। ਨਹੀਂ ਉਸਤਾਦ ਜੀ, ਇਹ ਮੈਂ ਸ਼ੁਰੂ ਤੋਂ ਆਪਣੇ ਆਪ ਨੂੰ ਮਿਲਿਆ ਵਾਂ। ਅੱਛਾ ਐ ਸਾਜੀ ਐ ਚੈੱਕ ਕਰੋ। ਹਾਂਜੀ ਚਲ ਗੋਲਡ ਦੀ ਹਾਂ, ਲੇਕਿਨ ਇਹ ਪੂਰੀ ਨਹੀਂ ਆ ਰਹੀ ਬੇਟਾ, ਅੱਗੇ ਨੂੰ ਨਹੀਂ ਗਈ। ਗੋਲਡ ਨਹੀਂ ਹੈਗਾ, ਇਹ ਛੱਲਾ ਉਹ ਸੀਰ ਵਾਲੇ ਛੱਲੇ ਦੀ ਸੀਲ ਆ ਇਹ। ਸੀਰੇ ਵਾਲੇ ਚੱਲੇ ਦੀ ਸੀ ਲੱਗਦਾ ਉਹਨੂੰ ਰੰਗ ਉਹ। ਅੱਛਾ ਜੀ, ਇਹ ਦੋ ਚੀਜ਼ਾਂ ਹੋ ਗਈਆਂ। ਨਹੀਂ ਮੈਂ ਸ਼ੁਗਰ ਮੇਲਾ ਕਰ ਰਿਹਾ ਸਾਂ, ਬੜਾ ਪਿਆਰ ਮੁਹੱਬਤ, ਕੋਈ ਐਸੀ ਟੈਨਸ਼ਨ ਨਹੀਂ। ਮੈਂ ਆਪਣੀ ਫੈਮਿਲੀ ਤੇ ਖਰਚ ਕੀਤੇ ਨੇ, ਮੇਰੀਆਂ ਬੱਚੀਆਂ ਬੇਟੀਆਂ ਆਈਆਂ ਸੀ, ਲੇਕਿਨ ਕੁਝ ਬਗੈਰਤੀ ਸਾਡੇ ਵੱਲੋਂ ਹੋਈ ਆ ਜਿਹੜੀ ਮੈਂ ਇਹਨਾਂ ਨੂੰ ਆ ਕੇ ਬਹੁਤ ਬੋਲਿਆ, ਔਰ ਉਹਦੇ ਵੱਲੋਂ ਬਹੁਤ ਮਾਜ਼ਰਤ ਕਿ ਕੁਛ ਇੱਕ ਦੋ ਜੁਗਤਾਂ ਜਾਂ ਗੱਲਾਂ ਐਸੀਆਂ ਸੀ ਕਿ ਇੱਕ ਦਾਨਿਸ਼ ਕੋਲੋਂ ਗੱਲ ਹੋ ਗਈ, ਉਹ ਵੀ ਅੰਦਰ ਦਾਨਿਸ਼ ਆਇਆ ਇੱਥੇ। ਮੈਂ ਕਿਹਾ ਯਾਰ ਦਾਨਿਸ਼ ਤੂੰ ਕੀ ਗੱਲ ਕਰਤੀ ਯਾਰ, ਹਾਂਜੀ ਕੀਤੀ ਇਹਨੇ। ਮੈਂ ਤੁਹਾਨੂੰ ਵੀ ਦੱਸ ਦਿੰਦਾ, ਕੋਈ ਏਡੀ ਗੱਲ ਨਹੀਂ ਗੀ, ਲੇਕਿਨ ਉੱਥੇ ਬੈਠੇ ਕੋਈ ਅਗਰ ਸਾਡੀਆਂ ਭੈਣਾਂ ਬੈਠੀਆਂ ਸੀ ਤਾਂ ਉਹ ਸਮਝਣ ਕਿ ਵੀ ਇਹਨੇ ਕਿੱਡੀ ਬਗੈਰਤੀ ਵਾਲੀ ਗੱਲ ਕੀ। ਲੇਕਿਨ ਉਹ ਹੋਇਆ ਇਸ ਤਰ੍ਹਾਂ ਸੀ ਕਿ ਉਹਦੀ ਗੱਲ ਹੋ ਰਹੀ ਸੀ ਲਾਲੇ ਬੈਦੁੱਲਾ ਦੀ, ਸਾਡੀ ਭੈਣ ਦੀ, ਕਿ ਕਾਲੋ ਦੀ ਛੇੜ ਰਹੇ ਸੀ ਸਾਰੇ ਨੂੰ। ਤੇ ਉਹ ਕਹਿੰਦਾ ਜੀ ਲਾਲਾ ਬੈਦੁੱਲਾ ਜੀ ਉਹ ਤੇ ਮਤਲਬ ਭਾਈ ਆ, ਉਹ ਤੇ ਕਹਿੰਦਾ ਜੀ ਮੈਂ ਕੁੱਟਦੀ ਆ ਮੈਨੂੰ, ਕੁੱਟਦੀ ਆ, ਤੇ ਉਹ ਯਾਨੀ ਅਸੀਂ ਉਹਨੂੰ ਪੇਂਟ ਕਰ ਰਹੇ ਹਾਂ ਕਿ ਉਹ ਬਹੁਤ ਵੱਡਾ ਪਹਿਲਵਾਨ ਟਾਈਪ ਆ। ਫੈਟਰ ਟਾਈਪ। ਤੇ ਇੱਕ ਰੈਸਲਰ ਹੁੰਦਾ ਵਾ ਜਿਹਨੇ ਨਾ ਇੱਕ ਤਨੀ ਵਾਲੀ ਉਹ ਸ਼ਰਟ ਪਾਈ ਹੁੰਦੀ ਹੈ, ਬਿਗ ਸ਼ੋ। ਹੁਣ ਉਹਨੇ ਇਹ ਕਹਿਣਾ ਸੀ ਦਾਨਿਸ਼ ਨੇ ਕਿ ਬਿਗ ਸ਼ੋ ਟਾਈਪ ਨਾ ਉਹ ਉਹਨੇ ਪਾਇਆ ਤੇ ਉਹ ਸ਼ਰਟ ਟਾਈਪ। ਲੇਕਿਨ ਉਹ ਜ਼ਾਹਰੀ ਬਾਤ ਹੈ, ਸਾਡੇ ਮਾਮਲਾ ਦੂਸਰੇ ਵੀ ਹੁੰਦੇ ਨੇ ਕਿ ਜਦੋਂ ਤੁਸੀਂ ਕਹਿੰਦੇ ਜੀ ਇੱਕ ਤਨੀ ਵਾਲੀ ਬਣੈਣ ਪਾਈ, ਉਹ ਹੋਰ ਗੱਲ ਹੋ ਗਈ। ਹਾਂਜੀ ਉਹਨੇ ਅੱਛਾ ਹੁਣ ਮੈਂ ਆਇਆ ਤੇ ਦਾਨਿਸ਼ ਇੱਥੇ ਬੈਠਾ ਨਾ ਆਪਣੇ ਉਸ ਸੈੱਟ ਤੇ ਇੰਜ ਕਰਕੇ, ਤੇ ਉਹ ਕੁਝ ਦਿਨਾਂ ਤੋਂ ਤਬੀਅਤ ਵੀ ਨਹੀਂ ਠੀਕ ਦਾਨਿਸ਼ ਦੀ। ਮੈਂ ਕਿਹਾ ਯਾਰ ਦਾਨਿਸ਼ ਤੇਰੀ ਮਿਹਰਬਾਨੀ ਹੈ, ਸਿਰਫ ਨਾ ਮੈਨੂੰ ਪਤਾ ਤੇਰੀ ਤਬੀਅਤ ਨਹੀਂ ਸਹੀ, ਤੇਰੀ ਮਿਹਰਬਾਨੀ। ਮੈਂ ਮਾਫੀ ਵੀ ਮੰਗੀ, ਮੈਂ ਕਿਹਾ ਯਾਰ ਮੈਂ ਮਾਜ਼ਰਤ ਚਾਹੁੰਦਾ ਕਿ ਮੈਂ ਤੈਨੂੰ ਤਬੀਅਤ ਖਰਾਬ ਚ ਧੂ ਰਿਹਾ ਵਾਂ, ਲੇਕਿਨ ਮੇਰੀ ਮਜਬੂਰੀ ਤੈਨੂੰ ਪਤਾ। ਕਹਿੰਦਾ ਕੋਈ ਨਹੀਂ ਸਾਜ ਜੀ, ਨਹੀਂ ਕਹਿੰਦਾ ਕੋਈ ਨਹੀਂ ਸਾਜ ਜੀ। ਤੇ ਮੈਂ ਕਿਹਾ ਈਜ਼ੀ ਹੋ ਜਾ। ਕਹਿੰਦਾ ਸਾਜ ਜੀ ਮੈਂ ਉਹਦੀ ਵਜ੍ਹਾ ਤੋਂ ਨਹੀਂ ਹੈਗਾ ਟੈਨਸ਼ਨ ਤਬੀਅਤ ਦੀ। ਯਾਰ ਕਹਿੰਦਾ ਸਾਜ ਜੀ ਮੇਰੇ ਕੋਲ ਗੱਲ ਕਿਉਂ ਹੋ ਗਈ। ਓਏ ਹਾਂਜੀ ਪਰੇਸ਼ਾਨ ਯਾਰ ਮੈਂ ਗੱਲ ਕੀਤੀ ਉਹਨੇ, ਉਹ ਨਹੀਂ ਕੀਤੀ ਉਹਨੇ ਉਸੇ, ਲੇਕਿਨ ਉਹਦਾ ਰੁਖ ਚੇਂਜ ਹੋ ਗਿਆ, ਚੇਂਜ ਹੋ ਗਿਆ, ਬੜਾ ਗਿਲਟੀ। ਉਹ ਹੋਰ ਪਾਸੇ ਆ ਗਈ ਗੱਲ, ਤੇ ਉਹ ਬੜਾ ਪਰੇਸ਼ਾਨ। ਤੇ ਮੈਂ ਕਿਹਾ ਕੋਈ ਨਹੀਂ ਤੂੰ ਟੀ ਟਾਈਮ 'ਚ ਬਹਿ ਕੇ ਮਾਜ਼ਰਤ ਕਰ ਲਈ। ਕਹਿੰਦਾ ਠੀਕ ਆ ਸਾਜੀ, ਲੇਕਿਨ ਕਹਿੰਦਾ ਸਾਜੀ ਉਹ ਬਹੁਤ ਮਾੜੀ ਗੱਲ ਹੋਈ, ਉਹ ਸਿੱਧੀ ਗੱਲ ਆ, ਉਹ ਇੰਜ ਲੱਗਣਾ ਵਾ, ਉਹ ਇੰਜ ਲੱਗਣਾ ਵਾ, ਉਹਦਾ ਮਤਲਬ ਹੀ ਇਹ ਬਣਦਾ, ਉਹਦਾ ਇੰਜ ਬਣਾ। ਲੇਕਿਨ ਮੈਂ ਉਹ ਬਿਗ ਸ਼ੋ ਨੂੰ ਜੇਲ੍ਹ 'ਚ ਰੱਖ ਕੇ ਉਹਦੀ ਉਹ ਕਿਹਾ ਸੀ। ਉਹ ਖੈਰ ਅੱਜ ਨਹੀਂ ਆਇਆ, ਬਲਕਿ ਆਇਆ ਸੀ, ਮੈਂ ਸੁੱਤਾ ਸੀ, ਦਰਵਾਜ਼ਾ ਨਹੀਂ ਖੁੱਲ੍ਹਾ, ਅੱਧਾ ਘੰਟਾ ਚਲਾ ਗਿਆ। ਹੁਣ ਉਹ ਈਜ਼ੀ ਆ ਕਿ ਵੀ ਮੈਂ ਤੇ ਆਇਆ ਸੀ, ਠੀਕ ਹੈ ਨਾ। ਤੇ ਉਹ ਯਾਰ ਇਹ ਗੱਲਬਾਤ ਆ। ਹਾਲਾਂਕਿ ਅਸੀਂ ਇਹ ਨਾਮ ਹੀ ਮੈਂ ਤੁਹਾਨੂੰ ਗੱਲ ਦੱਸਦਾ, ਵੈਸੇ ਕਹਿ ਦਿੰਦਾ ਕਿ ਇੱਕ ਦੋ ਗੱਲਾਂ ਨੇ, ਲੇਕਿਨ ਕਿਉਂਕਿ ਇਹ ਗੱਲ ਇੱਕ ਹੋਈ ਸੀ ਤੇ ਇਸ ਤੋਂ ਅਸੀਂ ਉਹਦੀ ਬਹੁਤ ਮਾਜ਼ਰਤ ਖਾਵਾਂ। ਬਾਕੀ ਕੋਈ ਅਸੀਂ ਐਸੀ ਵਲਗਰ ਜਾਂ ਕੋਈ ਗੱਲਬਾਤ ਨਹੀਂ ਕੀਤੀ। ਇਹ ਤਾਂ ਸਾਡੇ ਕੰਮ ਦੀ ਖੂਬਸੂਰਤੀ ਹੈ ਕਿ ਅਸੀਂ ਕਦੀ ਗੰਦੀ ਗੱਲ ਯਾਨੀ ਇਸ ਤਰ੍ਹਾਂ ਵਾਜ਼ਿਆ ਬਹੁਤ ਸਾਰੀ ਬਲੈਕ ਕਾਮੇਡੀ ਸਾਜੀ ਲੋਕ ਕਰਦੇ ਨੇ, ਲੇਕਿਨ ਇਸ ਤਰ੍ਹਾਂ ਕਦੀ ਨਹੀਂ ਕੀਤਾ ਜਿਵੇਂ ਸਟੇਜ। ਹਾਂ, ਲੇਕਿਨ ਉਹ ਇੱਕ ਮਿਸਟੇਕ ਦੀ ਵਜ੍ਹਾ ਤੋਂ ਹੋਈ ਗੱਲਬਾਤ। ਉਹ ਨੈਕਸਟ ਇਨਸ਼ਾਅੱਲਾ ਤਾਲਾ ਉਹ ਵੀ ਨਹੀਂ ਹੋਏਗੀ। ਨੈਕਸਟ ਅਸੀਂ ਕਿਉਂਕਿ ਜ਼ਾਹਰੀ ਗੱਲ ਦਾ ਪਹਿਲਾ ਸਿਸਟਮ ਸੀ, ਨਾਲੇ ਜਗਰਾਤਾ ਸੀ ਸਾਜੀ। ਹਾਂਜੀ ਜਗਰਾਤਾ ਵੀ ਸੀ 3 ਦਿਨਾਂ ਦਾ ਨੀਂਦ ਦੇ ਵਿੱਚ। ਤੇ ਹੁਣ ਨੈਕਸਟ ਭੈਣ ਗੱਲ ਇਹ ਹੈ ਕਿ ਨੈਕਸਟ ਕੰਮ ਅਜ਼ ਕੰਮ ਅਸੀਂ ਹੁਣ ਇਸ ਤੋਂ ਅਸੀਂ ਕੋਈ 3 ਹਫ਼ਤੇ ਬਾਅਦ ਸ਼ੁਰੂ ਕਰ ਦਿਆਂਗੇ ਗੇਮ, ਲੇਕਿਨ ਤੁਸੀਂ ਹੁਣੇ ਤੋਂ ਮੈਨੂੰ ਮੇਲ ਕਰ ਦੇਣੀ ਹੈ, ਠੀਕ ਹੈ ਜੀ।
ਔਰ ਉਹਦੇ ਪੈਸੇ ਤੁਸੀਂ ਭੇਜਣੇ ਨੇ, ਕਿੰਨੇ ਪੈਸੇ ਰੱਖੀ ਉਹਦੇ? 1.5 ਲੱਖ ਰੁਪਏ ਉਸਤਾਦ ਜੀ ਪਰ ਪਰਸਨ ਰੱਖ। ਚੱਲ ਕਿਤੇ ਮਾਰ ਕੇ ਆਪਣੀ ਪਵੀ ਆ। ਨਹੀਂ ਭਾਈ 3 ਲੱਖ 3.5 ਲੱਖ ਰੁਪਇਆ ਤਾਂ ਉੱਥੇ ਲੱਗ ਗਿਆ ਮੇਰਾ। 3000 ਰੱਖ ਲਓ ਜੀ। 3.5 ਲੱਖ ਰੁਪਏ ਹੋਵੇ, 300 ਬੰਦਾ ਹੋਵੇ ਤੇ ਅਸੀਂ ਨਹੀਂ ਕਮਾਉਣੇ, ਮੈਂ ਵੀ ਲੈਣੇ ਆ। ਹਾਂਜੀ ਪਹਿਲਾਂ ਮੈਂ ਇਨਵੈਸਟ ਨਹੀਂ ਕੀਤੀ 3.5 ਲੱਖ। ਅਸੀਂ ਵੀ ਲੈਣੇ ਆ। ਹਾਂਜੀ। ਸਾਡਾ ਮੇਰਾ ਨਹੀਂ ਤੁਹਾਨੂੰ ਸੈਲਰੀਆਂ ਮਿਲ ਰਹੀਆਂ, ਤੁਸੀਂ ਨਾ ਨਹੀਂ ਉਹਦੇ ਚ ਸੈਲਰੀ ਨਹੀਂ ਤੁਸੀਂ ਉਹਦੀ ਪੇਨ ਕੋਈ ਨਹੀਂ ਦਿੰਦੇ। ਤੁਸੀਂ 4:30 ਵਜੇ ਫਰੀ ਸਾਹਿਬ ਘਰੋਂ ਆਏ, 7 ਵਜੇ ਉੱਥੇ ਬਹਿ ਗਏ ਹੋ ਬਸ। ਨਹੀਂ, ਇਹਦੇ ਨਹੀਂ। ਪੈਸੇ ਨਹੀਂ ਹੁੰਦੇ। ਪੈਸੇ ਉਸ ਬੰਦੇ ਹੁੰਦੇ ਨੇ ਜਿਹੜਾ 12 ਵਜੇ ਉੱਥੇ ਜਾ ਕੇ ਸਾਰਾ ਇੰਤਜ਼ਾਮ ਕਰਾਵੇ, ਗੱਲਬਾਤ। ਜਿਹੜਾ ਆਰਟਿਸਟ ਵਾਂਗੂ ਬੈਗ ਪਾ ਕੇ 5 ਵਜੇ ਆ ਗਿਆ ਵੀ ਜਿਵੇਂ ਅੱਲਾ ਮਾਫੀ ਦੇਵੇ ਗੁਲਾਟੀ ਨੂੰ ਬੁਲਾਇਆ ਸੀ, ਇਹਦੇ ਪੈਸੇ ਨਹੀਂ ਹੁੰਦੇ। ਇਹ ਟੀ ਟਾਈਮ ਇੱਥੇ ਕਰ ਲਿਆ, ਉੱਥੇ ਕਰ ਲਿਆ, ਇੱਕੋ ਹਿਸਾਬ ਆ। ਉਸਤਾਦ ਜੀ ਤੁਸੀਂ ਹਰ ਚੀਜ਼ ਆਪਣੇ ਤੇ ਨਾ ਲਿਆ ਕਰੋ, ਤੁਸੀਂ ਸਾਨੂੰ ਅੱਗੇ ਤੋਰੋ। ਤੁਸੀਂ ਸਮਝਦੇ ਅਸੀਂ ਜਦੋਂ ਇਹਨੇ ਜੋਗੇ ਹੋਗੇ ਨਾ ਉਦੋਂ ਮੈਂ ਤੁਹਾਨੂੰ ਉਹ ਬੱਸ ਕਰਦੇ। ਇੱਕ ਬੱਚਿਆਂ ਦੀ ਸਬਾਬ ਹੋ ਗਈ ਚੱਲ। ਅਸੀਂ ਝੂਠੇ ਆ, ਬਸ ਚੁੱਪ ਕਰ। ਤੁਸੀਂ ਸਮਝਦੇ ਜਹਾਲ ਦਾ ਸਰ ਪਤਾ ਨਹੀਂ ਦੁਨੀਆ ਦੇਖੀ ਆ, ਅਸੀਂ ਦੁਨੀਆ ਚਾਰ ਕੇ ਬੈਠੇ ਆ, ਯਾਰ ਚ ਹੰਡਾਈ ਬੈਠੇ ਆ। ਹਲੋ ਜੀ। 1 ਮਿੰਟ ਠਹਿਰ ਜਾਓ ਜੀ। ਕਿੰਨੇ ਵਜੇ ਕੱਲ ਆਏ ਸੀ ਤੁਸੀਂ? ਮੈਂ ਜੀ 2 ਵਜੇ। 2 ਵਜੇ। ਹਾਂਜੀ ਜਦੋਂ ਗੱਡੀ ਬਾਹਰ ਕੱਢ ਕੇ 7 ਵਜੇ ਦਾ ਪ੍ਰੋਗਰਾਮ ਸੀ, ਹਾਂਜੀ। ਤੇ ਸ਼ਰਟ ਕਿੰਨੇ ਵਜੇ ਇਸਤਰੀ ਕਰ ਰਹੇ ਸੀ ਤੁਸੀਂ ਆਪਣੇ ਕੱਪੜੇ ਕੁਪੜੇ? ਹਾਏ ਹਾਏ ਅੱਲਾ ਤਾਂ ਸਹੀ ਦੱਸ। ਅਗਲੀ ਗੱਲ ਨਹੀਂ ਕਰਨੀ ਹੁਣ। ਅੱਛਾ ਵੀ ਟਾਈਮ ਦੱਸ ਓਏ, ਟਾਈਮ ਦੱਸਣਾ ਮਿੱਠੇ। ਲਓ ਜੀ, ਮਿੱਠੇ ਮਿੱਠੇ ਨਹੀਂ ਗੱਲ ਕਰਨ ਦੇਣੀ। ਮੈਂ ਗੱਲ ਨਹੀਂ ਕਰਨ ਦੇਣੀ। ਮੈਂ ਤਾਂ ਕੱਲ ਇਹ ਸੂਟ ਆ ਕਿੰਨੇ ਵਜੇ ਇਸਤਰੀ ਕੀਤਾ ਸੀ? ਮੈਂ 5 ਵਜੇ। ਨਹੀਂ 5 ਵਜੇ ਨਹੀਂ। ਹਾਂਜੀ। 5 ਵਜੇ ਨਹੀਂ, ਅਸੀਂ ਸਮਾਨ ਰੱਖ ਰਹੇ ਸਾਂ ਤੇ ਪਹਿਲੇ ਤੂੰ ਕੀਤਾ ਫਿਰ ਦਾਨਿਸ਼ ਕੀਤਾ। ਕਮ ਸੇ ਕਮ 6:30 ਵਜੇ। ਨਹੀਂ ਅੱਛਾ ਹੁਣ ਤੁਹਾਨੂੰ ਇਸ ਚੀਜ਼ ਦਾ ਪਤਾ ਓ ਯਾਰ ਇੱਕ ਮਿੰਟ, ਇਸ ਤੇ ਅੱਜ ਤੁਹਾਡੇ ਮੈਂ ਮੰਨ ਗਿਆ ਵੀ ਤੁਹਾਡੇ ਮੈਂ ਕਿਹੜਾ ਕੰਮ ਸੀਤੇ ਲੈ ਤੂੰ ਇੱਕ ਇਹਨੂੰ ਇੱਕ ਮੈਂ ਭੇਜਿਆ ਤੁਹਾਡੇ ਆਫਿਸ, ਇਹਨੂੰ ਭੇਜਿਆ ਮੈਂ ਕਿਹਾ ਜਾਓ ਯਾਰ। ਚਲੋ ਮਕਸਦ ਇਹ ਹੈ ਕਿ ਜੀ 2 ਵਜੇ ਦੇ ਇਹ ਆਏ ਨੇ, ਆ ਕੇ ਜਦੋਂ 6:30 ਵਜੇ ਨੇ ਨਾ, 6:45 ਉਦੋਂ ਆਖਰੀ ਦਾਨਿਸ਼ ਸਾਹਿਬ ਨੱਸ ਕੇ ਬਾਹਰ ਆਏ ਨੇ, ਜਿਹੜੇ 2 ਵਜੇ ਦੇ ਆਏ ਨੇ। ਇਦਾਂ ਦੇ ਬੰਦਿਆਂ ਨੂੰ ਪੈਸੇ ਨਹੀਂ ਮਿਲਦੇ ਹੁੰਦੇ। ਨਹੀਂ ਅਸੀਂ ਲੈਣੇ ਹੀ ਉਸਤਾਦ ਜੀ, ਹਾਂਜੀ। ਕੰਮ ਕਰਨ। ਨਹੀਂ ਮੈਂ ਲੈਣੇ ਭੈਣ, ਤੁਸੀਂ ਲਵੋ। ਮੈਂ ਬਹੁਤ ਪੇਨ ਲੈਣਾ ਭੈਣ, 8 ਵਜੇ ਤੱਕ ਜ਼ਿਆਦਾ ਮੈਂ ਲੈਣੇ। ਮੇਰਾ ਕਾਰੋਬਾਰ ਹੀ ਹੈ। ਸਾਨੂੰ ਮੈਂ ਦੱਸ ਕੇ ਲੈਣੇ। ਮੈਂ ਕਿੰਨੀ ਵਾਰੀ ਕਿਹਾ ਉਹ ਭਾਈ ਦੱਸ ਕੇ ਲੈ ਲਓ ਅਗਲੇ ਕੋ, ਉਹ ਭਾਈ ਮੈਂ ਪੈਸੇ ਲੈਣੇ ਆ। ਸਾਡਾ ਹੈ ਚਿੰਗ ਜੀ ਚੱਲਣ ਦੇ 4 ਉਸਤਾਦ ਜੀ। ਮੇਰੇ ਨਹੀਂ ਚੱਲਦੇ, ਮੈਂ ਮੰਗ ਲਾਂਗਾ ਜੀ ਗਿਫਟ ਵਗੈਰਾ ਇਹ ਉਹ ਸਾਨੂੰ ਨਾਮ ਜੇ ਮਿਲੇ ਤੇ ਉਹ ਤੇ ਭਾਜੀ ਮੇਰੀ ਗੱਲ ਸੁਣੋ, ਮੈਨੂੰ ਕੋਈ ਤਕਲੀਫ ਨਹੀਂ। ਮੈਂ 3.5 ਲੱਖ ਰੁਪਏ ਲਾਇਆ ਨਾ, ਤੇ ਮੈਂ ਹੁਣ ਸੋਚਣਾ ਵਾ ਕਿ ਯਾਰ ਮੈਂ 3.5 ਨਾ ਕਵਾਂ, ਮੈਂ 5 ਕਹਿ ਦਿਆਂ। ਕਿੰਨਾ ਕਹਿ ਦਿਆਂ? 5। 3.5 ਦੇ ਵਿੱਚੋਂ ਵੀ ਅਗਲੀ ਵਾਰੀ ਮੈਨੂੰ ਸਮਝ ਆ ਗਈ ਕਿ 50,000 ਹੋਰ ਕਿੱਦਾਂ ਬਚਾਉਣਾ। 3 ਉਹ ਕਰਾਂਗੇ, 2 ਆਪ ਰੱਖਾਂਗਾ। ਇਹਨਾਂ ਨੂੰ ਕਹਿ ਦਵਾਂ ਭਾਜੀ ਮੇਰਾ 5 ਲੱਖ ਰੁਪਏ ਲੱਗਾ ਹੈ, ਤੇ ਇੱਕ ਪਾਸੇ ਇਹ ਆ ਕਿ ਭਾਜੀ 3.5 ਲੱਖ ਰੁਪਏ ਮੇਰਾ ਲੱਗਾ, ਮੈਂ 2 ਲੱਖ ਰੁਪਏ ਤੁਹਾਡੇ ਕੋਲ ਆਪਣਾ ਵੀ ਲੈਣਾ ਜੀ, ਜਾਓ ਜੋ ਹੁੰਦਾ ਕਰ ਲਓ, ਆਉਣਾ ਆ ਜਾਓ ਨਹੀਂ ਤਾਂ ਰਹਿਣ ਦੇਣਾ। ਸਿੰਪਲ। ਯੈਸ। ਆਹ ਗਟਰਾਂ ਦੇ ਜਿਹੜੇ ਪਲਾਸਟਿਕ ਪੈਪ ਸਮਝ ਆ ਰਹੀ ਗੱਲ ਦੀ? ਪੈਸੇ ਲੈ ਲੈਣੇ ਆ। ਇੱਕ ਮਿਸਾਲ ਹੈ ਯਾਰ, ਇਹ ਚ ਕੋਈ ਨਹੀਂ, ਮੰਗ ਲਓ ਤੁਸੀਂ, ਇਹ ਚ ਕਿਹੜੀ ਗੱਲ ਹੈ? ਮੰਗਣਾ ਕਿਆ ਓਏ, ਜਿਹੜਾ ਦੇਣਾ ਕਿਸੇ ਨੂੰ ਕਹਾਣੀ ਪਾ ਕੇ, ਝੂਠ ਬੋਲ ਕੇ, ਓਏ ਹੋਏ ਹੋਏ। ਉਹ ਜ਼ਿਆਦਾ ਅੱਛਾ ਵਾ ਜਾਂ ਸਿੱਧਾ ਕਹਿਣਾ ਭਾਜੀ ਮੈਨੂੰ ਜ਼ਰੂਰਤ ਆ, ਮੈਨੂੰ ਇਹਨੇ ਪੈਸੇ ਦੇ ਦੇ। ਅੱਗੇ ਜਿਹੜਾ ਦੋਵਾਂ ਚੋਂ ਕੀ ਹੈਗਾ? ਸ਼ਰਮਿੰਦਗੀ ਬਹੁਤੀ ਕਿਹਦੇ ਚ? ਉਹਦੇ ਚ ਸ਼ਰਮਿੰਦਗੀ ਕਿਉਂ ਨਹੀਂ ਕਿ ਤੁਸੀਂ ਸਾਹਮਣੇ ਨਹੀਂ ਹੋਣਾ? ਮੈਂ ਤਾਂ ਭਾਈ ਕੱਲ ਸੋਚਿਆ, ਮੈਂ ਕਿਹਾ ਖੁਦਾ ਨਾ ਖਾਸਤਾ ਫਰੀਦ ਖਾਨ ਸਾਹਿਬ ਕੋਈ ਨਿੱਕੀ ਹੁੰਦੀ ਮੇਰੇ ਨਾਲ, ਹਾਂਜੀ ਕੋਈ ਮਸਲਾ ਬਣ ਜਾਂਦਾ, ਕੋਈ ਵਾਧਾ ਘਾਟਾ ਹੋਇਆ, ਮੈਂ ਤੇ ਸਿੱਧਾ ਇਹਨਾਂ ਨੂੰ ਕਹਿ ਦੇਣਾ ਕੀ ਕਹਿਣਾ ਕਿ ਭਾਜੀ ਮੇਰਾ ਮਹੀਨੇ ਦਾ ਇੰਨਾ ਖਰਚਾ ਮੈਨੂੰ ਭੇਜੋ। ਹਾਂਜੀ। ਕਿਉਂਕਿ ਨਾ ਮੈਂ ਟੀਵੀ ਚੈਨਲਾਂ ਤੇ ਕਰ ਰਿਹਾ ਜਿੱਥੋਂ ਮੈਂ 20 ਲੱਖ ਰੁਪਏ ਮਹੀਨੇ ਦਾ ਲੈਣਾ, ਨਾ ਮੈਂ ਬਾਹਰ ਸ਼ੋਅ ਕਰ ਰਿਹਾ ਜਿੱਥੇ ਮੈਂ ਜਾ ਕੇ 15 ਲੱਖ ਰੁਪਇਆ ਈਵੈਂਟ ਦਾ ਲੈ ਕੇ ਤੇ ਮੈਂ ਗੇਮਾਂ ਪਾ ਰਿਹਾ। ਮੇਰਾ ਆਹੀ ਆ ਮੰਥਲੀ ਸਿਸਟਮ। ਮੈਂ ਇਹਨਾਂ ਨੂੰ ਕਹਿ ਦੇਣਾ ਭਾਈ 10 ਕ ਬੰਦੇ ਨਾ ਰੁਪਈਆ ਲੱਖ ਮੈਨੂੰ ਮਹੀਨੇ ਦਾ ਭੇਜੀ ਜਾਣ। ਲਓ ਜੀ। ਲੋ ਜੀ ਮਿੱਠਾ ਜੀ। ਉਸਤਾਦ ਜੀ ਇਦਾਂ ਨਹੀਂ ਹੁੰਦਾ, ਮੇਰੀ ਸੁਣੋ ਗੱਲ। ਮੈਂ ਇਦਾਂ ਹੀ ਕਰਨਾ ਵਾ। ਮੈਂ ਹੁਣ ਤੱਕ ਅਸੀਂ ਕਿਹੜਾ ਐਸਾ ਕੰਮ ਕੀਤਾ ਜਿਹੜਾ ਕਿਸੇ ਨਾਲ ਰਲਦਾ? ਚਲੋ ਕਰੋ, ਤੁਸੀਂ ਕਰੋ, ਲੇਕਿਨ ਇਹ ਬੱਚਿਆਂ ਨਹੀਂ ਅੱਲਾ ਨਾ ਕਰੇ, ਅੱਲਾ ਨਾ ਕਰੇ, ਅੱਲਾ ਮੈਨੂੰ ਇੰਨਾ ਦਵੇ ਕਿ ਮੈਂ ਦਵਾਂ। ਲੇਕਿਨ ਖੁਦਾ ਨੇ ਖਾਸਤਾ ਮੈਂ ਤੈਨੂੰ ਕਹਿ ਰਿਹਾ, ਮੈਂ ਗੀੜਾ ਨਹੀਂ ਦੇਣਾ। ਸਿੱਧਾ ਨਹੀਂ ਕਹਿੰਦਾ ਭਾਈ ਵਾਚ ਟਾਈਮ ਪੂਰਾ ਕਰਾਓ ਸਾਡਾ। ਸਾਨੂੰ ਇਹ ਨਹੀਂ ਚਾਹੀਦਾ ਨਾ ਵੇਖੋ ਪ੍ਰੋਗਰਾਮ ਨਹੀਂ ਚੰਗਾ ਫਿੱਕਾ, ਵਾਚ ਟਾਈਮ ਪੂਰਾ ਕਰਾਓ। ਨਾਲੇ ਯਾਰ ਬਿਜ਼ਨਸ ਆ ਸਾਡਾ ਬਿਜ਼ਨਸ ਆ, ਬਿਜ਼ਨਸ ਆ ਸਾਡਾ। ਮੈਂ ਅਕਸਰ ਕਹਿੰਦਾ ਹੁੰਦਾ ਕਿ ਆਰਟਿਸਟ ਆਪਣੀ ਦੁਕਾਨ, ਆਪਣਾ ਬਿਜ਼ਨਸ ਆਪ ਹੀ ਹੁੰਦੀ, ਉਹਦੀ ਆਪਣੀ ਬੋਡੀ, ਆਪਣੀ ਪਰਸਨੈਲਿਟੀ। ਆਹੋ ਉਹਦਾ ਨਾਂ ਤੇ ਇਹ ਹੁੰਦਾ ਵਾ ਵੀ ਉਹ ਕਿੱਥੇ ਕੋ ਮਤਲਬ ਕੋਈ ਦੁਕਾਨਾਂ ਚਲਾਉਂਦਾ। ਤੇ ਆਰਟਿਸਟ ਦਾ ਪਾਕਿਸਤਾਨ 'ਚ ਇਹ ਹੋਣਾ ਚਾਹੀਦਾ ਵਾ ਕਿ ਉਹਦੇ ਨਾਲ ਜਿਸ ਤਰ੍ਹਾਂ ਪਿਆਰ ਕਰਦੇ ਨਾ, ਉਹਨੂੰ 10 ਜਿਵੇਂ 10 ਉਹਨਾਂ ਨੂੰ ਆਏਗਾ, 10 ਤੈਨੂੰ, 10 ਮੈਨੂੰ, 10 ਮੈਨੂੰ, ਸਾਰੇ ਯਾਰ ਸੱਚ ਓਏ, ਲਾ ਤੇਰਾ ਉਹ ਮੈਂ ਕੱਲ ਪਿਛਲੇ ਸ਼ੋਅ 'ਚ ਕਿਹਾ ਨਹੀਂ ਤੇ ਕੁਝ ਦਿਨ ਪਹਿਲੇ ਕਿ ਯਾਰ ਮੈਂ ਉਹ ਕਿਹਾ ਸੀ ਕਿ ਯਾਰ ਉਹ ਗੇਮ ਕਰਾਂਗੇ 5-10 ਵਾਲੀ, ਤੇ ਕਿਸੇ ਨੇ ਕਿਹਾ ਹੀ ਨਹੀਂ। ਭਾਜੀ ਉਹ ਗਲਤ ਸੀ। ਉਹ ਉਦੋਂ ਸ਼ੋਅ ਚੱਲਿਆ ਸੀ, ਇੱਥੋਂ ਸ਼ੋਅ ਕਰਕੇ ਮੈਂ ਲੰਮੇ ਪਿਆ ਵਾਂ, 125 ਬੰਦਾ। ਹਾਂ ਸਭ ਤੋਂ ਖੂਬਸੂਰਤੀ ਦੀ ਗੱਲ ਹੈ, ਇੱਕ ਮੈਸੇਜ ਮੈਂ ਪੜਿਆ, ਖੁਦਾ ਦੀ ਕਸਮ ਮੇਰੀ ਅੱਖਾਂ ਨਮ ਹੋ ਗਈਆਂ। ਓਏ ਹੋਏ ਹੋਏ ਹੋਏ, ਯਕੀਨ ਕਰ ਵੀ ਮੈਸੇਜ ਪੜਦੇ ਆ ਮੱਖੀ ਜੋ ਵੱਜੀ ਹੈ। ਅੱਛਾ ਜੀ। ਓਏ ਦਿਲ ਟੁੱਟ ਗਿਆ ਉਹਨਾਂ ਦਾ। ਮਾੜਾ ਨਾ ਜੇ ਭੂੰਡ ਵੱਜ ਜਾਂਦਾ ਤਾਂ ਪੂਰਾ ਯਕੀਨ ਨਮੋ ਨਮ ਹੋ ਜਾਣਾ ਸੀ। ਮੈਂ ਫਿਰ ਉਹ ਆਥਰੂ ਮੈਸੇਜ ਤੇ ਪਾਤੇ।
ਅੱਛਾ ਕੀ ਲਿਖਿਆ ਸੀ ਮੈਟ੍ਰਿਕ ਨਹੀਂ ਨਹੀਂ ਸੱਚੀ ਮੈਂ ਦੱਸਾਂ, ਫਿਰ ਉਹਨੂੰ ਮੈਂ ਰਿਪਲਾਈ ਵੀ ਕੀਤਾ ਉਸੇ ਆਪਣੀ ਕੀਤੀ। ਉਹਨੇ ਕਿਹਾ ਜਾਨੀ ਭਾਈ ਖਾ ਜੋ ਸਿੱਟ ਲਓ, ਬਰਬਾਦ ਕਰ ਦਿਓ, ਸਾਨੂੰ ਨਹੀਂ ਪਤਾ ਤੁਸੀਂ ਕੀ ਕਰਨੇ ਆ, ਕਿੱਥੇ ਕਰਨੇ ਆ, ਕਿੱਥੇ ਵਰਤਨੇ ਆ, ਕਿਉਂ ਵਰਤਨੇ ਆ, ਆਪ ਖਰਚਣੇ ਆ, ਇਸਲਾਹੀ ਕੰਮ ਕਰਨਾ ਵਾ ਨਹੀਂ ਕਰਨਾ, ਸਾਨੂੰ ਇਹਦਾ ਕੋਈ ਗਰਜ਼ ਨਹੀਂ, ਅਸੀਂ ਇਹ ਸੋਚਣਾ ਹੀ ਨਹੀਂ। ਮੈਂ ਤੁਹਾਨੂੰ 10,000 ਰੁਪਏ ਦੇਣਾ, ਉਸ ਤੋਂ ਬਾਅਦ ਮੈਂ ਭੁੱਲ ਜਾਣਾ। ਮੈਂ ਕਿਹਾ ਯਾਰ ਵਾਹ 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 ਯਾਰ, ਔਰ ਇੱਕ ਨੇ ਨਹੀਂ ਕਿੰਨੇ, ਹਾਲਾਂਕਿ ਜਿਸ ਸ਼ੋਅ 'ਚ ਕਿਹਾ ਨਾ, ਸ਼ੋਅ 'ਚ ਅਸੀਂ ਦੱਸਿਆ ਨਹੀਂ ਸੀ ਯਾਦ ਕਰ, ਵਿੱਚ ਐਸੇ ਵੀ ਬੰਦੇ ਆਏ कि 10,000 रुपये महीना मैं दूंगा तो रिटर्न मुझे इन्वेस्टमेंट ये कब इसकी आनी शुरू होगी प्रॉफिट ਹੈ चलो वो नहीं बेचारे ਨੂੰ ਸਮਝ ਆਈ ਨਾ, ਉਹਨੇ ਸਮਝਿਆ ਕੋਈ ਕਮੇਟੀ ਟਾਈਮ ਮਾਹੌਲ ਆ ਜਾਂ ਕੋਈ ਗੱਲਬਾਤ। ਫਿਰ ਉਹਨਾਂ ਨੇ ਕਿਹਾ, ਮੈਂ ਕਿਹਾ ਭਾਈ ਦਾ ਕੋਈ ਨਹੀਂ ਕੋਈ ਨਹੀਂ ਕੋਈ ਇਹ ਹਾਂ ਕਈਆਂ ਨੇ ਕਿਹਾ, ਮੈਂ ਕਿਹਾ ਯਾਰ ਇਹ ਤੇ ਹੋ ਨਹੀਂ ਸਕਦਾ ਕਿ ਮੈਂ ਤੁਹਾਡੇ ਕੋਲ ਪੈਸੇ ਲਵਾਂ ਤੇ ਮੈਂ ਤੁਹਾਨੂੰ ਦੱਸਣਾ ਕਿ ਮੈਂ ਤੁਹਾਨੂੰ ਦਿਖਾਵਾਂਗਾ ਕਿ ਤੁਹਾਡੇ ਪੈਸੇ ਕਿੱਥੇ ਲੱਗੇ, ਸਬੂਤ ਨਾ ਦਿਖਾਵਾਂਗਾ ਪ੍ਰੂਫ, ਔਰ ਤੁਹਾਨੂੰ ਖੁਸ਼ੀ ਹੋਏਗੀ, ਤੁਸੀਂ ਕਹੋਗੇ ਯਾਰ ਜਾਨੀ ਕਮਾਲ ਕਰ ਦਿੱਤਾ ਹੀ ਯਾਰ। ਹਾਂ ਅੱਲਾਹ ਖੈਰ, ਓਏ ਹੋਏ। ਅੱਲਾਹ ਖੈਰ। ਅੱਛਾ ਮੈਨੂੰ ਰਾਤੀ ਇੱਕ ਮੈਸੇਜ ਆਇਆ ਉਸਤਾਦ ਜੀ, ਸਤੀਸ਼ ਕੁਮਾਰ ਨਾਮ ਦੇ ਇੱਕ ਭਾਈ ਜਾਨ, ਉਹ ਕਹਿੰਦੇ ਕਿ ਮੇਰਾ ਬੇਟਾ ਤਕਰੀਬਨ ਕੋਈ 18-19 ਸਾਲ ਦਾ ਬੱਚਾ ਉਹਨਾਂ ਦਾ ਫੌਤ ਹੋ ਗਿਆ, ਡੈਥ ਹੋ ਗਈ ਸੀ। ਕਹਿੰਦੇ ਕਿ ਮੈਂ ਇੱਕ ਐਸੇ ਡਿਪਰੈਸ਼ਨ 'ਚ ਚਲਾ ਗਿਆ ਕਿ ਮੈਂ ਮਤਲਬ ਬਹੁਤ ਜ਼ਿਆਦਾ ਹੀ ਹਾਰਡਲੀ ਡਿਪਰੈਸ ਹੋ ਗਿਆ। ਤੇ ਕਹਿੰਦੇ ਕਿ ਯਾਰ ਜਾਨੀ ਭਾਈ ਔਰ ਤੁਸੀਂ ਸਾਰੇ, ਸਪੈਸ਼ਲੀ ਮਿੱਠਾ, ਕਾਲੂ, ਫੈਸਲ, ਸਾਰਿਆਂ ਦਾ ਉਹਨਾਂ ਨੇ ਕੱਲੇ ਦਾ ਨਾਂ ਲੈ ਕੇ, ਤੁਹਾਡਾ ਵੀ ਉਹਨੇ ਕਿਹਾ ਜੀ ਭਾਜੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵੀ ਕਹਿਣਾ, ਤੇ ਉਹਨਾਂ ਨੂੰ ਕਹਿਣਾ ਕਿ ਬਹੁਤ ਬਹੁਤ ਧੰਨਵਾਦ। ਤੇ ਮੈਨੂੰ ਜਿਹੜਾ ਸਟ੍ਰੈਸ ਚੋਂ, ਕਿਉਂਕਿ ਇਹ ਤੋਂ ਵੱਡਾ ਕੰਮ ਹੀ ਨਹੀਂ ਕਹਿੰਦਾ ਮੇਰੇ ਲਈ, ਇਸ ਸਟ੍ਰੈਸ ਚੋਂ ਨਿਕਲਣ ਲਈ ਤੁਸੀਂ ਮੇਰੀ ਉਹ ਜਿਹੜੀ ਹੈਲਪ ਕੀਤੀ, ਤੇ ਇਹਦੇ ਲਈ ਤੁਹਾਡਾ ਬਹੁਤ ਸ਼ੁਕਰੀਆ। ਭਾਜੀ ਸਭ ਤੋਂ ਪਹਿਲੇ ਤੇ ਉਸ ਬੱਚੇ ਨੂੰ ਰੱਬ ਜਿਹੜਾ ਨਾ ਤੁਹਾਨੂੰ ਸਬਰ ਦੇਵੇ, ਔਰ ਉਹ ਬੱਚਾ ਸੀ, ਉਹਦਾ ਕੀ ਉਹਦਾ ਹੋਣਾ, ਉਹ ਤਾਂ ਬੱਚਾ ਵੈਸੇ ਹੀ ਬਖਸ਼ੇ ਬਿਛਾਏ ਹੁੰਦੇ ਨੇ ਬੱਚੇ, ਅਗਰ ਚਲੇ ਜਾਣ ਰੱਬ ਕੋ ਵਾਪਸ ਲੈ ਲਵੇ ਉਹ, ਲੇਕਿਨ ਪਿਛਲੇ ਜਿਹੜੇ ਹੁੰਦੇ ਨੇ ਨਾ, ਉਹ ਉਹਨਾਂ ਲਈ ਬਹੁਤ ਵੱਡਾ ਦੁੱਖ ਹੁੰਦਾ। ਤੇ ਭਾਜੀ ਸਭ ਤੋਂ ਪਹਿਲੇ ਤੁਹਾਨੂੰ ਰੱਬ ਸਬਰ ਦੇਵੇ। ਤੁਸੀਂ ਇਹ ਰੱਬ ਦੀ ਰਜ਼ਾ, ਰੱਬ ਦੀ ਮਰਜ਼ੀ ਸਮਝ ਕੇ ਇਹਨੂੰ ਆਪਣੇ ਦਿਲ 'ਚ ਰੱਖੋਗੇ ਨਾ, ਤੇ ਤੁਸੀਂ ਕੁਝ ਥੋੜਾ ਸਕੂਨ ਫੀਲ ਕਰੋਗੇ। ਹਾਂਜੀ ਜਦੋਂ ਅਸੀਂ ਸ਼ਿਕਵੇ 'ਚ ਪੈ ਜਾਂਦੇ ਨਾ, ਉਦੋਂ ਜ਼ਿਆਦਾ ਤਕਲੀਫ 'ਚ ਹੋ ਜਾਂਦੇ ਆ। ਇਹਦਾ ਇਹ ਹੈ ਕਿ ਉਹਨੂੰ ਰੱਬ ਦਾ ਮਾਲ ਸੀ, ਉਹਦਾ ਸੀ, ਉਹਨੇ ਦਿੱਤਾ, ਉਹਨੇ ਪੈਦਾ ਕੀਤਾ ਸੀ, ਉਹਨੇ ਦਿੱਤਾ ਸੀ, ਉਹਨੇ ਇਹਨੂੰ ਬਣਾਇਆ ਸੀ, ਉਹ ਵਾਪਸ ਲੈ ਗਿਆ। ਅਸੀਂ ਵੀ ਚਲੇ ਜਾਣਾ ਭਾਜੀ, ਠੀਕ ਹੈ ਨਾ। ਤੇ ਰੱਬ ਤੁਹਾਨੂੰ ਸਬਰ ਦੇਵੇ। ਸਾਡੇ ਲਾਲਾ ਜੀ ਜਿਹੜੇ ਨੇ, ਸੱਚ ਲਾਲਾ ਇੰਦਲੀਪ ਸਾਹਿਬ ਸਾਡੇ ਭਰਾ, ਸਾਡੇ ਉਹਨਾਂ ਦਾ ਬਹਿਨੋਈ ਫੌਤ ਹੋ ਗਿਆ ਵਿਚਾਰਿਆਂ ਦਾ, ਉਹ ਵੀ ਬਹੁਤ ਬਹੁਤ ਅੱਲਾਹ ਪਾਕ ਉਹਨਾਂ ਨੂੰ ਗਰੀਕੇ ਰਹਿਮਤ ਕਰੇ, ਪਿਛਲਿਆਂ ਨੂੰ ਸਬਰ ਦੇਵੇ। ਬੜਾ ਸਾਜੀ ਦੇਖੋ, ਮੈਂ ਤਾਂ ਦੱਸਾਂ ਨਾਜ਼ਰੀਨ ਨਾ, ਕੁਵਾਰਾ ਬੱਚਾ ਕੋਈ ਫੌਤ ਹੋ ਜਾਂਦਾ ਨਾ, ਤੇ ਉਹਦਾ ਹੀ ਦੁੱਖ ਹੁੰਦਾ ਤੁਹਾਨੂੰ, ਸਿਰਫ ਉਹਦਾ ਹੀ। ਜਦੋਂ ਕਿਸੇ ਦਾ ਵਿਆਹਿਆ ਪੁੱਤ ਫੌਤ ਹੁੰਦਾ, ਜਿਹਦੇ ਬੱਚੇ ਨੇ, ਕਿਸੇ ਦਾ ਬਹਿਨੋਈ ਫੌਤ ਹੋ ਗਿਆ, ਕਿਸੇ ਦਾ ਜਵਾਈ ਫੌਤ ਹੋ ਗਿਆ, ਉਸਤਾਦ ਜੀ ਉਹ ਤੇ ਦੁੱਖ, ਉਹਦਾ ਤੇ ਦੁੱਖ ਆਪਣੀ ਜਗ੍ਹਾ ਤੇ, ਲੇਕਿਨ ਅੱਗੋਂ ਜਿਹੜੀ ਦੁੱਖ ਆ, ਮੇਰੀ ਧੀ ਕੀ ਕਰੂਗੀ, ਮੇਰੇ ਨਵਾਸੇ ਕੀ ਕਰਨਗੇ, ਯਾਰ ਸਾਡੀਆਂ ਭਾਂਜੀਆਂ ਭਾਂਜੇ ਹੁਣ ਕਿੱਧਰ ਜਾ। ਤੁਹਾਡੇ ਤੇ 5-7 ਜਾਣਿਆਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਪੈ ਜਾਂਦੀ। ਇੱਕ ਬਹਿਨੋਈ, ਤੇਰਾ ਵੀ ਬਹਿਨੋਈ ਫੌਤ ਹੋਇਆ ਸੀ ਨਾ, ਉਹਨੂੰ ਵੀ ਅੱਲਾ ਉਹਦੇ ਗੁਨਾਹ ਮਾਫ ਕਰੇ, ਗਰੀਕੇ ਰਹਿਮਤ ਕਰੇ। ਲੇਕਿਨ ਉਸਤਾਦ ਜੀ ਹੁਣ ਤੁਸੀਂ, ਜਦੋਂ ਉਹ ਹੁੰਦਾ ਸੀ ਉਦੋਂ ਭੈਣ ਯਾਦ ਆ ਗਈ, ਨਾ ਆਈ, ਚਲੇ ਗਏ ਨਾ, ਉਹ ਹਿਸਾਬ ਸੀ। ਲੇਕਿਨ ਜਦੋਂ ਪਤਾ ਲੱਗ ਜੇ ਬਹਿਨੋਈ ਫੌਤ ਹੋ ਗਿਆ, ਉਦੋਂ ਹਰ ਟਾਈਮ ਉਹਦਾ ਖਿਆਲ ਰੱਖਣਾ ਪੈਂਦਾ, ਜ਼ਿੰਮੇਵਾਰੀ ਪੈ ਜਾਂਦੀ ਨਾ। ਮਾਂ ਪਿਓ ਅਗਰ ਹੈਗੇ ਤੇ ਉਹਨਾਂ ਨੂੰ ਉਸ ਆਪਣੀ ਧੀ ਦਾ ਮੇਰੇ ਹਿਸਾਬ ਨਾਲ ਉਸਤਾਦ ਜੀ, ਅਗਰ ਜਵਾਈ ਜਾਂ ਬਹਿਨੋਈ ਅਗਰ ਡੈਥ ਹੋ ਜੇ, ਉਹਦੀ ਹੋਣੀ ਹੈ ਜ਼ਾਹਰੀ ਬਾਤ, ਅਗਰ ਹੋ ਜੇ, ਤੇ ਜਿਹੜੇ ਉਹਦੇ ਘਰ ਦੇ ਨੇ, ਯਾਨੀ ਉਹਦੇ ਸਹੁਰੇ, ਯਾਨੀ ਅਗਰ ਕਿਸੇ ਦਾ ਬਹਿਨੋਈ ਫੌਤ ਹੋ ਗਿਆ, ਤੇ ਜਿਸ ਘਰ 'ਚ ਵਿਆਹੀ ਆ, ਉਹਨਾਂ ਨੂੰ ਜ਼ਿੰਮੇਵਾਰੀ ਬਹੁਤੀ ਫੀਲ ਕਰਨੀ ਚਾਹੀਦੀ। ਨਾ ਕਿਉਂ ਕਹਿਣ ਵੀ ਹੁਣ ਸਾਡਾ ਪੁੱਤ ਹੀ ਨਹੀਂ ਰਿਹਾ, ਇਹ ਵੀ ਹੁਣ ਜਿਨ੍ਹਾਂ ਦੀ ਹੈਗੀ ਲੈ ਜਾਣ ਮਾਂ। ਓਏ ਯਾਰ ਓਏ ਹੋਏ ਉਸਤਾਦ ਜੀ, ਉਹਨਾਂ ਨੂੰ ਚਾਹੀਦਾ ਕਿ ਭਾਵੇਂ ਹੁਣ ਪੁੱਤ ਨਹੀਂ ਰਿਹਾ, ਲੇਕਿਨ ਸਾਡੇ ਪੁੱਤ ਨੇ ਵਿਆਹ ਕੇ ਲਿਆਂਦੀ ਸੀ, ਸਾਡੀ ਧੀ ਆ, ਸਾਡੇ ਦੋ ਮੇਰੇ ਪੋਤੇ ਪੋਤੀਆਂ ਨੇ, ਭਤੀਜੇ ਭਤੀਜੀਆਂ ਨੇ, ਤੇ ਉਹਨਾਂ ਨੂੰ ਪਹਿਲੇ ਨਾਲੋਂ ਵੀ ਜ਼ਿਆਦਾ ਸਿਰ ਤੇ ਚੁੱਕ ਕੇ ਬਾਲਣ। ਹਾਂਜੀ ਹਨਾ, ਉਹਨਾਂ ਦਾ ਖਿਆਲ ਰੱਖਣਾ ਹੀ ਚਾਹੀਦਾ। ਖੈਰ ਚਲੋ ਓਕੇ, ਅਗਲਾ ਸ਼ੋਅ ਆਪਾਂ ਕਰਨਾ, ਉਹਦੀ ਜਿਹੜਾ ਡਿਸਕਸ਼ਨ, ਅਗਲਾ ਸ਼ੋਅ ਜਿਹੜਾ ਕਰਨਾ ਭਾਜੀ, ਉਹਦੀ ਡਿਸਕਸ ਆ, ਉਹਦੇ 'ਚ ਪਹਿਲੇ ਹੁਣੇ ਹੀ, ਬਲਕਿ ਮੈਨੂੰ ਦੱਸ ਦਿਓ 1 ਮੰਥ ਪਹਿਲੇ ਹੀ, ਹਾਂ ਹੁਣੇ ਹੀ ਦੱਸ ਦਿਓ। ਤੇ ਤਕਰੀਬਨ ਉਹਦੀ ਡੇਟ ਹੋਏਗੀ ਕੋਈ ਮਹੀਨੇ ਬਾਅਦ, ਤੁਸੀਂ ਦੇਖਣਾ ਮਹੀਨੇ ਬਾਅਦ ਹਿਸਾਬ ਰੱਖਣਾ, ਪੈਸੇ ਪੂਸੇ ਵੀ ਜੋੜ ਲੈਣ। ਹਾਂਜੀ, ਦਿਨ ਜਿਹੜਾ ਵਾ ਉਹ ਫੈਸਲਾਬਾਦ ਹੀ ਹੋਏਗਾ। ਦਿਨ ਤੁਸੀਂ ਜਿਹੜਾ ਸਾਨੂੰ ਜਿਹੜਾ ਨਾ, ਉਹ ਨਾਲ ਦਿਨ ਜਿਹੜਾ ਤੁਹਾਡੇ ਲਈ ਈਜ਼ੀ ਉਹ ਲਿਖ ਦੇਣਾ, ਜੁਮੇਰਾਤ ਜਾਂ ਜੁਮਾ ਤੇ ਸੰਡੇ ਜਾਂ ਹਫਤਾ। ਜੁਮੇਰਾਤ। ਹੁਣ ਤੁਸੀਂ ਕੀ ਲਿਖਣਾ ਭਲਾ? ਹੁਣ ਤੁਸੀਂ ਲਿਖਣਾ ਵਾ ਆਈਡੀ ਕਾਰਡ ਨੰਬਰ, ਮੋਬਾਈਲ ਨੰਬਰ, WhatsApp ਵਾਲਾ 2, ਤੀਸਰਾ ਕਿ ਆਈ ਸੁਜੈਸ਼ਨ ਸੁਜੈਸ਼ਨ ਦੇ
ਯਾਨੀ ਉਹ ਆਪਸ਼ਨਲ ਹੋਏਗਾ ਕਿ ਅਸੀਂ ਮਤਲਬ ਜਿਹਦੇ ਜ਼ਿਆਦਾ ਫਿਰ ਹੋਏ ਫਿਰ ਉਹ ਕਰ ਲਾਂਗੇ, ਫਿਰ ਤੁਹਾਨੂੰ ਥੋੜਾ ਜਿਹਨਾਂ ਨੂੰ ਉਹ ਨਹੀਂ ਸੂਟ ਕਰੇਗਾ ਉਹਨਾਂ ਨੂੰ ਥੋੜਾ ਕੰਪਰੋਮਾਈਜ਼ ਕਰਨਾ ਪਏਗਾ। ਜ਼ਿਆਦਾ ਕੀ ਦਿਨ ਕਿ ਸਾਨੂੰ ਜੀ ਜੁਮੇਰਾਤ ਬਾਰੇ ਜਾਂ ਜੁਮਾ ਬਾਰੇ ਜਾਂ ਟਾਈਮ ਹੋਏਗਾ 9 ਤੋਂ 12 9 ਤੋਂ 12 ਰਾਤ ਰਾਤ 9 ਤੋਂ 12 ਠੀਕ ਹੈ ਜੀ, ਕਿਉਂਕਿ 7 ਵਜੇ ਜਿਹੜਾ ਬਹੁਤ ਸਾਰੇ ਕੰਮਾਂ ਤੇ ਹੁੰਦੇ ਨੇ, ਹਾਂਜੀ। ਹਿਸਾਬ ਕਰਨਾ ਹੁੰਦਾ, 9 ਕਰ ਲਓ ਤੁਸੀਂ। ਉਸਤਾਦ ਜੀ ਦਿਨ ਜਿਹੜਾ ਨਾ ਮੇਰੇ ਹਿਸਾਬ ਨਾਲ ਤੁਸੀਂ ਸੰਡੇ ਰੱਖ ਲਓ। ਇਤਵਾਰ ਸਾਰੇ ਜਿਹੜੇ ਸੁਣ ਲਓ ਜੀ, ਠੀਕ ਦੋ ਹੈ। ਤਰੀਕੇ ਹੋ ਸਕਦੇ ਨੇ। ਜੁਮੇ ਵਾਲੇ ਦਿਨ ਤੁਸੀਂ ਭਾਵੇਂ 6 ਤੋਂ 10 ਰੱਖ ਲਓ, ਫੈਸਲਾਬਾਦ ਚੱਕ ਕਿਤੇ ਹੀ ਤੁਸੀਂ ਦੱਸਣਾ ਜੀ ਕਿ ਜੁਮੇ ਵਾਲੇ ਦਿਨ 6 ਤੋਂ 10 ਰੱਖ ਲਈਏ ਜਾਂ 7 ਤੋਂ 10 ਰੱਖ ਲਈਏ। ਅਗਰ ਕਿਉਂਕਿ ਹੋਣਾ ਫੈਸਲਾਬਾਦ 'ਚ ਹੀ ਆ, ਤੇ ਜੁਮੇਰਾਤ ਵਾਲੇ ਦਿਨ 9 ਤੋਂ 12 ਰੱਖ ਲਈਏ, ਜਾਂ ਕਿ ਤੁਸੀਂ ਹਫਤੇ ਵਾਲੇ ਦਿਨ, ਕਿਉਂਕਿ ਹਫਤੇ ਵਾਲੇ ਦਿਨ ਤੇ ਗਵਰਨਮੈਂਟ ਸਿਸਟਮ ਆ, ਆਮ ਜਿਹੜੇ ਸਾਡੇ ਫੈਸਲਾਬਾਦ ਹਫਤੇ ਵਾਲੇ ਦਿਨ ਮਾਰਕੀਟਾਂ ਖੁੱਲੀਆਂ ਹੁੰਦੀਆਂ, ਖੁੱਲੀ ਹੁੰਦੀ ਉਹ ਠੀਕ ਹੈ ਨਾ। ਲਿਆਦਾ ਫੈਸਲਾਬਾਦ ਦੇ ਵਿੱਚ ਜਿਹੜਾ ਨਾ ਉਹ ਜੁਮੇਰਾਤ ਜਾਂ ਜੁਮਾ ਹੀ ਹੋ ਸਕਦਾ। ਹਾਂਜੀ ਨਹੀਂ ਜੁਮੇਰਾਤ ਦਾ ਟਾਈਮ ਵੀ ਇਹ ਹੋ ਸਕਦਾ ਕਿ ਅੱਛਾ, ਦੋ ਟਾਈਮਾਂ 'ਚ ਤੁਸੀਂ ਟਾਈਮ ਦੱਸਣਾ, ਆਪਣਾ ਟਾਈਮ ਨਹੀਂ ਦੱਸਣਾ ਕਿ 4 ਤੋਂ 7 ਕਰ ਲਓ, ਇਹ ਤਾਂ ਉਹ ਮੈਂ ਸਿਆਪੇ 'ਚ ਪੈ ਜਾਵਾਂਗਾ। ਦੋ ਟਾਈਮ ਨੇ, ਜੁਮੇਰਾਤ ਵਾਲੇ ਦਿਨ 9 ਤੋਂ 12, 9 ਤੋਂ 10 ਕਰ ਲਓ, 9 ਤੋਂ 11 ਤੱਕ ਕਰ ਲਓ, 9 10 11 12, ਹਾਂ 9 ਤੋਂ 11 ਕਰ ਲਓ, 12 ਤੱਕ ਕਰ ਲਓ ਜੁਮੇਰਾਤ ਨੂੰ। ਜੁਮੇ ਵਾਲੇ ਦਿਨ ਭਾਵੇਂ 6 ਵਜੇ ਤੋਂ ਕਰ ਲਓ, 6 ਤੋਂ 7 6 ਤੋਂ 10 ਕਰ ਲਓ, 4 ਘੰਟੇ 6 ਤੋਂ 10। ਕਿ ਜਿਹੜੇ ਆਊਟ ਆਫ ਕੰਟਰੀ ਸਿਟੀ ਤੋਂ ਆਉਣੇ ਨੇ ਨਾ, ਅਸਲ 'ਚ ਹੋਇਆ ਇਹ ਵਾ ਕਿ ਇਸ ਵਾਰੀ ਜਿਹੜਾ ਨਾ ਅਸੀਂ ਮੇਲ ਲੇਟ ਕੀਤੀ, ਸਵੇਰ 4 ਵਜੇ ਗਏ, ਲੋਕਾਂ ਨੇ ਉਸ ਵਜ੍ਹਾ ਤੋਂ ਲੇਟ ਹੋਏ, ਅਦਰਵਾਈਜ਼ ਉਹਨਾਂ ਨੂੰ 5 ਵਜੇ ਵੀ ਕਹੋ ਨਾ, ਲੋਕ ਆਪਣੇ ਟਾਈਮ ਤੇ ਸਾਰੀ ਮੈਂ ਇਸੇ ਤੋਂ ਹੀ ਦੱਸਦਾ ਨਾ ਕਿ ਮਿਸਟੇਕ ਹੋ ਗਈ। ਨੈਕਸਟ ਮੈਂ ਕਹਿ ਰਿਹਾ ਫਾਈਨਲ ਅਮਟੇ ਤੋਂ ਪਿਛਲਾ ਸਾਰਾ ਜੁਮੇਰਾਤ ਵਾਲੇ ਦਿਨ ਅਗਰ ਤੁਸੀਂ ਆਉਣਾ ਨਾ ਜੁਮੇਰਾਤ, ਤੇ ਤੁਸੀਂ ਲਿਖਣਾ ਕਿ ਜੀ ਸਾਨੂੰ ਜੁਮੇਰਾਤ ਸੂਟ ਕਰਦੀ ਹੈ, ਔਰ ਟਾਈਮ ਹੈਗਾ ਜੀ ਜੁਮੇਰਾਤ ਨੂੰ 9 ਤੋਂ 11 ਤੋਂ 12, 9 ਤੋਂ 12 ਠੀਕ ਹੈ ਜੀ। ਜੁਮੇ ਵਾਲੇ ਦਿਨ ਸਾਨੂੰ ਜੀ ਫਰਾਈਡੇ ਸੂਟ ਕਰਦਾ ਵਾ, ਤੇ ਜਨਾਬ ਜੀ ਭਾਵੇਂ 6 ਤੋਂ 10 4 ਘੰਟੇ ਮੇਰਾ 6 ਤੋਂ 9 ਕਰ ਲਓ, ਖਿਰਦਿਆਂ ਖੁਰਦਿਆਂ ਸੈਲਫੀਆਂ ਲੈਂਦਿਆਂ ਬਿਲਦਿਆਂ ਤੁਹਾਨੂੰ 10 ਵੱਜ ਹੀ ਜਾਂਦੇ। ਚਲੋ ਜੀ ਇਹ ਦੋਵੇਂ ਤੁਸੀਂ ਦੱਸਣਾ। ਔਰ ਜਨਾਬ ਜੀ 2000 ਰੁਪਇਆ ਵੱਡੇ ਬੰਦੇ ਦਾ, 1000 ਰੁਪਇਆ ਬੱਚੇ ਦਾ, ਤੇ ਬਜ਼ੁਰਗ ਦਾ 2000 ਰੁਪਇਆ ਮੇਰੇ ਹਿਸਾਬ ਨਾਲ ਬਿਲਕੁਲ ਦੋ ਮਕਬੂਲ ਬੱਚਿਆਂ ਨੇ ਇੱਕ ਬੱਚਾ ਫ੍ਰੀ ਵੀ ਕਰੋ ਭਾਜੀ। ਇਹ ਹਿਸਾਬ ਨਾਲ ਮਕੂਣਾ ਸਾਰਾ ਇੱਥੇ ਆ ਜਾਣਾ ਉਹ ਯਾਰ ਨਹੀਂ 2000 ਰੁਪਇਆ ਵੱਡੇ ਬੰਦੇ ਦਾ, 1000 ਰੁਪਇਆ ਬੱਚੇ ਦਾ ਪਾਏ। ਯਾਨੀ ਕਿ ਅਗਰ 3 ਬੱਚੇ ਨੇ, 2 ਮੀਆਂ ਬੀਵੀ ਨੇ, 2 ਤੋਂ 2 4 ਤੇ 2 ਬੱਚੇ ਨੇ 5 5.5 ਠੀਕ ਹੈ ਭਾਈ। ਏਜ ਨਾਲ ਛੋਟੇ ਬੱਚੇ ਤਾਂ ਜੀ ਉਹਨਾਂ ਲਈ ਉਹ ਬੈਨੀਫਿਟ ਪੁੱਤ ਤੂੰ ਭਾਜੀ ਬੱਚੇ ਇਹ ਨਹੀਂ ਹੁਣ ਕਿ ਇੱਕ ਅੰਮੀ ਆਵੇ 60 ਸਾਲ ਦੀ ਨਾਲ 40 ਸਾਲ ਦਾ ਪੁੱਤਰ ਹੋਵੇ ਤੇ ਕਵੇ ਵੀ ਮੇਰਾ ਬੱਚਾ ਹੀ ਆ। ਹੁਣ ਤੂੰ 1000 ਯਾਨੀ ਕਿ 10 12 14 ਸਾਲ ਦੇ ਬੱਚੇ ਤੋਂ ਥੱਲੇ ਨਿਜ਼ਾਮ। ਹਾਂਜੀ ਸਾਰਿਆਂ ਨੂੰ ਡਰੈਸ ਨਾ ਦੱਸਦੀ, ਸਾਹਮਣੇ ਕੈਬਨ ਜਿਹਾ ਬਣਾ ਕੇ ਮਹੀਨਾ ਪਹਿਲੋਂ ਬੈਠੇ ਜੀ ਭਾਈ 2000 ਰੁਪਏ ਵੱਡੇ ਦਾ ਭਾਈ, 1000 ਰੁਪਏ ਬੱਚੇ ਦਾ। ਤਾਂ ਜੀ ਸਿੱਧੀ ਗੱਲ। ਇਹਦੇ ਨਾਲ ਖੱਪ ਖਪਈਆ ਇੱਕ ਰੇਟ ਰੱਖੋ, 1500 ਰੱਖ ਲਓ, ਬੱਚਾ ਜਿਹੜਾ 10 ਸਾਲ ਤੋਂ ਥੱਲੇ ਦਾ ਉਹ ਅਬਾਸ ਭਾਈ ਨਹੀਂ 10-15 ਸਾਲ ਤੱਕ ਰੱਖ ਲਓ, ਇਸ ਤੋਂ ਉੱਤੇ ਜਿਹੜੇ ਹੋਏ ਉਹਨਾਂ ਦੇ ਪੈਸੇ ਉਸਤਾਦ ਜੀ ਹੁਣ ਤੁਹਾਨੂੰ ਗੱਲ ਦੱਸਾਂ ਅਸੀਂ ਉੱਥੇ ਕਿੱਥੇ ਇੱਕ ਬੱਚੇ ਦੀ ਉਮਰ 11 10.5 ਮਹੀਨੇ ਆ, ਉਹ ਕਵੇ ਜੀ 3 ਘੰਟੇ ਰਹਿੰਦੇ 6 ਮਹੀਨੇ ਦੀ ਤੇ ਖੈਰ ਆ, ਚਲੋ ਇਹਨੂੰ ਰਹਿ ਫੇਰ ਤਾਂ ਜੀ ਉਦਾਂ ਵੀ ਰੋਲਾ ਬਣ ਜਾ। ਉਸਤਾਦ ਜੀ ਉਦਾਂ ਨਹੀਂ ਬਣਨਾ ਰੋਲਾ। ਬੱਚਿਆਂ ਦਾ ਵਿੱਚ ਉਹਨਾਂ ਨੇ ਹਾਂ ਬੱਚੇ ਜਿਹੜੇ ਵੀ ਆ ਭਾਜੀ 1000 ਰੁਪਏ ਦੇ ਦਿਓ ਬੱਚੇ। ਕੰਨਿਆਂ ਨੇ ਆਣ ਕੇ ਸੁੱਤੇ ਰਹਿਣਾ ਉੱਥੇ ਇਦਾਂ। ਉਹ ਨਹੀਂ ਭਾਈ ਸੁੱਤੇ ਰਹਿੰਦੇ ਉਹ ਯਾਰ ਜਦੋਂ ਇਦਾਂ ਦੀ ਗੱਲ ਹੁੰਦੀ ਹੋਵੇ ਨਾ ਉਦੋਂ ਨਾ ਵਿੱਚ ਬੌਂਗੀ ਮਾਰਿਆ ਕਰ, ਸਾਰਾ ਕਨਫਿਊਜ਼ ਕਰ ਦਿੰਦਾ ਤੂੰ। ਹਾਂ 10 ਸਾਲ ਤੋਂ ਬੱਚਾ ਫ੍ਰੀ ਕਰ ਦਿਓ, 10 ਸਾਲ ਤੋਂ ਉੱਪਰ 1000 ਰੁਪਏ ਪਾ ਦਿਓ। ਮੈਂ ਵੀ ਇਹ ਗੱਲ ਕਹਿ ਰਿਹਾ। ਚਲੋ ਜੀ ਠੀਕ ਆ ਜੀ। ਓਏ 9.5 ਸਾਲ ਦਾ ਬੱਚਾ ਚੰਗਾ ਭਲਾ ਹੁੰਦਾ ਹੈ। ਨਹੀਂ ਉਸਤਾਦ ਜੀ ਲੇਕਿਨ ਉਹ ਪਲਾਓ ਦੀ ਪਲੇਟ ਨਹੀਂ ਖਾ ਸਕਦਾ। ਉਹ ਤੇਰੀ ਸੋਚ ਆ, ਸਹੀ ਸਾਹਿਬ ਇੱਥੇ ਸੋਚ ਆ। ਇਹਦੇ ਬੱਚੇ ਨੂੰ ਤੁਸੀਂ ਉਸਤਾਦ ਜੀ ਮੈਂ ਸ਼ੋਅ 'ਚ ਹੀ ਬੈਠਾ, ਨਹੀਂ ਸੋਚ ਆ। ਨਹੀਂ ਸੋਚ ਅੱਛਾ ਤੁਹਾਡੀ ਗੱਲ ਸੋਚ ਫਿਰ ਕਿਤੇ ਹੋਰ ਹੀ ਨਿਕਲਿਆ ਉਸਤਾਦ ਜੀ। ਫ੍ਰੀ ਜੀ ਨਹੀਂ ਅੱਛਾ ਇਹ ਤਾਂ ਸੋਚ ਆ ਜਾਓ। ਗੱਲ ਕਰ ਮਿਹਰਬਾਨੀ। ਉਹ ਅੰਨੇ ਦੀ ਦੂਰਬੀਨ ਨੂੰ ਕੋਈ ਗੱਲ ਕਰ। ਉਸਤਾਦ ਜੀ ਮੇਰੇ ਇਹਦਾ ਬੱਚਾ ਜਿਹੜਾ ਨਾ ਉਹਦਾ ਤੈਨੂੰ ਪਤਾ ਨਹੀਂ ਹੈਗਾ ਉਹਦੇ ਖਾਣ ਪੀਣ ਦਾ। ਉਹ ਆ ਗਏ ਨਾ 2 ਬੱਚੇ ਹਨਾ, 2 ਬੱਚੇ। ਤੂੰ ਬੱਚਿਆਂ ਦਾ ਕਹਿਣ ਦੇ ਤਾਂ ਸਹੁਰਾ ਵੀ ਆ ਵੀ ਬਹਿ ਕੇ ਆਉਂਦਾ ਸੀ, ਕਹਿੰਦਾ ਬੱਚਿਆਂ ਨਾਲ 1000 ਰੁਪਏ ਫੜੋ ਬਹਿ ਕੇ। ਨਹੀਂ ਸਾਜ ਜੀ ਤੁਸੀਂ ਫਾਈਨਲ ਦੱਸੋ ਨਾ, ਬੱਚੇ ਠੀਕ ਆ ਫੀਸ ਲਾ ਦਿਓ, ਬੱਚੇ ਬਾਕੀ ਬਹੁਤ ਖਾਂਦੇ ਫ੍ਰੀ ਸਾਹਿਬ, ਤੁਹਾਡੀ ਸੋਚ ਯਾਰ ਨਹੀਂ ਉਹ ਕਿੰਨਾ ਖਾ ਲੈਣਗੇ ਵਿਚਾਰੇ। ਯਾਰ ਉਹ ਆਪੇ ਹੁਣ ਤੁਸੀਂ ਕਹਿੰਦੇ ਭਾਵੇਂ ਨਾ 2000 ਰੁਪਇਆ ਵੱਡੇ ਦਾ, 1000 ਰੁਪਇਆ ਬੱਚੇ ਦਾ। ਹਾਂਜੀ ਕਨਫਿਊਜ਼ ਨਾ ਕਰੋ। ਬੱਚਾ ਇਹ ਆ ਕਿ ਵੀ 10-12 ਸਾਲ ਦਾ, ਤੁਸੀਂ ਆਪ ਹੀ ਦੇਖ ਲੈਣਾ। ਮੈਂ ਹੁਣ ਤੁਸੀਂ ਬੱਚੇ ਨੂੰ ਹਰਾਮ ਖਵਾਉਣਾ ਕਿ ਹਲਾਲ। ਇਹਦੇ ਬੱਚੇ ਸਕੂਲੇ ਜਾਂਦੇ ਸੀ ਨਾ, ਬੱਚੇ ਦੂਸਰੇ ਟਿਫਨ ਲੁਕਾਉਂਦੇ ਸੀ, ਹੁਣ ਕਹਿੰਦੇ ਕਾਲੂ ਦੇ ਬੱਚੇ ਖਾ ਜਾਂਦੇ। ਅੱਛਾ ਉਸਤਾਦ ਜੀ ਆਪਣੇ ਕੋ ਕੀ ਗਲਤੀਆਂ ਹੋਈਆਂ?
ਉਹ ਯਾਰ ਹੋ ਦੱਸ ਗਿਆ ਤੇ ਯਾਰ ਦਿੱਤੀਆਂ ਯਾਰ ਸਾਰਾ ਕੁਝ ਮਿੱਠੇ ਉਹ ਮੇਰੀ ਗੱਲ ਨਹੀਂ ਕਿ ਸਮਝੇ ਭਾਈ ਇਸ ਟਾਈਮ ਕੀਤਾ, ਲੇਟ ਹੋ ਗਏ, ਸਵੇਰੇ 12 ਘੰਟੇ ਪਹਿਲੇ ਕੀਤਾ, ਉੱਥੇ ਜਾ ਕੇ ਜਿਹੜੀਆਂ ਗਲਤੀਆਂ ਹੋਈਆਂ ਸਾਰੀਆਂ ਸੁੱਤਾ ਸੀ ਤੂੰ। ਜ਼ਿਲ੍ਹੇ ਲਾਈਟ ਤੁਸੀਂ ਸਮਝੇ ਨਹੀਂ ਔਨ ਦਾ ਸਟੇਜ ਦੀ ਮੈਂ ਪੁੱਛ ਰਿਹਾ ਹਾਂਜੀ, ਉਹ ਵੀ ਦੱਸ ਦਿੱਤੀਆਂ। ਇਹ ਤਾਂ ਸਰਵ ਉਹ ਵੀ ਦੱਸ ਦਿੱਤੀਆਂ। ਇਸ ਤੋਂ ਇਲਾਵਾ ਸਾਨੂੰ ਅੱਗੇ ਤੋਂ ਕੀ ਕਰਨਾ ਚਾਹੀਦਾ ਉਹ ਦੱਸਣ। ਉਹ ਅਸੀਂ ਆਪ ਕਰ ਲਾਂਗੇ, ਉਹ ਸਾਡਾ ਆਪਣਾ ਇੰਟਰਨਲ ਮਾਮਲਾ ਕਿ ਅਸੀਂ ਉੱਥੇ ਕੀ ਸਕ੍ਰਿਪਟ ਕਰਨਾ ਹੈ। ਮੈਨੇਜਮੈਂਟ ਕੀ ਦੂਜੀ ਗੱਲ ਆ ਭੈਣ, ਕਿਸੇ ਨੇ ਆਪਣੀ ਪ੍ਰੋਡਕਟ ਸਾਨੂੰ ਉਹਦਾ ਉਹ ਕੋਈ ਸਪਾਂਸਰ ਵੀ ਕਰੋ ਭੈਣ, ਉਹ 5-7-10 ਲੱਖ ਰੁਪਇਆ ਸਾਨੂੰ ਬਚੇ ਯਾਰ ਸ਼ੋਅ ਦਾ ਇੱਕ। ਹਾਂ ਹਾਂ ਠੀਕ ਹੈ ਨਾ, ਸਪਾਂਸਰ ਵੀ ਕਰੋ, ਅਸੀਂ ਉੱਥੇ ਗੇਮ ਸ਼ੋਅ ਕਰਾਂਗੇ, ਤੁਹਾਡੇ ਸਪਾਂਸਰ ਚੀਜ਼ਾਂ ਅਸੀਂ ਲੋਕਾਂ ਨੂੰ ਦੇਵਾਂਗੇ, ਪਿੱਛੇ ਤੁਸੀਂ ਆਪਣੇ ਉਹ ਲਵਾ ਲਓ ਭਾਵੇਂ ਸਾਰਾ ਸਪਾਂਸਰ ਨਿਜ਼ਾਮ। ਹੌਲੀ ਹੌਲੀ ਜੀਤੋ ਫੈਸਲਾਬਾਦ ਸ਼ੁਰੂ ਕਰ ਲਾਂਗੇ। ਹਾਂ ਜੀ ਤੋਂ ਫੈਸਲਾਬਾਦ ਜਾਨੀ ਕਿਸਨ ਹਾਂ, ਜਾਨੀ ਗੇਮ ਸ਼ੋਅ ਜੀਤੋ ਫੈਸਲਾਬਾਦ, ਠੀਕ ਹੈ ਨਾ। ਲੇਕਿਨ ਮਾਲ ਆਪਣਾ ਕੱਢੋ, ਮੋਟਰਸਾਈਕਲਾਂ ਦਿਓ, ਇੱਕ ਦੀ ਕਾਰ ਵੀ ਦੇ ਦਿਓ ਮੈਨੂੰ, ਫਿਰ ਮੈਨੂੰ ਜਨਾਬ ਜੀ ਭਾਂਡੇ, ਡਿਨਰ ਸੈੱਟ, ਜੋ ਵੀ ਤੁਹਾਡਾ ਤੁਸੀਂ ਦੇ ਸਕਦੇ ਨਾ, ਅਸੀਂ ਤੁਹਾਡਾ ਨਾਮ ਲੈ ਕੇ ਉਹ ਤਾਰਕ ਜੀ ਸਾਹਿਬ ਹੈ ये जी जनाब ये सवाल किया है उनके ने फलानी मोटरसाइकिल वालों ने, इनका कहना है कि हमारी मोटरसाइकिल देर बाद चले। ਹਾਂਜੀ ਕਮਾਨ ਬਣਾਉਣਾ ठीक है ਆਓ ਮਹਿਮਾਨ ਹੈ ਸਟਿੰਗ ਬਣਾਉਣੇ ਵਾਲੋਂ ਕੇ ਇਹ ਬੱਚੇ ਨਾ ਸਦਿਓ ਤਾਂ ਅੱਲਾ। ਪਤਾ ਨਹੀਂ ਹੈਗਾ ਯਾਰ ਮੈਂ ਨਹੀਂ ਲੈ ਕੇ, ਤੂੰ ਆਪਣੇ ਬੱਚੇ ਦੇ ਉਹਦੇ ਲੋਲੀਪੌਪ ਤੋਂ ਇੱਕ ਦੋ ਨੂੰ ਛਿੱਤਰ ਮਾਰ ਦੇਣਾ, ਤੂੰ ਉਹਨਾਂ ਨੂੰ ਲੈ ਜਿਹਨੇ ਸਿਰ ਖੁੰਨਾ ਖੋਲਿਆ ਨਾ ਤੇਰੇ ਮੁੰਡੇ ਨੇ ਨਾਲ ਦੇ ਸ਼ੋਅ ਤੇ ਉਹਨੂੰ ਲੈ ਸ਼ੋਅ ਤੇ ਅੱਛਾ ਮੁੰਡੇ ਗੱਲਾਂ ਕਹਿੰਦੇ ਨਾ ਆ ਕਰਿਆ ਕਰੋ ਯਾਰ, ਐਵੇਂ ਤੁਹਾਨੂੰ ਕੀ ਪਤਾ। ਫਰੀ ਜੀ ਰਾਤ ਦੀ ਮੈਨੂੰ ਨੀਂਦ ਨਹੀਂ ਆਈ, ਯਕੀਨ ਮੰਨੋ। ਮੈਂ ਮੰਨ ਗਿਆ ਇੱਕ ਬੰਦੇ ਨੂੰ ਯਾਰ ਅੱਲਾ ਨੂੰ ਹੋਰ ਹਿੱਸਾ ਦੇਵੇ, ਕ੍ਰਿਸਟੀਨੀ ਰੋਨਾਲਡੋ ਨਹੀਂ ਜਿਹੜਾ ਰਾਤਾ ਹਾਂ ਹਾਂ ਜਨਮ ਗੱਲ ਉਸ ਬੰਦੇ ਨੇ ਕੀ ਵਕਤ ਪਾਇਆ। ਮੈਂ ਜਿਹੜੀ ਟਿਕਟੌਕ ਦੇਖਣੀ ਸਾਰੀ ਫੇਸਬੁੱਕ ਤੇ 24 ਘੰਟਿਆਂ ਦੇ ਵਿੱਚ ਨਹੀਂ 12 ਘੰਟਿਆਂ ਚ ਉਹ ਯਾਰ ਠਹਿਰ ਜਾ, 12 ਚ ਨਹੀਂ, 12 ਚ ਸੀ, 24 ਘੰਟਿਆਂ ਦੇ ਵਿੱਚ ਨਾ ਉਹਦੇ 30 ਮਿਲੀਅਨ ਸਬਸਕ੍ਰਾਈਬਰਸ ਕ੍ਰਾਸ ਕਰ ਗਈ ਕ੍ਰਾਸ ਕਰ ਗਏ ਸੀ। ਪਹਿਲੇ ਕਹਿੰਦੇ ਇੱਕ ਵਾਰੀ ਇਹਨੂੰ YouTube ਨੇ ਮਨਾ ਕੀਤਾ ਕਿ ਇੱਕ ਵਾਰੀ ਇਹਨੇ ਪਹਿਲੇ ਚੈਨਲ ਹਟ ਪਾਇਆ, ਜਾ। ਇਹਨੇ ਕ੍ਰੈਸ਼ ਕਰਤੀ ਵੀਡੀਓ YouTube। ਭਾਜੀ ਕੈਸੀ ਗੱਲ ਆ, ਮੈਂ ਨਹੀਂ ਦੇਖਿਆ ਹਿਸਟਰੀ ਕਿਸੇ ਬੰਦੇ ਨੂੰ YouTube ਮਨਾ ਕਰੇ ਤੂੰ ਚੈਨਲ ਨਹੀਂ ਬਣਾਉਣਾ। ਆ ਫੇਰ ਕਿੰਨੇ ਉਹਨੇ ਮਿਲੀਅਨ 30 ਮਿਲੀਅਨ ਯਾਰ 3 ਘੰਟੇ ਨਹੀਂ ਇਸ ਟਾਈਮ ਤਾਂ 35 ਮਿਲੀਅਨ 35 ਹੋ ਗਏ, ਕ੍ਰਾਸ ਕਰ ਗਿਆ। 2 ਦਿਨ ਹੋ ਗਏ, 2 ਦਿਨ ਪਹਿਲੇ ਬਣਿਆ, ਉਹਦੀ ਲਾਸਟ ਵੀਡੀਓ ਦੇ ਅੱਗੇ ਲਿਖਿਆ 2 ਦਿਨ ਅਗੋ, 2 days ago। ਯਾਨੀ 3-4 ਕਰੋੜ ਬੰਦਾ ਤੇ ਕੋਈ ਵੱਡੀ ਯਾਰ ਗੱਲ ਨਹੀਂ ਉਹਦੇ ਲਈ ਨਾ 30 ਮਿਲੀਅਨ 35 ਮਿਲੀਅਨ 35 ਮਿਲੀਅਨ ਪੁਆਇੰਟ 2 ਦਿਨਾਂ ਚ, ਹਾਂਜੀ ਇਹ ਵੀ ਦੇਖੋ 2 ਦਿਨ ਚ, ਉਹ ਕੁਛ ਵੀ ਨਹੀਂ ਲੋਕਾਂ ਨੂੰ 2 10 ਸਾਲ ਲੱਗ ਦਿਨ ਜਾਂਦੇ। ਚ 3.5 ਕਰੋੜ ਬੰਦਾ 2 ਜੀ ਦਿਨ। ਕ੍ਰਿਸਚੀਅਨੋ ਰੋਨਾਲਡੋ ਉਹ ਯਾਰ 2 ਦਿਨ ਨੇ, ਇਹ ਵੀ ਦੇਖਣਾ ਤੂੰ ਇਹ ਦੇਖ ਲੈ ਅਗਲੇ 20 ਦਿਨਾਂ ਚ ਵੇਖੀ। ਉਹ ਹਰ ਬੰਦਾ, ਪੂਰੀ ਦੁਨੀਆ ਦਾ ਬੰਦਾ ਤਾਂ ਨਹੀਂ ਲੈ ਕੇ ਬੈਠਾ ਵੀ ਰੋਨਾਲਡੋ ਆ ਗਿਆ ਕਰ ਦੋ ਸਬਸਕ੍ਰਾਈਬ, ਇੰਜ ਤਾਂ ਨਹੀਂ ਹੁੰਦਾ ਕਿਸੇ ਨੂੰ ਪਰਸੋਂ ਪਤਾ ਲੱਗਣਾ, ਕਿਸੇ ਨੂੰ ਚੌਥ ਲੱਗਣਾ, ਕਿਸੇ ਨੂੰ ਹਫਤੇ ਬਾਅਦ ਲੱਗਣਾ। ਮੈਂ ਅੱਜ ਸਬਸਕ੍ਰਾਈਬ ਕੀਤਾ ਕਿਉਂਕਿ ਉਹਦੀ ਵੀਡੀਓ ਬਹੁਤ ਅੱਛੀ, ਇੱਕ ਬੱਚਿਆਂ ਵਾਲੀ ਵੀਡੀਓ ਪਾਈ ਜਿਸ 'ਚ ਉਹ ਬੜੇ ਬੱਚਿਆਂ ਨੂੰ ਪਲੇਟ ਦਿਖਾ ਰਿਹਾ, ਉਹ ਮੈਂ ਸਬਸਕ੍ਰਾਈਬ ਕੀਤਾ ਅੱਛਾ ਯਾਰ। ਕੈਸੀ ਗੱਲ ਆ ਉਸਤਾਦ ਜੀ, ਮੈਂ ਇਸ ਤੋਂ ਵੱਡਾ ਵੀ ਕੋਈ ਹੈ ਸਟਾਰ, ਬਹੁਤ ਸਟਾਰ ਨੇ। ਲੇਕਿਨ ਇਦਾਂ ਥਰਥੱਲੀ ਪਾਉਣਾ। ਸ਼ਾਹਰੁਖ ਖਾਨ ਸਾਹਿਬ ਵੀ ਹੈਗੇ, ਆਪਣਾ ਉਸਤਾਦ ਪਿੱਦਾ ਸਾਹਿਬ ਹੈਗੇ ਨੇ, ਆਪਣਾ ਬੂਟਾ ਹੈਗਾ, ਅਬਦੁਲ ਆਪਣਾ ਕੋਟੋ ਪਰਵਾਨਾ ਹੈਗਾ, ਲੇਕਿਨ ਸਾਡੇ ਇਮਰਾਨ ਖਾਨ ਨੇ ਨਹੀਂ ਸੀ ਐਂਡ ਲਾਇਆ ਟਿਕਟੌਕ ਤੇ, ਇੱਕ ਵੀਡੀਓ ਨਹੀਂ। ਨਹੀਂ ਲੇਕਿਨ ਯਾਰ ਜੋ ਕ੍ਰਿਸਟੀਨੋ ਯਾਰ ਰੋਨਾਲਡੋ ਮੇਰੀ ਗੱਲ ਨਹੀਂ, ਇਮਰਾਨ ਖਾਨ ਦੀ ਬਹੁਤ ਫਾਲੋਅਰ ਹੈ ਦੁਨੀਆ ਦੇ ਵਿੱਚ। ਮਤਲਬ ਇਮਰਾਨ ਖਾਨ ਸਾਡਾ ਵਾਹਦ ਆ, ਸਿਆਸਤ ਛੱਡ ਦੇ ਉਹਨੂੰ ਕਿ ਵੀ ਉਹ ਕੀ ਚੰਗਾ ਬਣਾ, ਇੱਕ ਪਰਸਨੈਲਿਟੀ ਸਾਡੀ ਸੈਲੇਬ੍ਰਿਟੀ ਤੇ ਹੈ ਨਾ, ਸੈਲੇਬ੍ਰਿਟੀ ਤੇ ਹੈ ਨਾ। ਤੁਸੀਂ ਐਜ਼ ਸੈਲੇਬ੍ਰਿਟੀ ਦੇਖੋ, ਤੁਹਾਡੀ ਮਿਹਰਬਾਨੀ, ਇਹ ਨਹੀਂ ਸੋਚਣਾ ਮੈਨੂੰ ਕਿ ਵੀ ਮੈਂ ਉਹਦੀ ਸੈਲੇਬ੍ਰਿਟੀ ਹੈ ਕਿ ਉਹ ਇੰਟਰਨੈਸ਼ਨਲ ਸੈਲੇਬ੍ਰਿਟੀ ਹੈ। ਹਾਂਜੀ ਦੁਨੀਆ ਦੇ ਉੱਥੇ ਲੋਕੀ ਅਮਿਤਾਭ ਬੱਚਨ ਨੂੰ ਨਹੀਂ ਜਾਣਦੇ ਜਿੱਥੇ ਲੋਕੀ ਇਮਰਾਨ ਖਾਨ ਨੂੰ ਜਾਣਦੇ ਸਾਡੇ ਨੂੰ। ਲੇਕਿਨ ਸ਼ਾਹਰੁਖ ਖਾਨ ਪੂਰੀ ਦੁਨੀਆ 'ਚ ਫੇਮਸ ਆ, ਗੋਰੇ ਸ਼ਾਹਰੁਖ ਖਾਨ, ਤੇ ਸ਼ਾਹਰੁਖ ਖਾਨ ਸਾਹਿਬ ਇਮਰਾਨ ਖਾਨ ਲਾ ਕੇ ਖੜਾ ਤੇ ਉਹਨੂੰ ਭਾਰ ਹੀ ਕੋਈ ਨਹੀਂ ਇਮਰਾਨ ਖਾਨ ਨੂੰ। ਹੋਰ ਵੀ ਯਾਰ ਚੱਲ ਅੱਗੇ ਹੋਇਆ ਮੇਰਾ ਪੁੱਤ, ਬਹੁਤ ਅਮੀਰ ਹੈ। ਪਰ ਸਾਜੀ ਦੇ ਬੱਚੇ ਨਾ ਸਦਿਓ, ਇਹਦੇ ਬੱਚਿਆਂ ਨੂੰ ਪਿਆਰ ਨਾਲ ਨਾ ਜੋਈ ਕਹਿੰਦੇ ਨੇ। ਇਹਨੇ ਆਪਣੇ ਆਪ ਬੱਚੇ ਕਿਉਂ ਸੱਦੇ, ਪਹਿਲੇ ਨੂੰ ਇਹ ਪੁੱਛ ਵੀ ਇਕੱਲੇ ਹੀ ਠੀਕ ਸੀ ਇਹ ਨਿਜ਼ਾਮ। ਇਹਦੇ ਬੱਚੇ ਦੇ ਸਕੂਲੇ ਟੀਚਰ ਦੀ ਰੋਟੀ ਖਾ ਜਾਂਦੇ। ਤੇ ਸਹੀ ਹੈ ਯਾਰ, ਟੀਚਰ ਨਾਲ ਪਿਆਰ ਮੁਹੱਬਤ ਆ, ਬਾਤ ਕੀ ਹੋ ਪਿਆਰ ਮੁਹੱਬਤ ਠੀਕ ਆ ਭੈਣ, ਓਕੇ ਹੋ ਗਿਆ, 2000 ਰੁਪਏ ਪਾਇਆ ਸਾਜੀ ਯਾਰ। ਥੋੜ੍ਹਾ ਵਾ। ਉਹ ਠਹਿਰ ਜਾ, ਕਮਾਈ ਦਾ ਤੇ ਹਿਸਾਬ ਲਾ ਲੈਂਦੇ ਬੇਟੇ। ਉਹ ਪਹਿਲੇ ਦਾਣਾ 300 ਬੰਦਾ ਹੋਇਆ ਨਾ ਤੇ 5 ਲੱਖ ਰੁਪਏ ਤਕਰੀਬਨ ਆ ਗਿਆ। ਕਿਸ ਤਰ੍ਹਾਂ ਜੀ? 5 ਲੱਖ ਚੋਂ 3 ਲੱਖ ਰੁਪਏ ਕਹਿੰਦਾ 2 ਲੱਖ ਰੁਪਏ ਬਚ ਗਿਆ। ਓਕੇ, ਉਹ 300 ਬੰਦਾ ਕਿੱਦਾਂ ਬਣ ਜਾਣਾ ਤੂੰ? 6 ਲੱਖ ਬਣਨਾ। ਹਾਂ ਮੈਂ 150 ਉਹ ਯਾਰ ਹੁਣ ਲੇਕਿਨ ਅੱਗੋਂ ਸਪਾਂਸਰ ਸਾਨੂੰ ਮਿਲ ਗਏ, ਉਹਦੇ ਪੈਸੇ ਲੈਦਾ ਝਾੜਾਂਗੇ ਨਿਜ਼ਾਮ, ਉਹ ਪੈਸੇ ਲਵਾਂਗੇ ਭਾਈ। ਹਾਂ ਬਣ ਸਾਰੀ ਪੜਦੇ ਹੁਣ ਤੁਸੀਂ ਇੱਕ ਸ਼ੋਅ ਦਾ ਰੁਪਈਆ 10 ਲੱਖ ਬਚਣਾ ਚਾਹੀਦਾ ਵਾ, ਫੇਰ ਹੀ ਵਿੱਚੋਂ ਮੈਂ ਤੁਹਾਨੂੰ 15 ਹਜ਼ਾਰ ਦਿਆਂਗਾ ਤੇ ਮੈਨੂੰ ਕੁਝ ਥੋੜਾ ਬਹੁਤ ਬਚੇ। ਨਹੀਂ ਉਹ ਰਹਿਣ ਦੋ ਸਾਨੂੰ ਸੈਲਰੀ ਆਉਣ ਡਈ ਹੈ। ਤੁਹਾਡਾ ਨਹੀਂ ਬਣਦਾ ਹੁੰਦਾ, ਇਹ ਜਨਵਨ ਸਿੱਧੀ ਗੱਲ ਆ, ਤੁਹਾਡਾ ਨਹੀਂ ਬਣਦਾ ਹੁੰਦਾ। ਆਰਟਿਸਟਾਂ ਨੂੰ ਸਿਰਫ ਪੇਮੈਂਟ ਮਿਲਦੀ ਹੁੰਦੀ ਆ, ਉਹ ਤੁਹਾਨੂੰ ਤਨਖਾਹ ਮਿਲ ਰਹੀ ਆ। ਮੈਂ ਇੱਥੇ ਸ਼ੋਅ ਕਰਾ ਲਵਾਂ, ਮੈਂ ਬਾਹਰ ਕਰਾ ਲਵਾਂ, ਮੈਂ ਜਿੱਥੇ ਮਰਜ਼ੀ ਕਰਾ ਲਵਾਂ। ਅੱਛਾ ਜੀ ਤੁਸੀਂ ਜਿੱਦਣ ਪੈਸੇ ਲੈਣੇ ਹੋਣਗੇ ਨਾ,
ਉਦੋਂ ਮੇਰੇ ਨਾਲ ਮੋਢਾ ਜੋੜ ਕੇ ਆਰਟਿਸਟਾਂ ਤੋਂ ਇਲਾਵਾ ਵੀ ਕੰਮ ਕਰਨਾ ਮੈਂ ਉਦੋਂ ਮੈਂ ਤੁਹਾਨੂੰ ਦਿਆਂਗਾ ਯਾਨੀ ਖਾਲੀ ਇੱਥੇ ਬਹਿ ਕੇ ਉੱਥੇ ਤੇ ਫਿਰ ਉਹਦਾ ਹਿਸਾਬ ਹੋ ਜੀ ਐਜ਼ ਏ ਮਜ਼ਦੂਰ ਮੈਂ ਐਜ਼ ਏ ਮਜ਼ਦੂਰ ਕਰਦਾ ਭਾਈ ਤੁਸੀਂ ਆਪਣੇ ਬੱਚੇ ਨਾਲ ਲਿਆਣਾ ਇੱਕ ਮਿੰਟ ਸਾਜ ਢਾਣਾ ਨਹੀਂ ਕੰਮ ਮੈਂ ਕਰਾਇਆ ਉੱਥੇ ਭਾਜਨ ਮੈਂ ਕਿਹਾ ਮੈਂ ਐਜ਼ ਏ ਮਜ਼ਦੂਰ ਕਰਦਾ ਨਾ ਤੇ ਮੇਰਾ ਹੱਕ ਹੈ ਜਦੋਂ ਤੁਸੀਂ ਅਫਸਰੀ ਦੇ ਨਾਲ ਆਉਣਾ ਨਾ ਉਦੋਂ ਨਹੀਂ ਆਉਣਾ ਨਹੀਂ ਉਸਤਾਦ ਜੀ ਮੈਂ ਅਫਸਰ ਵਾਂ ਨਹੀਂ ਤੂੰ 2 ਵਜੇ ਦਾ ਆ ਕੇ ਵੇਲਾ ਬੈਠਾ ਥੱਕ ਗਿਆ 6:30 ਵਜੇ ਛੰਡ ਇਸਤਰੀ ਕਰਨ ਲੱਗ ਪਿਆ ਉਸ ਤੋਂ ਬਾਅਦ ਚਲੋ ਠੀਕ ਆ ਉਸਤਾਦ ਜੀ ਹਰ ਸ਼ਹਿਰ ਬਾਹਰ ਸਾਫ਼ ਕਰੀ ਦੀ ਆ ਕਰਾ ਕੇ ਮਰਜ਼ੀ ਦਾ ਹਾਂ। ਚਿੱਟੇ ਆ ਗਏ ਆ ਇੱਥੋਂ ਸਾਈਡ ਚਿੱਟੀ ਹੋ ਗਈ ਅੱਜ ਅਸੀਂ ਜਰਾ ਕਾਲੂ ਦੇਖ ਕੇ ਦੱਸ ਜਰਾ ਹਾਂ ਤਾਂ ਸਾਈਡ ਚਿੱਟੀ ਹੋ ਗਈ ਸਿਰਫ ਤੁਹਾਡੇ ਕੰਮਾਂ 'ਚ ਚੂਨਾ ਤੁਹਾਡੇ ਲੱਗਾ। ਦੁੱਖਾਂ 'ਚ ਬਾਹਰ ਉਹਨਾਂ ਨੂੰ ਨਾਲ ਲਿਆਈ ਕਰੋ ਉਹ ਯਾਰ ਨਹੀਂ ਲਿਆਉਣਾ ਯਾਰ ਫਰੀਦ ਕੀ ਹੋ ਗਿਆ ਵਾ ਨਾ ਲਿਆਈ ਉਹ ਇਹਦੇ ਬੱਚੇ ਤੇ ਅੱਲਾ ਮਾਵੇ ਦੇ ਕੱਚਾ ਲਮਕਿਆ ਕੁਛ ਨਹੀਂ ਲੋ ਖਾਇਦੇ ਹਜ਼ਾਰਾ ਹੋਟਲ ਨਹੀਂ ਹਜ਼ਾਰਾ ਹੋਟਲ ਇਹਨਾਂ ਦੇ ਬੱਚਿਆਂ ਨੇ ਰੋਟੀ ਖਾਧੀ ਉਹ 150 ਹੋਟਲ ਹੋ ਗਿਆ ਉਹਦਾ ਨਾਮ ਨਹੀਂ ਇਹਦੇ ਬੱਚੇ ਰੋਟੀ ਖਾ ਕੇ ਆਏ ਉਹਨਾਂ ਨੇ ਨਾਂ ਰਾਤਾ ਸੈਂਕੜਾ ਹੋਟਲ ਇਹਦੇ ਬੱਚੇ ਨੂੰ ਸਟੇਸ਼ਨ ਤੋਂ ਥੱਪੜ ਪੈ ਗਏ ਭਾਜੀ ਇਹ ਹੁੰਦਾ ਦਾਕਾ ਸੈਂਕੜਾ ਹਜ਼ਾਰਾ ਲੱਖਾ ਕਰੋੜਾ ਅਰਬਾ ਲੱਖਾਂ ਨਾਲ ਖਰਬਾ ਫਿਰ ਹੈਗਾ ਗਿੰਦਾ ਟੈਲਾ ਭਾਈ ਉਹਨੂੰ ਵੈਸੇ ਕਿਤੇ ਆਵੇਂ ਮੈਂ ਤਾਂ ਬਾਹਰੋਂ ਫਰਾਡ ਉਹਨੂੰ ਲਿਆਣਾ ਨਹੀਂ ਉੱਤੇ ਉਹ ਸਹੀ ਉਹ ਭਾਜੀ ਜਿਹੜੀ ਸਟੇਸ਼ਨ ਦੇ ਥੱਲੇ ਚੈਨ ਕਿ ਲੱਗੀ ਹੋਈ ਉਹਦੇ ਥੱਲੇ ਨਹਾਉਂਦੇ ਦੇ ਬੱਚੇ ਤੇਰੇ ਬੱਚੇ ਆਪ ਲੱਛਾ ਲੈਣ ਦੀ ਖਾਤਰ ਨਾ ਲੱਤਾਂ ਤਾਂ ਕਰਕੇ ਉਹ ਆਈਟਮ ਕਰਦੇ ਮੱਲੇ ਪੂਰਾ ਘੰਟਾ ਚੌਂਕ ਤੋਂ ਚੌਂਕ ਲੈ ਕੇ ਇਹਦੇ ਬੱਚਿਆਂ ਨੇ ਉਹ ਪੱਥਰ ਦਾ ਕੇਲਾ ਨਹੀਂ ਹੁੰਦਾ ਉਹ ਹੀ ਛਿਲਤਾ ਓਏ ਆਹੋ ਫਰੂਟ ਨਹੀਂ ਹੁੰਦਾ ਜਿਹੜਾ ਦੁਕਾਨ ਪੱਥਰ ਦਾ ਕੇਲਾ ਉਹ ਵੀ ਛਿਲਤਾ ਉਤੋਂ ਆਓ ਤੇ ਉਹਦੇ ਉੱਤੇ ਚਾਕ ਖਾ ਰਹੇ ਕੱਟ ਡਬੋ ਖਾ ਰਹੇ ਹੋ ਬਾਹਰ ਯਾਰ ਇਹ ਕੱਲ ਬਹੁਤ ਮਜ਼ਾ ਆਇਆ ਸਾਰਿਆਂ ਦੇ ਨਾਲ ਬੜਾ ਅੱਛਾ ਰਿਹਾ ਮੈਂ ਵੀ ਪੁੱਛ ਰਿਹਾ ਵੀ ਗਲਤੀਆਂ ਕੀ ਹੋਈਆਂ ਗਲਤੀਆਂ ਕੁਝ ਵੀ ਨਹੀਂ ਹੋਈਆਂ ਸਾਰਾ ਕੁਝ ਠੀਕ ਸੀ ਸ਼ੁਕਰ ਅੱਲਾ ਦਾ ਨਹੀਂ ਖੜੇ ਹੋ ਕੇ ਪਰਫਾਰਮੈਂਸ ਹੋਣੀ ਚਾਹੀਦੀ ਸੀ ਕਿ ਬਹਿ ਕੇ ਨਹੀਂ ਬਹਿ ਕੇ ਵੀ ਠੀਕ ਸੀ ਖੜੇ ਹੋ ਕੇ ਵੀ ਠੀਕ ਸੀ ਸਾਰਾ ਕੁਝ ਠੀਕ ਸੀ ਲੇਕਿਨ ਉਹ ਨੈਕਸਟ ਟਾਈਮ ਅਸੀਂ ਉਹਦਾ ਰੇਂਜ ਅੱਛਾ ਕਰਾਂਗੇ ਪਿੱਛੇ ਹੋਰ ਸਾ ਜਦੋਂ ਧੋਰਮੇ ਆਉਣਗੇ ਭਾਜੀ ਹਾਂਜੀ ਅਸੀਂ ਤਾਂ ਧੋਰਮਿਆਂ ਦਾ ਕਰਕੇ ਸਾਰਾ ਕੁਝ ਕਰਾਂਗੇ ਹਾਂਜੀ ਕਿ ਬੱਚੇ ਆ ਜੀ ਤਨਖਾਹਾਂ ਪੈਸਾ। ਹੋਣਗੇ ਗੁਜ਼ਾਰੇ ਨਹੀਂ ਹੋਣ ਰਹੇ ਹਾਂਜੀ ਉਹ ਦੇਖਣਾ ਹੁਣ ਕਈ ਵਿਚਾਰੇ ਐਸੇ ਹੋਣੇ ਨੇ ਇਸ ਟਾਈਮ ਜਿਹੜੇ ਸੋਚ ਰਹੇ ਹੋ ਗਏ ਸੋਚਿਆ ਹੀ ਜਾਓ ਤਾਂ ਜੀ ਰੈਡ 2000 ਰੁਪਇਆ ਉਹ ਲੇਕਿਨ 2000 ਰੁਪਏ ਦੇ ਵਿੱਚੋਂ 1000 ਰੁਪਏ ਤਾਂ ਤੁਸੀਂ ਖਾ ਹੀ ਜਾਣਾ ਉੱਥੇ ਅਸੀਂ ਤੁਹਾਨੂੰ ਲੰਗਰ ਵੀ ਦੇਣਾ ਸਹੀ ਹੈ ਇਹਨਾਂ ਕੀ ਸਮਝ ਆ ਰਹੀ ਗੱਲ ਦੀ ਭੈਣ ਅਸੀਂ ਤੁਹਾਨੂੰ ਪਾਣੀ ਵੀ ਦੇਣਾ ਅਸੀਂ ਤੁਹਾਨੂੰ ਖਾਣਾ ਵੀ ਦੇਣਾ ਉੱਥੇ ਪੁੱਜੇ ਜਣੇ ਵੀ ਹਾਂ ਔਰ ਹੋ ਸਕਦਾ ਉੱਥੇ ਇਨਾਮ ਵੀ ਤੁਹਾਨੂੰ ਮਿਲਣ ਅਸੀਂ ਕੋਈ ਸਾਡਾ ਸਪਾਂਸਰਸ਼ਿਪ ਨਿਜ਼ਾਮ ਚੱਲ ਜੇ ਤੁਸੀਂ ਮੋਟਰਸਾਈਕਲ ਲੈ ਜਾਓ ਉੱਥੋਂ ਜਿੱਤ ਕੇ ਹਾਂਜੀ ਪੂਰਾ ਅੰਦਾਜ਼ੀ ਅਸੀਂ ਕੱਢਾਂਗੇ ਉੱਥੇ ਆ ਵੀ ਗੇਮ ਸਾਰੀ ਤਾਂ ਨਾਮ ਵਾਲੀ ਵੀ ਗੇਮ ਹੀ ਵੇ ਔਰ ਨਹੀਂ ਇਹ ਸ਼ੋਅ ਹਿੱਟ ਕਰਨਾ ਉਸਤਾਦ ਜੀ ਕਾਲੂ ਕਹਿ ਰਿਹਾ ਸੀ ਕੱਲ ਮੈਨੂੰ ਰਾਸਤੇ ਚ ਆਉਂਦੇ ਆ ਕਿ ਯਾਰ ਜਿਹੜੀ ਬੈਕ ਸਟੇਜ ਐਂਟਰੀ ਹੈ ਨਾ ਮੇਰੀ ਉਹ ਢੋਲਾਂ ਦੇ ਨਾਲ ਹੋਣੀ ਚਾਹੀਦੀ ਬਕਾਇਦਾ ਅਨਾਉਂਸਮੈਂਟ ਹੋਣੀ ਹਾਂਜੀ, ਚਾਹੀਦੀ red carpet। ਜੀ ਉਹ ਮੈਂ ਹੀ ਸੋਚਿਆ ਸੀ ਲੇਕਿਨ ਉਹਦੇ ਲਈ ਸਾਨੂੰ 5 ਵਜੇ ਉੱਥੇ ਹੋਣਾ ਚਾਹੀਦਾ ਸੀ ਕਿ ਤੁਸੀਂ ਦੇਖਦੇ ਕਿ ਨਹੀਂ ਯਾਰ ਅਸੀਂ ਆਪਣੇ ਉਸਤਾਦ ਨੂੰ ਆਪ ਜਾ ਕੇ ਅਸੀਂ ਆਪਣੇ ਉਸਤਾਦ ਨੂੰ ਪੂਰੇ ਭਾਰ ਨਾਲ ਬੁਲਾਈਏ ਉਸਤਾਦ ਤੇ ਤੁਹਾਨੂੰ ਖਿੱਚ ਲੈ ਕੇ ਗਿਆ ਨਹੀਂ ਉਹ ਪਹਿਲਾ ਸ਼ੋਅ ਸੀ ਗਲਤੀਆਂ ਹੋਈਆਂ ਕਾਲੂ ਦੀ ਐਂਟਰੀ ਜਿਹੜੀ ਹੋਣੀ ਚਾਹੀਦੀ ਤੁਸੀਂ ਤਾਂ ਭਾਵੇਂ ਕੱਲ ਦੀ ਐਂਟਰੀ ਮੈਂ ਕਰਾਵਾਂਗਾ ਹੋਇਆ ਸੀ ਮੈਂ ਇੱਕ ਸਕ੍ਰਿਪਟ ਲਿਖਾਂਗਾ ਸਾਰੇ ਆਰਟਿਸਟਾਂ ਦਾ ਵੀ ਫਲਾਣਾ ਫਰੀਦ ਸਾਬਰੀ ਐਂਡ ਤੇ ਤੇਰੀ ਲੈਦਾ ਕੈਟਾਗਰੀ ਹਾਂ ਜੀ, ਮੈਂ ਪੂਰਾ ਲਿਖ ਕੇ ਮੈਂ ਤੁਹਾਨੂੰ ਬੁਲਾਵਾਂਗਾ ਸਰ ਤੁਸੀਂ ਭਾਵੇਂ ਸਾਹਮਣੇ ਗੇਟ ਥਾਣੇ ਪਿਆ ਜਾਓ ਕੋਈ ਇਸ਼ੂ ਹਾਂ ਨਹੀਂ ਉਹ ਮੈਨੂੰ ਪਿਆਰ ਪਤਾ ਕਰਦੀ ਹੈ ਉਹਨਾਂ ਨੂੰ ਕੋਸ਼ਿਸ਼ ਕਰੀ ਓ ਯਾਰ ਆ ਵੇਖੋ ਭਾਈ ਨਹੀਂ ਲਿਆਉਂਦਾ ਉਹਨਾਂ ਨੂੰ ਕਿਤੇ ਮੈਂ ਤਾਂ ਜੇਲੇ ਦੇ ਆਉਂਗਾ ਠੀਕ ਆ ਉਹਦੇ ਥੱਲੇ ਰੱਬ ਤੇਰੇ ਬੱਚੇ ਲੈਦਾ ਇੱਕ ਬੱਚਾ ਵੀ ਖਾ ਗਿਆ ਉਹਨਾਂ ਨੂੰ ਨਹੀਂ ਲੈਦਾ। ਠੀਕ ਹੈ ਉਹ ਯਾਰ ਉਹਦੇ ਬੱਚਿਆਂ ਨਾਲ ਤੈਨੂੰ ਕੀ ਰੌਲਾ ਵਾ ਯਾਰ ਉਹਦੇ ਬੱਚੇ ਤੇ ਮਤਲਬ ਬੱਚੇ ਕਈ ਬੱਚੇ ਜ਼ਿਆਦਾ ਖਾ ਲੈਂਦੇ ਕਈ ਘੱਟ ਅੱਛਾ ਖਾਂਦੇ ਜਦੋਂ ਅਸੀਂ ਕਹਿੰਦੇ ਨਾ ਇਹ ਗੱਲ ਉਹ ਕਰੈਕਟਰ ਹੁੰਦੇ ਨੇ ਉਹ ਕਦੀ ਵੀ ਇਹਦੇ origignal ਬੱਚਿਆਂ ਦੀ ਨਾ ਮੇਰੇ ਬੱਚਿਆਂ ਦੀ ਕਿਸੇ ਦੀ ਵੀ ਨਹੀਂ ਗੱਲ ਕਰਦੇ ਏਦਾਂ ਨਹੀਂ ਗੱਲ ਹੁੰਦੀ ਤਾਂ ਹੁਣ ਮੈਂ ਤੁਹਾਨੂੰ ਕਹੀ ਜਿਵੇਂ ਤੇਰੀ ਵਾਲਦਾ ਨੂੰ ਜਾਂ ਭੈਣ ਨੂੰ ਗੱਲ ਕਰਕੇ ਤੇ ਮੈਂ ਇਹ ਬਾਬਾ ਨਾਲ ਭਾਜੀ ਮੈਂ ਤੁਸੀਂ ਤੁਹਾਡੀ ਤਕਰੀਬਨ ਸਾਰਿਆਂ ਦੀ ਕਹਿ ਚੁੱਕੇ ਹੋ ਨਹੀਂ ਮੈਂ ਤੈਨੂੰ ਕਹਾਂ ਭਾਜੀ ਮੈਂ ਤੁਹਾਡੀ ਨਹੀਂ ਕਹਿ ਰਿਹਾ ਉਹਦੇ ਬੱਚਿਆਂ ਦੀ ਗੱਲ ਹੀ ਹੋ ਰਹੀ ਉਹਦੀ ਪੈਂਟ ਤੇ ਅੱਲਾ ਮਾਫ ਦੇ ਲੱਤਾਂ ਦੇ ਬੱਦਲ ਆਏ ਵੇ ਚੈੱਕ ਕਰ ਉਹ ਜਨਾਬ ਗਿਫਟ ਨੂੰ ਮਜ਼ਾਕ ਨਹੀਂ ਕਰੀਦਾ ਹੁੰਦਾ ਓਏ ਇਸ ਰਾਤ ਨੂੰ ਮੁੱਦਾ ਹੋ ਜਾਏਗਾ ਫਾਇਦਾ ਇਸ ਪੈਂਟ ਦਾ ਗਿਫਟ ਨਾ ਕਹਿ ਉਹ ਭਰਾਵਾ ਤੰਦੂਰ ਤੇ ਮੈਦਾ ਘੋਲਦਾ ਵਾ ਇਹ ਪੈਂਟ ਪਾ ਕੇ ਉਹ ਸਾਰਾ 30 ਲੱਗ ਗਿਆ ਸਾਲ ਮਿਹਨਤ ਕਰਨੀ ਪੈਂਦੀ ਫੇਰ ਜਾ ਕੇ ਇਦਾਂ ਦਾ ਮੁਕਾਮ ਆ ਅੱਛਾ ਉਹਨੇ ਸ਼ਰਟ ਕਿੱਡੀ ਅੱਛੀ ਹੈ ਉਹਦਾ ਵੀ ਬੇੜਾ ਕਰ ਕਰ ਲਿਆ ਉਹ ਪੈਂਟ ਪਾ ਕੇ ਸਹੀ ਦੱਸੀ ਯਾਰ ਇਹਦੇ ਨਾਲ ਨਹੀਂ ਉਹਨੇ ਸ਼ਰਟ ਤਾਂ ਵੀ ਬਰਬਾਦ ਕਰ ਲਈ ਇਹ ਪੈਂਟ ਪਾ ਕੇ ਨਹੀਂ 15 ਸਾਲ ਚ ਚੇਂਜ ਕਰਿਆ ਵਾ ਹੁਣੀ ਜਾ ਇਹ ਕੇ ਆਖਰੀ ਵਾਰੀ ਤੂੰ ਪਾਈ ਆ ਇਹ ਕਿਤੇ ਅੱਗੇ ਤੋਂ ਇਹ ਪੈਂਟ ਤੁਹਾਡੇ ਮੈਂ ਵੇਖਣ ਅੱਲਾ ਬਾਬਾ ਲਬਾਸ ਐਦਾਂ ਦਾ ਦਹੀਂ ਰੁੜਿਆ ਵਾ ਇਹ ਕਿਤੇ ਲੱਸੀ ਚ ਨਿਚੋੜ ਲਿਆ ਲੱਸੀ ਚ ਨਿਚੋੜ ਲਿਆ ਮੈਨੂੰ ਜਦੋਂ ਫਸਟ ਟਾਈਮ ਮੈਂ ਪੈਂਟ ਪਾਈ ਆ ਮੈਨੂੰ ਉਦੋਂ ਗੁਰੂ ਰੰਧਾਵਾ ਪਿਆ ਗਿਆ ਤਾਂ ਇੰਜ ਕਿਉਂ ਹੋਈ ਹੈ ਮਤਲਬ ਕੀ ਗੱਲ ਖੁੱਲੀ ਆ ਤੈਨੂੰ ਨਹੀਂ ਭਾਜੀ ਉਸਤਾਦ ਜੀ ਇਹ ਅੰਦਰ ਬਾਜ਼ੀਆਂ ਲਾਉਂਦਾ ਆਇਆ ਵਾ ਆਦੀ ਕੁੱਬ ਤੇ ਨਿਕਲ ਆਂਦਾ ਇਹਦਾ ਐਡੀਡਾਸ ਪਾਈ ਵੇਖੋ ਐਡੀਡਾਸ ਲਿਖਿਆ ਤਾਰਕ ਵਰਕਸ਼ਾਪ 'ਚ ਬਣੀ ਹੈ ਤੋਬਾ ਯਾਰ ਵੇਨਾ ਜੈਨੂਨ ਗੱਲ ਹੈ ਉਸਤਾਦ ਜੀ ਬਿਠਾਓ ਐਂਟਰੀਆਂ ਜਿਹੜੇ ਡਾਂਸਰ ਕਰਦੇ ਸੀ ਨਾ ਉਸਤਾਦ ਨੂੰ ਇੰਜ ਕਰਕੇ ਹੱਥ ਲਾ ਕੇ ਉਹਨਾਂ ਨੂੰ ਗਾਣਾ ਕਰਨਾ ਮਾਰਾ ਰੇ ਉਹ ਇਦਾਂ ਦੀਆਂ ਪੈਂਟਾਂ ਪਾਉਂਦੇ ਸੀ ਹਾਂ ਭਲੇ ਵਕਤਾਂ ਨਾਲ ਤੋਂ ਹਰੀ ਜੀ ਸ਼ਰਟ ਪਾ ਲਈ ਬੂਸਟ ਪਾ ਕੇ ਮਾਰਾ ਰੇ ਓਏ ਉਹ ਕਿਹੜਾ ਗਾਣਾ ਤੇ ਟੂਪਾਂ ਟੁੱਟਦੀਆਂ ਹੁੰਦੀਆਂ ਸੀ ਉਹ ਸੀਗਾ ਦਰਦ ਰੁਕਦਾ ਨਹੀਂ ਬਹੁਤ ਨਹੀਂ ਆ ਜਾ ਸਨਮ ਮੇਰੀ ਜਾਨ ਦਰਦ ਰੁਕਤਾ ਨਹੀਂ ਉਹ ਚ ਲੱਗਦਾ ਸੀ ਮੌਤ ਤੇ ਸਾਈਕਲ ਵਾਲੇ ਚ ਭਾਈ ਨਜ਼ਾਕਤ ਦਾ ਗਾਇਆ ਦਰਦ ਰੁਕਦਾ ਨਹੀਂ
ਉਹ ਗਾਣਾ ਸਪੈਸੀਫਿਕ ਇਹਦੇ ਲਈ ਕਰ ਦਿੱਤਾ ਕਿ ਲੋਕਾਂ ਨੇ ਟੂਪਾਂ ਤੋੜਨੀਆਂ। ਉਹ ਹੁਣ ਗਾਣਾ ਹਲਾਡਾ ਅੱਛਾ ਖੂਬਸੂਰਤ ਗਾਣਾ ਸੀ, ਤਾਂ ਟੂਪਾਂ ਦਾ ਉਹ ਜ਼ਖਮ ਤੇ ਖੂਨ, ਮੈਂ ਉਹ ਗਾਣਾ ਹੀ ਸੁਣਨਾ ਚਾਹੁੰਦਾ। ਮੈਂ ਕਿਹਾ ਪਤਾ ਨਹੀਂ ਟੂਪਾਂ ਦੀ ਸਪੈਸ਼ਲ ਬਣਿਆ। ਇੱਥੇ ਕਈ ਬੰਦੇ ਨੂੰ ਸੱਪ ਖਾ ਜਾਂਦੇ ਪੂਰਾ, ਸਾਈਕਲ ਚੈਂਪੀਅਨ ਜੀਂਦਾ ਸੱਪ ਛਿੱਲ ਕੇ ਖਾ ਜਾਂਦਾ। ਉਸਤਾਦ ਜੀ, ਕੁੱਤਾ ਖਾ ਗਿਆ। ਉਸਤਾਦ ਜੀ ਉਹ ਸੱਪ ਹੁੰਦਾ ਵਾ ਸਾਰਾ ਚਿਕਨ ਦਾ ਬਣਾ ਕੇ ਉਹਨੂੰ ਰੋਲ ਕਰਕੇ ਉੱਤੇ ਸਪਰੇਅ ਕਰਕੇ ਅੱਗੇ ਉਹ ਫਨੀਅਰ ਸੱਪ ਦੀ ਉਹ ਜਿਹੜੀ ਹੁੰਦਾ ਭਾਜੀ ਜੀਂਦਾ ਫਿਰਦਾ ਹੁੰਦਾ ਵਾ, ਨਹੀਂ ਸਾਦ ਜੀ ਇਦਾਂ ਉਹ ਫਿਰਦਾ ਹੁੰਦਾ ਵਾ, ਵੀਡੀਓ ਦੇਖ ਹੈ ਕੈਸਾ ਜਾਹਲਾ। ਉਸਤਾਦ ਜੀ ਨੂੰ ਜ਼ਿੰਦਾ ਸੱਪ ਲਿਆ ਦੇ ਨੇ, ਉਹ ਤੇ ਵੀ ਨਿੰਬੂ ਪਾ ਕੇ ਆਇਆ ਖਾਈ ਜਾਣ। ਸੱਪ ਫਿਰਦਾ ਹੁੰਦਾ ਸਹੀ ਸੱਪ, ਉਹਨੂੰ ਫੜ ਕੇ ਹੁਣ ਕੇ ਛਿਲਦੇ ਨੇ, ਹਾਂ। ਛਿਲ ਕੇ ਖਾ ਜਾਂਦੇ ਪੂਰਾ। ਸੱਪ ਦੇ ਬੜੇ ਫਾਇਦੇ ਉਸਤਾਦ ਜੀ। ਤੁਸੀਂ ਵੀਡੀਓ ਦੇਖੋ ਨਾ, ਚਿਕਨ ਦਾ ਬਣਾਇਆ ਹੁੰਦਾ, ਬਟਨ ਦਾ ਬਣਾਇਆ ਹੁੰਦਾ। ਤਾਂ ਜੀ ਇਹਨੇ ਵੀ ਖਾਦਾ ਦਿੰਦਾ ਸੱਪ, ਜਿੱਥੇ ਵੀ ਵੇਲਾ ਬੈਂਦਾ ਸੀ ਉੱਥੇ ਭੂਖਾ ਮਾਰਨਾ ਪੈਂਦਾ। ਇਹਨੇ ਸੱਪ ਖਾ ਲਿਆ ਤੇ ਆਉਂਦੇ ਜਾਂਦੇ ਐਂ ਕਰਦੇ ਇਹਨੇ ਸੱਪ ਖਾ ਕੇ ਨਾ ਤੇ ਉਹ ਜਿਹੜੇ ਫਨ ਸੀ ਨਾ ਕੋਟ ਪਾ ਕੇ ਤੇ ਮੈਂ ਇੱਥੇ ਕਰਕੇ ਜੀਭ ਚ ਲਾ ਨਹੀਂ ਸੱਪ ਖਾਦਾ ਹੀ ਆ, ਦੇਖ ਨਾ ਥੱਲੇ ਥੱਲੇ ਹੋ ਗਿਆ ਉਹਦੇ ਵਰਗਾ। ਇਹਨੇ ਜ਼ਿੰਦਾ ਸੱਪ ਖਾਦਾ ਤੇ ਐ ਕਰ, ਤੇ ਉਹ ਇਹਨੂੰ ਬੈਂਕ 'ਚ ਉਹਨਾਂ ਨੇ 10 ਲੱਖ ਰੁਪਏ ਤੇ ਰੱਖ ਲਿਆ ਨਾਲ, ਪੈਨ ਨੋਟ ਕਹਿੰਦੇ ਨਾਲ। ਉਹਨਾਂ ਕਿਹਾ ਠੀਕ ਆ। ਤਾਂ ਜੀ ਨੇ ਦਿੰਦਾ ਸੱਪ ਖਾ ਲਿਆ, ਇੱਕ ਬੰਦਾ ਬਾਂਸਰੀ ਨੂੰ ਜਾਂਦਾ ਜਾਂਦੇ ਤੇ ਉਹਦੇ ਪਿੱਛੇ ਹੀ ਜਾਈ ਜਾ। ਬਾਦਰੀ ਨਹੀਂ ਉਹ ਪੀਰ ਹੁੰਦੀ ਆ। ਹਾਂ ਨਹੀਂ ਸੱਪ ਤੇ ਕਈਆਂ ਚੀਜ਼ਾਂ ਨੂੰ ਲੋਕ ਖਾ ਗਏ ਨੇ ਆ ਤੇ ਯਾਰ ਜਿਹੜੀ ਤੂੰ ਗੱਲ ਕਰਤਾ ਉਹ ਤਾਂ ਸੀ ਰੰਗੀਲਾ ਸਾਈਕਲ ਚੈਂਪੀਅਨ ਦੇ ਵਿੱਚ ਹਾਂਜੀ। ਐਂਡ ਤੇ ਉਹਨੇ ਗਾਣਾ ਗਾਉਣਾ ਲੈ ਲੈ ਕੁੰਜੀਆਂ ਤੇ ਰੱਖ ਲੈ ਚਲਾਣੇ, ਚੱਲੀ ਗਏ ਮੈਂ ਪੇਕਿਆਂ ਦੇ ਸਾਰੀ ਰਾਤ ਉਸਤਾਦ ਜੀ ਬੈਠੇ ਰਹਿਣਾ। ਲਓ ਜੀ ਤੁਹਾਡੇ ਸਾਹਮਣੇ ਕੋਈ ਧੋਖਾ ਨਹੀਂ, ਕੋਈ ਫਰੇਬ ਨਹੀਂ। ਇੱਕ ਕਬਰ ਝੁਟਾਈਆਂ ਘੰਟੇ ਬਾਅਦ ਕੱਢਿਆ ਜਾਏ, ਇੱਕ ਵਜੇ ਦਾ ਘਰੋਂ ਹੋਇਆ, ਉਹ ਸਾਰੇ 50,000 ਰੁਪਏ ਲੈ ਕੇ ਆਓ। ਅਸੀਂ ਦੋਸਤ ਨੇ ਛੁਪ ਕੇ ਦੇਖਣਾ ਯਾਰ ਕਰਦਾ ਕੀ। ਉਹ ਬੜਾ ਸੋਹਣਾ ਸਾਈਕਲ ਤੋਂ ਉਤਰ ਕੇ ਆਪਣੇ ਖੈਮੇ ਜਾਂਦੇ, ਰੋਟੀ ਪਾਣੀ ਖਾ ਕੇ ਤੁੰਨ ਰੂਜਾ ਕਰਕੇ ਫਿਰ ਉਹਨੂੰ ਸਾਈਕਲ ਤੇ ਚੜ ਜਾਣਾ। ਅਸੀਂ ਕਹਿੰਦੇ ਵੀ 24 ਘੰਟੇ ਸਾਈਕਲ ਤੇ ਰਹਿੰਦਾ ਵਾ। ਲੇਕਿਨ ਉਸ ਦੌਰ ਦੇ ਵਿੱਚ ਅਸੀਂ ਉਹ ਗਾਣਾ ਜਿਹੜਾ ਸੁਣਦੇ ਹੁੰਦੇ ਸੀ ਨਾ, ਦਰਦ ਰੁਕਤਾ ਨਹੀਂ ਅੱਲਾ, ਏਡਾ ਅੱਛਾ ਉਹ ਗਾਣਾ ਸੀ ਉਹ। ਤੇ ਉਹ ਗਾਣੇ ਤੇ ਸਾਰੇ ਜਿੰਨੇ ਨੇ ਉਹ ਇਸ਼ਕ ਜੀ ਇਹ ਸਜ਼ਾ ਮਿਲ ਰਹੀ ਤੇ ਇੱਥੇ ਟੂਪ ਮੇਨ ਦੋ ਵੱਡੀਆਂ ਟੂਪਾਂ ਨੂੰ ਫੜ ਕੇ ਤੇ ਫਿਰ ਟੂਪ ਖਾਣੀ ਵੀ ਪੂਰੀ। ਹਾਂ ਖਾ ਵੀ ਜਾਂਦੇ ਨੇ। ਹਾਂ ਮੇਰੇ ਸਾਹਮਣੇ ਯਾਰ ਮੇਰਾ ਦੋਸਤ ਤਿਆਰ ਹੁੰਦਾ ਸੀਗਾ, ਉਹਨੇ ਤਿਆਰ ਹੋ ਕੇ ਇੰਨਾ ਐਡਿਕ ਸ਼ੀਸ਼ੀ ਨਹੀਂ ਸੀਗੀ ਰੰਗ ਦੀ, ਉਹਨੇ ਕਰਕੇ ਇੱਧਰ ਪਾ ਲਾ। ਹਾਂ ਆਹ ਤੇ ਨਾਲ ਜਦੋਂ ਐਨੀ ਕਰਕੇ ਖੜਾ ਨਾ ਰੰਗ ਵਿੱਚ ਪਾਉਣਾ ਸੀ, ਕੱਚ ਪਾਉਣਾ ਮੂੰਹ 'ਚ, ਤੇ ਕੱਚ ਨੂੰ ਸਾਈਡ ਤੇ ਸੁੱਟਣਾ, ਐ ਉਲਟੀ ਹੋਣੀ ਖੂਨ ਦੀ। ਲੋਕਾਂ ਨੇ ਕਹੋ ਓਏ ਐ ਪੈਸੇ ਦਿਓ ਵੀ। ਇਹ ਟੂਪ ਖਾ ਗਿਆ ਤੇ ਇਹਦੇ ਕੰਨ ਬਣਨ ਲੱਗ ਪਏ। ਨਹੀਂ ਇਹਨੇ ਟੂਬ ਖਾਧੀ ਹੈ ਤੇ ਆਪਾਂ ਜੀ ਨੇ ਇੱਧਰ ਸਟਾਰਟਰ ਲਾਤਾ ਜੀ। ਇਹ ਤੋੜਦਾ ਸੀ ਟੂਪਾਂ ਉਹ ਜਿਹੜੀਆਂ ਤੋੜਦੇ ਉੱਥੇ। ਉਹ ਇੱਕ ਦਿਨ ਭਾਈ ਉਹਨਾਂ ਨੇ ਇੱਕ ਟੂਬ ਦੀ ਜਗ੍ਹਾ ਤੇ ਇੱਕ ਬਾਂਸ ਨੂੰ ਚਿੱਟਾ ਰੰਗ ਕਰ ਦਿੱਤਾ। ਯਾਰ ਇਹਨੇ ਟੂਬ ਖਾ ਲਈ ਉਸਤਾਦ ਜੀ, ਤੁਰਦਾ ਫਿਰਦਾ ਚਮੱਕੇ ਮਾਰਨ ਲੱਗਿਆ। ਐ ਕਰ ਲੱਗ ਗਿਆ ਇਹ ਤਾਂ ਟੂਬ ਖਾਣੀ ਤੇ ਚਮੱਕੇ ਮਾਰਨ ਲੱਗ ਗਏ। ਨਹੀਂ ਜਦੋਂ ਬਾਲੀ ਦੀ ਨਾ ਟੂਬ ਉਦੋਂ ਪਹਿਲੇ ਕਰਦੀ ਸੀ, ਹੁਣ ਨਹੀਂ ਕਰਦੀ। ਨਹੀਂ ਹੁਣ ਤਾਂ ਫਿਕਸ ਆ ਗਿਆ। ਹਾਂ ਪਹਿਲੇ ਚਮੱਕੇ ਵਾਲੀ ਇਹਨੇ ਟੂਬ ਖਾਣੀ, ਸਵੇਰੇ ਉੱਠਦਾ ਵੀ ਹਾਂਜੀ। ਇਹਨੂੰ ਕਿਸੇ ਨੇ ਕਿਹਾ ਵੀ ਤੂੰ ਗਾਣਾ ਕਰੇਗਾ ਤੇ ਟੂਪਾਂ ਤੋੜਨੀਆਂ, ਕਹਿੰਦਾ ਆਹੋ। ਤੇ ਜੇਬ ਦੇ ਵਿੱਚ ਉਹ ਟੂਪਾਂ ਅੱਖਾਂ 'ਚ ਪਾਉਣ ਲਈ ਉਹ ਤੋੜਨ ਡਿਆ ਮਤ। ਟੂਬ ਖਾ ਲਈ ਹੁਣ ਤੇ ਅੱਖਾਂ 'ਤੇ ਸਾਰਾ ਅਸਰ ਹੋਇਆ। ਮੈਡੀਕਲ ਸਟੋਰ ਜਾ ਕੇ ਆ ਫਿਲਮਸ ਦੀ ਅੱਖਾਂ 'ਚ ਪਾਉਣ ਟੂਬ ਦੇ ਦੇ ਘੋੜੇ ਵਾਲੀ ਮੰਗ ਪੀਟੇ। ਕਹਿੰਦਾ ਮੈਂ ਵੀ ਟੂਪਾਂ ਵਾਲੀ ਆਈਟਮ ਕਰ ਲੈਣਾ, ਤੇ ਟਰੈਕਟਰ ਤੇ ਟੂਬ ਲੈ ਕੇ ਉੱਥੇ ਐਂ ਲੱਗਾ। ਕਹਿੰਦੇ ਬੇਟੇ ਇਹ ਨਹੀਂ ਪੱਕੀਆਂ ਲੈ ਕੇ ਆ। ਉਹ ਸਿਰ ਨਾਲ ਇੱਟਾਂ ਤੋੜ ਦਿੰਦੇ ਆ, ਬਰਫ਼ ਦੇ ਬਲਾਕ ਤੋੜਦੇ ਸਿਰ ਨਾਲ। ਓਏ ਉਹ ਸੁਣ ਕੀਤਾ ਉਹਦਾ ਸਿਰ ਹੈ ਸਿਰ ਸੁਣ ਉਹ ਕੀਤਾ। ਨਾਮ ਹੀ ਕੀਤਾ, ਫਿਰ ਬਾਅਦ ਚ ਹੋ ਹੀ ਜਾਣਾ ਹੁੰਦਾ। ਆਪਣੇ ਪਾਕਿਸਤਾਨੀ ਖਿਡਾਰੀ ਆ ਸਾਜੀ ਏਸ਼ੀਅਨ ਗੇਮ ਦੇ ਵਿੱਚ ਪਹਿਲੇ ਨੰਬਰ ਦਾ ਕਰੋੜ ਤੋੜੇ ਉਹਨੇ ਅੰਦਰ। ਹਾਂ ਉਹ ਵੀ ਹੈਗੇ। ਦੁਆਣੇ ਤੋੜਦੇ, ਦੁਆਣੇ ਇੰਜ ਲੈਨ ਸਿਰ ਦੁਆਣੇ ਟਾਗਾਟ ਨਾਰੀਅਲ। ਹਾਂ ਨਾਰੀਅਲ ਕੰਮ ਜਿਹਦੀ ਇਹਨੇ ਸਕਦਾ ਗੱਲ ਕੀਤੀ ਨਾ ਪਾਕਿਸਤਾਨੀ ਨੇ, ਗਨੀਸ ਬੁੱਕ 'ਚ ਉਹਦਾ ਨਾਮ ਆ ਗਿਆ ਵਾ। ਯਾਰ ਫ੍ਰੀ ਨਿਕਲ ਲਾ। ਗਨੇਸ ਬੁੱਕ ਚ ਕਿੱਥੇ ਕੀ ਆਏ, ਕਿੱਥੋਂ ਹੁੰਦਾ ਇਹਦਾ ਨਾਮ? ਇਹ ਉਹਦੇ ਤੇ ਕਿੰਨੇ ਕੁ ਨਾਂ ਲਿਖੇ ਵੀ ਗਨੇਸ ਬੁੱਕ ਆ, ਤੇ ਪੂਰੀ ਦੁਨੀਆ ਦੀ ਭਰੀ ਪਈ ਹੈ ਗਨੇਸ। ਹਾਂਜੀ ਉਹਦੀ ਵਜ੍ਹਾ ਇਹ ਵਾ ਨਾ, ਉਹਦੇ 'ਚ ਕਿ ਦੁਨੀਆ ਦੇ ਵਿੱਚ ਅਜੂਬਾ ਕੰਮ ਕਿਸੇ ਨੇ ਕੀਤਾ ਤੇ ਉਹਦਾ ਨਾਂ ਲਿਖਿਆ ਜਾਏਗਾ ਕਿ ਹੁਣ ਇਹਦਾ ਹੋਏਗਾ, ਨਾਂ ਲਿਖ ਦਿੱਤਾ। ਜਿਵੇਂ ਉਹ ਕਰੋੜ ਭੰਨੇ ਆ, ਇੱਕ ਬੰਦੇ ਨੇ ਉਹ ਟੀਨ ਪੈਕ ਰੱਖੇ ਸਨ, ਉਹ ਟੀਨ ਪੈਕ ਕੋ 100-150 ਤੋੜ ਦਿੱਤਾ, ਭੰਨ ਦਿੱਤਾ। ਇਹਦਾ ਵੀ ਨਾਮ ਲਿਖਿਆ ਗ੍ਰੇਸ ਬੁੱਕ 'ਚ, ਮੈਡੀਕਲ ਸਟੋਰ ਤੋਂ ਲੱਗ ਗਿਆ ਲੈਣ 'ਚ ਲਾ ਕੇ ਸਾਰੇ ਟੀਕੇ ਪੰਤੇ। ਉਹ ਕਹਿੰਦਾ ਫਿੜੋ ਨੁਕਸਾਨ ਕਰਤਾ ਮੇਰਾ ਸਾਰੇ। ਤਾਂ ਜੀ ਉਹ ਬੰਦਾ ਦੱਬਦੇ ਵੀ 3 ਘੰਟੇ 4 ਦਿਨ। ਆਹੋ ਸਾਈਕਲ ਚੈਂਪੀਅਨ। ਸਾਈਕਲ ਚੈਂਪੀਅਨ। ਹਾਂਜੀ ਉਹ ਦਬਦੇ ਦਬਾ। ਯਾਰ ਕਿੱਥੇ ਅਸੀਂ ਪਹੁੰਚ ਗਏ ਗਣੇਸ਼ ਬੁੱਕ ਤੇ, ਉਹ ਦੱਬਣ ਦੇ ਹੱਲੇ। ਫੇਸਬੁੱਕ ਦਾ ਹਾਂ ਉਹ ਪਿੱਛੇ ਆ 15 ਮਿੰਟ। ਵਿੱਚ ਵੀ ਉਹ ਇਹਨੂੰ ਵੀ ਉਹਨਾਂ ਨੇ ਦੱਬਿਆ, ਤੇ ਉਹ ਬਾਅਦ ਚ ਉਹਨਾਂ ਨੇ ਇਹਨੂੰ ਕੱਢਿਆ। ਕਹਿੰਦਾ ਖਲੋਇਓ ਬਾਅਦ ਦਾ ਫਿਲਮ ਦਾ ਐਂਡ ਆਇਆ ਮਾਰ। ਅੰਦਰ ਫਿਲਮ ਦੇਖਣ ਦੇ ਆ ਬੈਗ। ਯਾਰ ਇਹ ਹਲਕੇ ਕੰਮ ਆ ਨਾ, ਨਾਰੀਅਲ ਤੋੜਨ ਵਾਲਾ ਕੰਮ ਹੈਵੀ ਆ। ਇਹ ਨਹੀਂ ਟੁੱਟਦਾ। ਕਰੋੜ ਕਾਗਜ਼ੀ ਕਰੋੜ ਤੋਂ ਫਿਰ ਇੰਜ ਕਰ ਟੁੱਟ ਜਾਂਦਾ ਵਾ। ਸਰ ਕਾਗਜ਼ੀ ਕਰੋੜ ਨਹੀਂ ਸੀ ਉਹ, ਸਹੀ ਕਰੋੜ ਸੀਗੇ। ਕੀ ਹੋ ਗਿਆ ਉਹ ਅੱਗੇ ਰੱਖ ਕੇ ਉਹ ਕਾਗਜ਼ੀ ਵੀ ਮੱਥੇ ਨਾਲ ਤੋੜਨਾ ਬੜੀ ਗੱਲ ਆ, ਅੰਦਰ ਖੁੱਭ ਜਾਂਦਾ ਉਹ। ਇੰਜੈਕਸ਼ਨ ਇੱਕ ਲੱਗਦਾ ਤੁਹਾਡੇ ਇੱਥੇ ਇੰਜੈਕਸ਼ਨ, ਉਹ ਤੇ ਫਿਰ ਜਿੱਥੇ ਵੀ ਲਾ ਲਓ ਲੋਹਾ ਹੋ ਜਾਏਗਾ ਤੁਹਾਡਾ ਮੱਥਾ।
ਇੱਕ ਨਾ YouTube ਤੇ ਪਤਾ ਨਹੀਂ Facebook ਤੇ ਵੀਡੀਓ ਪਈ ਏ, ਉਹ ਬੰਦਾ ਇੰਜ ਉਹਨਾਂ ਨੇ ਫੜਿਆ ਇੰਜ ਲੱਤਾਂ ਮੈਂ ਦੋਵੇਂ ਇੰਜ ਕੀਤੀਆਂ ਹੋਈਆਂ ਤੇ ਉਹ ਨਾ ਉਹਦੇ ਬਾਹਾਂ ਤੇ ਮਾਰਦੇ ਨੇ ਇੱਟਾਂ, ਟੈਲਾਂ ਹੁੰਦੀਆਂ ਨੇ ਉਹ ਟੈਲ ਇੱਧਰ ਮਾਰਦੇ, ਉਹ ਏਦਾਂ ਕਰਦਾ ਸਾਜੀ ਉਹਨੇ ਇੱਕ ਪੱਥਰ ਉਹ ਫੜ ਕੇ ਉਹਨੇ ਇੰਜ ਮਾਰਿਆ, ਉਹ ਕਿਤੇ ਸਹੀ ਤੇ ਬਾਅਦ ਚੋਂ ਪਿੱਛੇ ਜਾ ਕੇ ਉਹ ਕਿਤੇ ਸਹੀ ਦੇ ਦਿੱਤਾ ਕਿਸੇ ਨੇ ਤਾਂ ਉਹ ਟੰ ਟੰ ਦੀ ਆਵਾਜ਼ ਉਜਾ ਲਿਆ ਪਿੱਛੇ ਪਿੱਛੇ ਮੂੰਹ ਜਾ ਕੇ ਗੁਗਲੀ ਦਾ ਪਿੱਛੇ ਡੇਕ ਕੇ ਜਾ ਬੜਾ ਆਇਆ ਕਿਦਾਂ ਤੇ ਆਇਆ ਕਿਤੇ ਤੇ ਰਿਐਲਿਟੀ ਸ਼ੋਅ ਦੇ ਵਿੱਚ ਆ, ਜਿਹੜਾ ਇੰਡੀਅਨ ਰਿਐਲਿਟੀ ਸ਼ੋਅ ਨਹੀਂ ਉਹਦੇ ਵਿੱਚ ਇੱਕ ਮੈਂ ਚਾਈਨੀਜ਼ ਦੀ ਫਿਲਮ ਵੇਖੀ, ਉਹ ਵੀ ਬਹੁਤ ਫਨੀ। ਉਹ ਕਿਤੇ ਉਹਦੇ ਪਿਓ ਨੇ ਕਿਹਾ, ਉਹ ਵੀ ਕਰਾਟੇ ਸਿੱਖਦਾ ਸਿਖਾਉਂਦਾ ਸੀ, ਤੇ ਉਹਨੇ ਕਿਹਾ ਬੇਟਾ ਟੈਲਾ, ਤੇ ਉਹਨੇ ਲਿਆ ਕੇ ਨਾ ਠਾਪਾ ਠਾਪਾ ਠਾਪਾ, ਉਹਨੇ ਕੋ 10-11 ਤੇ ਉਹਦੇ ਪਿਓ ਨੇ ਇੱਕ ਵਿੱਚ ਜਾਨਵਰ ਰੱਖੀ, ਉਹ ਕਹਿੰਦਾ ਠਾਪਾ ਉਹ ਇੰਜ ਹੋਇਆ ਪਿੱਛੇ ਮੈਂ ਲਿਟ ਗਿਆ, ਮੈਂ ਕਿ ਯਾਰ ਇਹ ਸਹੀ ਹੈ ਜਿਵੇਂ ਇਹਨੇ ਗੱਲ ਕੀਤੀ, ਕਹਿੰਦਾ ਟੂਪਾ ਤੋੜਦਾ ਸੀ ਕਿਸੇ ਨੇ ਡੰਡਾ ਰੰਗ ਕਰਕੇ ਰੱਖ ਦਿੱਤੇ ਇੱਕ ਤੇ ਮਾਰ, ਉਹਨਾਂ ਨੂੰ ਗਾਲਾਂ ਕੱਢਣ ਲੱਗ ਪਿਆ, ਕਰੋੜ ਤੋੜਨ ਲੱਗ ਪਿਆ ਤਾਜੀ, ਉਹਨਾਂ ਨੇ 1 ਕਰੋੜ ਚ ਸਿੱਕਲ ਭਰ ਕੇ ਰੱਖ ਪਤਾ ਐਡਾ ਸਰਾਖ ਹੋਇਆ ਮੱਥੇ 'ਚ। ਓਏ ਹੋਏ ਯਾਰ ਇਹ ਵੈਸੇ ਸਹੀ ਹੈ। ਨਹੀਂ ਹੁਣ ਗੈਂਗਸ ਬੁੱਕ ਵੀ ਐਵੇਂ ਹੋ ਗਈ ਆ, ਹਰ ਬੰਦਾ ਅਗਰ ਗੈਂਗਸ ਬੁੱਕ 'ਚ ਸਹੀ ਕਿਸੇ ਹੱਕ ਦਾ ਨਾਮ ਬਣਦਾ, ਜਨਰਲ ਕਲਾ ਮੇਰੇ ਉਸਤਾਦ ਮੁਹਤਰਮ ਦਾ ਪੜਦਾ ਗੈਂਗਸ ਉਹੀ ਗੈਂਗਸ ਬੁੱਕ ਨਵੇਂ ਕੰਮ ਕੀਤੇ ਮੇਰੇ ਉਸਤਾਦ ਨੇ, ਕੋਈ ਕਰ ਸਕਦਾ ਤਾਂ ਬੰਦਾ ਉਸਤਾਦ ਦਾ ਨਾਮ ਬਣਦਾ ਨਹੀਂ ਗੈਂਗਸ ਬੁੱਕ। ਡਬਿੰਗ ਦਾ ਤੇ ਬਣਦਾ ਯਾਰ, ਡਬਿੰਗ ਦਾ ਹੱਕ ਬਣਦਾ। ਨਹੀਂ ਭੱਟੋ ਜੀ ਤੁਸੀਂ ਦੇਖੋ ਡਬਿੰਗ ਦਾ ਵੀ ਬਣਦਾ ਵਾ, ਚਾਚੇ ਬੂਟੇ ਦਾ ਵੀ ਬਣਦਾ, ਰੋਡ ਸ਼ੋ ਕਿਸੇ ਨੇ ਕੀਤਾ ਉਹਦਾ ਵੀ ਬਣਦਾ ਵਾ, ਤੇ ਉਹਦਾ ਵੀ ਕਹਿੰਦਾ ਨਹੀਂ ਉਹ ਨਹੀਂ ਬਣਦਾ। ਨਹੀਂ ਸਤਾਈ ਤੁਹਾਡਾ ਕਹਿੰਦਾ ਉਹ ਨਹੀਂ ਬਣਦਾ, ਤੁਹਾਡਾ ਗੈਂਗਸ ਬੁੱਕ ਚ ਨਾਮ ਹੋਣਾ ਚਾਹੀਦਾ, ਤੁਸੀਂ ਕਦੇ ਕੋਸ਼ਿਸ਼ ਕੀਤੀ ਕੋਈ ਗੈਂਗ ਤੇ ਨਹੀਂ ਹੁੰਦਾ ਯਾਰ ਮਿੱਠੇ ਯਾਰ। ਸਵੇਰੇ ਫਰੀਦ ਸਾਹਿਬ ਬੈਂਕ ਚੋਂ ਬੀਓਪੀ ਬੈਂਕ ਚੋਂ 2 ਫਾਰਮ ਲੈ ਕੇ ਉਹਨੇ ਗੈਂਗਸ ਬੁੱਕ ਤੇ ਉਸਤਾਦ ਦਾ ਨਾਮ ਫਿਲ ਕਰਦੇ ਉਹਦੇ ਤੇ ਠੀਕ ਹੋ ਗਿਆ। ਪਹਿਲੇ ਦੇ ਸ਼ੋਅ ਤੋਂ ਬਾਅਦ ਮੈਂ ਇਹਦੀ ਸਾਊਂਡ ਕੱਢਣੀ ਆ, ਵੇਖਣਾ ਤੁਸੀਂ ਕੱਟੀ ਕੱਟ ਕੱਢ ਕੇ ਉਹਦਾ ਉਸਤਾਦ ਜੀ ਦਾ ਕੁਝ ਕਰ ਦਿਓ, ਤੁਹਾਡੀ ਮਿਹਰਬਾਨੀ ਆ। ਕੋਈ ਗੱਲ ਹੁੰਦੀ ਆ ਸੁਣਨ ਤੇ ਲਾਜ ਲੈ ਇਹ ਜਾਂਦਾ। ਪੀਰ ਰਾਹ ਦੱਸਣਗੇ, ਕਦੀ ਨਹੀਂ ਫੈਜ਼ ਦੇਣਗੇ ਕਿ ਲੈ ਪੁੱਤਰ ਹੈ ਫੈਜ਼ ਦੀ, ਯਾਰ ਠੀਕ ਹੈ। ਉਹ ਪੀਰ ਹੁੰਦੇ ਨੇ ਜਿਹੜੇ ਕਹਿੰਦੇ ਨੇ ਪੁੱਤਰ ਫੈਜ਼ ਲੈ, ਸੀਨਾ ਆਏ ਹਾਏ ਸੀਨਾ ਮਸੀਨਾ ਚੁੱਕ। ਫੈਜ਼ ਇਹੀ ਹੁੰਦਾ ਨਾ ਕਿ ਪੁੱਤਰ ਆ ਦੇ, ਹੁਣ ਕਦੀ ਪੀਰਾਂ ਨੇ ਘਰ ਦੀ ਫ੍ਰਿਜ ਦਿੱਤੀ ਕਿਸੇ ਨੂੰ, ਹਾਂਜੀ ਮੈਂ ਬੜੇ ਪੀਰ ਵਿਖਾ ਕਦੀ ਪੀਰਾਂ ਨੇ ਕਿਹਾ ਮੇਰਾ ਏਸੀ ਲਾ ਕੇ ਲੈ ਜਾ, ਕਦੀ ਪੀਰਾਂ ਨੇ ਕਹਿਤਾ ਉਹ ਬੜੇ ਸਖੀ ਪੀਰ ਹੋਏ ਨੇ। ਜਿਨ੍ਹਾਂ ਨੇ ਨਹੀਂ ਦਿੱਤੀ ਮੈਂ ਉਹਨਾਂ ਦੀ ਗੱਲ ਕਰ ਰਿਹਾ। ਉਸਤਾਦ ਜੀ ਪੀਰ ਦੇਖੇ ਮੈਂ ਜਨਰਲ ਅਗਲਾ ਬੈਠੇ ਮੌਤ ਚ ਕਹਿੰਦੇ ਇੰਜ ਕਰਕੇ ਹੱਥ ਉੱਠਿਆ ਜਾ, ਕਹਿੰਦੇ ਜਿੱਥੇ ਤੱਕ ਮੇਰੀ ਉਂਗਲ ਗਈ ਤੇਰੀ ਨਿਗਾਹ ਜਿਹਦੀ ਸਾਰੀ ਫਸਲ ਤੇਰੀ ਆ। ਤੇ ਵੀਰ ਆਪ ਨੇ ਕਹਿ ਚਲੇ ਗਏ ਨੂੰ ਮਰੀਦ ਅੱਜ ਸ਼ਹਿਨਸ਼ਾਹ ਦਾ ਨਾਮ ਆ, ਉਹਦੀ ਜੁੱਤੀ ਦੀ ਕੋਈ ਕੀਮਤ ਨਹੀਂ ਹੈ, ਇੰਜ ਕਰਕੇ ਮੌਜਾਂ ਕਰ ਰਹੇ ਆ। ਔਰ ਉਹ ਤੇ ਉਹਦੀ ਤੇਰੀ ਆ ਤੇ ਉਹਦੀ ਕੋਈ ਪ੍ਰਾਪਰਟੀ, ਕੋਈ ਉਹਦਾ ਸਿਗਨੇਚਰ, ਕੋਈ ਉਹਦਾ ਗੱਲਬਾਤ, ਕੋਈ ਉਹਦੀ ਰਜਿਸਟਰੀ, ਕੁਝ ਨਹੀਂ। ਜਦੋਂ ਉਂਗਲ ਫੇਰੀ ਸੀ ਨਾ ਨਾਲ ਉਹਨੇ ਉਹਨੂੰ ਵੀ ਉਂਗਲ ਵਿੱਚ ਹੀ ਕਹਿ ਦਿੱਤਾ ਕਿ ਡਿਸਟ੍ਰਿਕਟ ਦੇ ਪੀਰਾਂ ਨੇ ਉਂਗਲ ਚੈਂਬਰ ਚ ਬਹਿ ਕੇ ਫੇਰੀ ਗਿਆ। ਹਾਂਜੀ, ਉਹ ਨਾਲ ਵਕੀਲ ਬਿਠਾ ਕੇ ਉਂਗਲ ਫੇਰੀ ਉਹਨਾਂ ਨੇ। ਠੀਕ ਸਾਜ ਨਾਲ ਜਦੋਂ ਕਹਿ ਦੇਣ ਉਹ ਫਿਰ 100 ਸਾਲ ਵੀ 200 ਸਾਲ ਉਹਨਾਂ ਨੇ ਪੁੱਛਣਾ ਹੀ ਨਹੀਂ ਹੁੰਦਾ। ਹੁਣ ਦੇਖੋ ਨਾ ਬੇੜਾ ਗਰਕ ਹੋ ਗਿਆ ਪਿੱਛੋਂ ਆਈਫੋਨ ਦੀ ਬੈਗ ਦਾ, ਮੈਂ ਰੁਪਇਆ 70,000 ਲਾਤਾ, ਮੈਂ ਕਿਹਾ 70,000 ਰੁਪਏ ਮੇਰੇ ਕੋਲ ਐ ਟਾਈਮ ਲੱਭੋ, ਮੇਰੀ ਕਮੇਟੀ ਨਿਕਲ ਆਈ, ਮੈਂ ਆਈਫੋਨ ਲੈ ਲੈਣਾ। ਇਹਦੇ ਪੀਰ ਕਹਿੰਦੇ ਜੋ ਲੱਭਣਾ ਤੈਨੂੰ ਫੈਦ ਕੋ ਲੱਭਣਾ। ਲੋਕਾਂ ਨੂੰ ਗੱਲ ਸੁਣਾਉਂਦੇ ਆਪਣੇ ਯਾਰਾਂ ਤੋਂ, ਕਹਿੰਦੇ ਮੈਸੀ ਜਿਹੜਾ ਨਾ ਨਿਆਮੋੜ ਦਾ ਮੈਸੀ ਫੁੱਟਬਾਲ ਪਲੇਅਰ, ਉਹਨੇ ਫਲਾਜ ਨਹੀਂ ਮੈਸੀ ਦੀ ਵੀ ਬੜੀ ਫਨ ਤਾਜੀ ਤੁਸੀਂ ਇਹਦੀ ਮਿੱਠੇ ਦੀ ਕਾਪੀ ਕਰਦੇ ਹੁੰਦੇ ਕਰੇ ਇਹਦੇ ਸ਼ਨਾਖਤੀ ਕਾਰਡ ਤੇ ਵੀ ਇਦਾਂ ਤਸਵੀਰਾਂ ਦੇ ਲੋ ਕੋਲ ਨਹੀਂ ਜਿੱਦਾਂ ਸਾਡੀ ਮੇਰੇ ਉਸਤਾਦ ਦੇ ਹੋਟਾਂ ਦੀ ਕਦਰ ਤੁਸੀਂ ਨਹੀਂ ਜਾਣਦੇ, ਤਾਂ ਲੱਗ ਜੂ ਪਤਾ ਜਦੋਂ ਗੋਲਡੀ ਵਾਲੇ ਬਾਹਰ ਆਏ ਵੈਗਨ ਲੈ ਕੇ, ਹੋਟਾਂ ਦੀ ਤਸਵੀਰ ਇੱਕ ਚਾਹੀਦੀ ਡੱਬੀ ਵਾਸਤੇ। ਇਹਦੇ ਤਾਏ ਦੇ ਪੈਰ ਤੇ ਸੱਟ ਲੱਗੀ ਤੇ ਕਹਿੰਦਾ ਤਾਇਆ ਜੀ ਪੈ ਕਮਾ ਲਈ ਤੇ ਸੀਟਾਂ ਵਾਲੀ ਗੱਡੀ ਬੁਲਾ ਲਈ। ਕਿਤੇ ਭਾਜੀ ਆ ਦੇਖੋ ਇਹ ਤਸਵੀਰ ਲਾਓਗੇ ਆਹੋ ਯਾਰ। ਨਹੀਂ ਚਲੋ ਬਾਹਰਲ ਗੱਲ ਇਹ ਹੈ ਕਿ ਨਾਜ਼ਰੀਨ ਹੁਣ ਤੁਸੀਂ ਮੈਨੂੰ ਮੇਲ ਕਰਨੀ ਹੈ ਨੈਕਸਟ ਪ੍ਰੋਗਰਾਮ ਆ ਜਿਹੜਾ ਅਸੀਂ ਮਹੀਨੇ ਬਾਅਦ ਕਰਾਂਗੇ, ਤੇ ਉਹ ਫਿਰ ਇਹ ਆ ਕਿ ਵੀ ਤੁਸੀਂ ਧੁਰਮੇ ਪੈਸੇ ਵੀ ਭੇਜ ਦੇਣੇ ਮੈਨੂੰ। ਭਾਜੀ ਪੈਸੇ ਪਹਿਲੇ ਲੈਣੇ ਆ, ਬੰਦੇ ਲਹਾਉਣੇ ਤੁਸੀਂ ਜੀ। ਅਸੀਂ 2 ਬੰਦੇ ਆ 4000 ਰੁਪਇਆ ਤੁਹਾਨੂੰ ਸੈਂਡ ਕਰਤਾ। ਅਸੀਂ ਜੀ 2 ਫੈਮਿਲੀ ਮੈਂਬਰਾਂ ਨਾਲ 3 ਜਣੇ ਨੇ ਤੇ ਬੱਚੇ ਨੇ, ਤੇ ਜਨਾਬ ਜੀ ਆ 4000 ਸਾਡਾ ਮੀਆਂ ਬੀਵੀ ਦਾ, 2000 2 ਬੱਚਿਆਂ ਦਾ ਜਾਂ 3000 2 ਬੱਚਿਆਂ ਦਾ। ਆ ਲਓ ਭਾਜੀ ਬਸ ਠੀਕ ਆ ਕੀ ਚਵਲਾ ਮਾਰਨ ਡਿਆ। ਕੀ ਕਹਿੰਦਾ? ਉਹ ਯਾਰ ਜਾ ਮਾਫੀ ਦੇ, ਸਾਡਾ ਫੈਮਿਲੀ ਕੀ ਕਹਿੰਦਾ? ਕਹਿੰਦਾ ਵਿੱਚ ਤੇ ਇੱਕ ਤਾਂ ਗਾਣਾ ਵੀ ਹੋਣਾ ਚਾਹੀਦਾ। ਆ ਮਾਫੀ ਦੇ ਦਿੱਤਾ ਜੀ। ਨਹੀਂ ਦੁਆ ਤੁਹਾਡਾ ਗਾਣਾ, ਮੈਂ ਤੁਹਾਡੇ ਗਾਣੇ ਦੀ ਗੱਲ ਨਹੀਂ ਤੂੰ ਪਹਿਲੇ ਹੋਰ ਕਿਹਾ ਨਹੀਂ, ਮੈਂ ਸਾਥ ਦੇ ਗਾਣੇ ਦੀ ਗੱਲ ਕੀਤੀ ਹੈ। ਨਾਲੇ ਕਹਿੰਦੇ ਉੱਤੋਂ ਵੀ ਪਤਾ ਬੇਲਬਾਜ਼ੀ ਹੋਣਾ ਜਾ ਯਾਰ ਮਾਫੀ ਦੇ ਦਿਆ ਕਰੋ। ਸਾਥ ਦਾ ਖਰਚਾ ਨਹੀਂ ਬਚਾਉਣਾ ਯਾਰ, ਪੈਸੇ ਨਹੀਂ ਲੱਗਦੇ ਸਾਥ। ਫਿਰ ਹੁਣ ਆਪ ਅਸੀਂ ਗਾਗਰਾ ਚੋਲੀ ਪਾ ਕੇ ਆ ਜਾਈਏ ਵਿੱਚ,
ਕਰੀ ਤਾਂ ਨਹੀਂ ਸਾਰਾ ਕੁਝ ਰਿੰਗ ਰਿੰਗਾ ਕਰਾਉਣਾ ਪਰ ਰਿੰਗ ਰਿੰਗਾ ਉਹ ਗਾਣਾ ਕਰਾਉਣਾ ਸਾਹਿਬ। ਟੁੱਕਰ ਉਹ ਵੀ ਕਰਾ ਲਈ। ਨਹੀਂ ਕਰਾਂਗੇ ਆਪਾਂ ਸਾਊਂਡ ਵੀ ਆਪਾਂ ਆਪਣਾ ਲਾਵਾਂਗੇ ਜਾ ਕੇ ਪਹਿਲੇ ਟਰਾਈ ਕਰਾਂਗੇ ਚੈੱਕ ਕਰਾਂਗੇ ਲਾ ਕੇ ਸਾਰੇ ਸਪੀਕਰ ਤਾਰਾਂ ਤੁਰਾਂ ਹਰ ਚੀਜ਼ ਇਹ ਆਪਾਂ ਅਸੀਂ ਟਰਾਈ ਗਾ ਕੇ ਟਰਾਈ ਕਰਾਂਗੇ ਕਿ ਵੋਕਲ ਕੀ ਆ ਰਿਹਾ। ਉਹ ਇੰਜ ਨਾ ਕਰੋ ਤੁਸੀਂ ਜੀ। ਵੈਸੇ ਉਸਤਾਦ ਜੀ ਆਪਾਂ ਮਹੀਨੇ ਬਾਅਦ ਇਮਟ ਕਰਿਆ ਕਰਨਾ, ਆਪਾਂ ਹਰ ਸ਼ਾਈ ਆਪਣੀ ਬਣਾ ਲੈਂਦੇ ਆ, ਹਰ ਮਹੀਨੇ ਬਾਅਦ ਲੋੜ ਮਾਰਕੀ ਵੀ ਬਣਾਓ ਆਪਣੀ, ਮਾਰਕੀ ਵੀ ਆਪਣੇ ਬਣਾਉਂਦੇ ਆ, ਕੋਈ ਰੋਟੀ ਪਾਣੀ ਹਲਵਾਈ ਵੀ ਹਰ ਸ਼ਾਈ ਆਪਣੀ ਰੱਖਦੇ ਆ। ਨਹੀਂ ਮੈਂ ਹਿਸਾਬ ਲਾਇਆ ਤੇ ਹੌਲੀ ਹੌਲੀ ਨਾ ਪੂਰਾ ਇੱਕ ਗੇਮ ਸ਼ੋ ਹੋਵੇ। ਹਾਂ 10-20-30 ਲੱਖ ਰੁਪਇਆ ਫੈਸਲਾਬਾਦ ਦੇ ਆਵਾਮ ਸਵਾਲ ਡੱਬੇ ਬਣਾ ਦੇਣੇ ਪਿੱਛੇ 16 ਨੰਬਰ ਡੱਬੇ ਮੈਂ ਖੋਲੇ ਕੇ ਆ ਉਹਦੇ ਚ ਚੀਜ਼ੇ ਜੁਰਮਾਨਾ ਵੀ ਲਿਖਿਆ ਹੋਵੇ। 8 ਨੰਬਰ ਡੱਬੇ ਚ 8700 ਰੁਪਇਆ ਜੁਰਮਾਨਾ ਹੋ ਗਿਆ ਜਿੰਨੇ ਇਹਦਾ ਕਿਹਾ ਸੀ ਕੱਢ ਵੀ ਆ ਜਾਉਰੇ। ਹਾਂ ਉਸਤਾਦ ਜੀ ਡੱਬਿਆਂ ਚ ਨਹੀਂ ਇਦਾਂ ਵੀ ਹੋਵੇ ਵੀ ਉਹਨਾਂ ਨੂੰ ਕੋ ਪਹਿਲੇ ਹੀ ਸਰਪ੍ਰਾਈਜ਼ ਹੋਵੇ, ਉਹਨੂੰ ਸਾਰੇ ਬਹਿ ਗਏ ਨਾ, ਉਹਨਾਂ ਕੋ ਤੁਹਾਡੀ ਸੀਟ ਦੇ ਥੱਲੇ ਇੱਕ ਪਰਚੀ ਲੱਗੀ, ਉਹ ਨੰਬਰ ਕੱਢੋ ਕੀ। ਹਾਂ ਉਹਨੇ ਪਰਚੀ ਤੇ ਨੰਬਰ ਕੱਢਿਆ, ਉਹਨੂੰ ਕਿ ਭਾਜੀ ਤੁਹਾਡਾ ਆਇਆ ਨਾਮ ਹੈਗਾ, ਉਹ ਹੈਰਾਨ ਹੋ ਜਾਣ ਕਿ ਯਾਰ ਵਾਹ ਇਹਨਾਂ ਨੇ ਸਾਡੇ ਨਾਲ ਪਹਿਲਾਂ ਹੀ ਚੇਂਜ ਤੁਸੀਂ ਚੇਂਜ ਦਿੰਦੇ ਹੋ, ਤੁਹਾਡਾ ਦਿਮਾਗ ਤੇਰਾ ਕ੍ਰੀਏਟੀਵਿਟੀ ਨਹੀਂ ਇਹ ਤਾਂ ਗੇੜੇ ਹੁੰਦੇ ਨੇ ਜਿਹੜਾ ਪਹਿਲੇ ਉੱਥੇ ਕੋਈ ਰਲ ਜੇ ਕਿਸੇ ਨਾਲ ਜਿਹੜਾ ਅੰਦਰ ਦਾ ਵੇਟਰ ਉਹ ਕੁਰਸੀਆਂ ਜਦੋਂ ਲੱਗਣ ਵਾਲੇ ਤੇ ਉਦੋਂ ਹੀ ਸਾਰੀਆਂ ਪੁੱਠੀਆਂ ਕਰ ਦੇਖ ਲਵੇ ਵੀ ਇਸ ਨੰਬਰ 'ਚ ਵੱਡਾ ਨਾਮ ਆ, ਫੋਨ ਕਰ ਦੇਵੇ ਆਪਣੇ ਨੂੰ ਕਿ ਤੂੰ ਇਸ ਸੀਟ ਤੇ ਆ ਕੇ ਬੈਠ। ਬੜੀਆਂ ਗੇਮਾਂ ਹੁੰਦੀਆਂ ਸਾਹਮਣੇ ਵੱਡੇ ਪਿੰਜਰੇ ਲਿਆ ਕੇ ਦੋਵਾਂ ਲੱਕੀ ਰਾਣੀ ਚੋਂ ਜਾਂ ਚਿੜੀਆ ਘਰ ਚੋਂ ਵੱਡੇ ਪਿੰਜਰੇ ਜ਼ਿੰਦਾ ਜਾਨਵਰ ਕੱਢਣੇ ਗਿਫਟ, ਕਿਸੇ ਲਗੜ ਬਕਾ ਕੱਢ ਦੋ, ਕਿਸੇ ਐਨਾਕੋਂਡਾ ਕੱਢ ਦੋ, ਉੱਥੋਂ ਵੱਡੀ ਸ਼ੈ ਲੈ ਕੇ ਜਾਵੇ ਜ਼ਿੰਦਾ ਜਾਨਵਰ। ਨਹੀਂ ਸਾਜੀ ਮੈਂ ਕੋਈ ਨਵਾਂ ਗੇਮ ਸ਼ੋ ਦਾ ਸਟਾਈਲ ਕੱਢਾਂਗਾ, ਨਵਾਂ ਸਕ੍ਰਿਪਟ ਇਹ ਜਾਨਵਰ ਵਾਲਾ ਜਿਹੜਾ ਨਹੀਂ ਜਿਹੜਾ ਪਹਿਲੇ ਕਿਸੇ ਦੇ ਨਾਲ ਨਾ ਰਲੇ ਨਾ, ਇਹ ਨਾ ਹੋਵੇ ਵੀ ਉਹਦੀ ਕਾਪੀ ਹੈ। ਉਸਤਾਦ ਜੀ ਅਸੀਂ ਆਪਣਾ ਸਟਾਈਲ ਕੱਢਾਂਗੇ ਨਵਾਂ। 30 ਚੀਤੇ ਆ ਗਏ, 15 ਹਾਥੀ ਆ ਗਏ, ਏਦਾਂ ਕਰਕੇ ਤੂੰ ਜਾਨਵਰ ਮੰਗਾਉਣੇ ਜ਼ਿੰਦਾ ਚਿੜੀਆ ਘਰ ਚੋਂ। ਹਾਂਜੀ ਆਰਾਮ ਨਾਲ ਕਢਾਓ, ਤੁਹਾਨੂੰ ਕਹਿ ਦਿੰਦੇ ਆ ਵੀ ਮਤਲਬ ਇੱਕ ਫੈਮਿਲੀ ਆ, ਮੀਆਂ ਬੀਵੀ 2 ਬੱਚੇ ਨਾਲ ਚੀਤਾ ਜਿੱਤ ਕੇ ਲੈ ਕੇ ਜਾ ਜੀ ਤਾਂ ਜਿੱਤ ਕੇ ਲੈ ਕੇ ਜਾ ਮੋਢੇ ਤੇ ਭਾਇਆ ਜੀ ਦਾ ਜੀ। ਸੱਪ ਲੈ ਗਏ, ਮੇਰਾ ਅੱਜ ਘਰ ਨਿਕਲ ਆਇਆ ਜੀ। ਗਲੈਰੀ ਹਾਂਜੀ ਗਲੈਰੀਆਂ ਛੋਟੇ ਅਚਵਾਲਾਂ ਦੇ ਹਾਂ ਬੱਚਿਆਂ ਨੂੰ ਖਰਗੋਸ਼ ਲਾਲ ਭਗੂਆਂ ਦੇ ਪੈਕਟ ਵੀ ਰੱਖ ਲੈਣੇ। ਹਾਂਜੀ। ਆ ਭਾਜੀ ਦਾ 2 ਦਰਜਨਾਂ ਦਾ ਪੈਕਟ ਲਾਲ ਭਗੂਆਂ ਦਾ ਨਿਕਲ ਆਇਆ ਜੀ। ਹਾਂਜੀ ਜਿਹੜਾ ਜਵਾਬ ਨਾਲ ਤੇ ਇੱਕ ਮਾਖੀਆਂ ਵਾਲਾ ਡੱਬਾ। ਜਦੋਂ ਆਊਟ ਹੋਣਾ ਮਾਰਕੀਟ ਚੋਂ ਨਿਕਲ ਆਪਾਂ ਦਾਲ ਜੇ ਕੁਝ ਪਾ ਕੇ ਟਿੰਡੀਆਂ ਰੱਖਣੀਆਂ, ਉੱਤੇ ਸੌਂਫ ਪਾ ਦੇਣੀ, ਇੰਜ ਕਰਕੇ ਉਹ ਆਪਾਂ ਟਿੰਡੀਆਂ ਠੀਕ ਹੈ ਭਾਜੀ। ਹੋਰ ਪੀੜੀਆਂ ਭੁੰਡੀਆਂ ਵੀ ਰੱਖਣੀਆਂ, ਪੀੜੀਆਂ ਭੁੰਡੀਆਂ ਡੰਗ ਚਲੋ ਪਾਉਣਾ। ਠੀਕ। ਲਓ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ, ਇਨਸ਼ਾਅੱਲਾ ਅਗਲੇ ਪ੍ਰੋਗਰਾਮ ਤੁਹਾਡਾ ਫਿਰ ਮੁਲਾਕਾਤ ਹੋਏਗੀ ਤੇ ਮੇਲ ਕਰ ਦੇਣਾ ਮੈਨੂੰ। ਔਰ ਜਨਾਬ ਜੀ ਉਹ ਜਿਹੜਾ ਦੂਜਾ ਸਿਸਟਮ ਆ 10,000 ਰੁਪਇਆ ਮਹੀਨਾ 5,000 ਰੁਪਇਆ ਮਹੀਨਾ, ਉਹ ਮੈਂ ਦੱਸ ਵੀ ਦਿੱਤਾ ਸ਼ੋਆਂ 'ਚ। ਉਹ ਤੁਸੀਂ 10,000 ਰੁਪਇਆ ਮਹੀਨਾ ਹੋਵੇ ਤੇ 500 ਬੰਦਾ, ਤੇ ਅਗਰ 10,000 ਰੁਪਇਆ ਮਹੀਨਾ ਹੋਵੇ ਤੇ 1000 ਬੰਦਾ। ਹਾਂਜੀ ਲੇਕਿਨ ਤੁਸੀਂ 5,000 ਵੀ ਦੇ ਸਕਦੇ, 10,000 ਵੀ ਦੇ ਸਕਦੇ, ਵਾਪਸੀ ਕੋਈ ਨਹੀਂ। ਇਨਸ਼ਾਅੱਲਾ ਤੁਹਾਨੂੰ ਖੁਸ਼ੀ ਹੋਏਗੀ, ਤੁਸੀਂ ਕਹੋਗੇ ਯਾਰ ਲੱਗੇ ਹੈਗੇ ਚੰਗੇ। ਯਾਰ ਮੈਂ ਵੇਖਿਆ ਤੇ ਮੈਨੂੰ ਫਖਰ ਹੋਇਆ ਕਿ ਮੈਂ ਇਸ ਕੰਮ ਦੇ ਵਿੱਚ ਮੇਰੇ ਪੈਸੇ ਹੈਗੇ। ਗੱਲ ਮੁੱਕੀ ਸਾਜ ਠੀਕ ਹੈ ਨਾ, ਟੈਨਸ਼ਨ ਨਹੀਂ ਲੈਣੀ। ਤੇ ਉਹ ਤੁਸੀਂ ਅਗਰ ਲਿਖਣਾ ਤੇ ਉਹਦੇ ਤੇ ਆਪਣਾ ਨੰਬਰ ਤੁਹਾਡੀ ਮਿਹਰਬਾਨੀ ਲਾਜ਼ਮੀ ਲਿਖਣਾ ਕਿ ਭਾਈਜਾਨ ਮੈਂ ਉਹ ਦਿਆਂਗਾ, ਮੈਂ ਆ ਸਾਰੇ ਜੋ ਵੀ ਸੂਰਤ ਹਾਲ ਲਿਖ ਕੇ ਮੈਂ ਪਾਰਟਿਸਿਪੇਟ ਕਰਨਾ, ਲੇਕਿਨ ਇਹ ਮੇਰਾ WhatsApp ਨੰਬਰ ਵੀ ਹੈ। ਉਹ ਫਿਰ ਦੁਬਾਰਾ ਮੈਂ ਨੰਬਰ ਮੰਗਦਾ ਵਾਂ, ਤੁਸੀਂ ਫਿਰ ਦੁਬਾਰਾ ਨੰਬਰ ਦਿੰਦੇ ਹੋ, 2 ਦਿਨ ਲੰਘ ਜਾਂਦੇ ਇਸੇ ਚੱਕਰ ਦੇ ਵਿੱਚ। ਆਪਣਾ ਨੰਬਰ ਨਾਮ ਡਿਟੇਲ ਜੋ ਵੀ ਹੈ ਨਾ ਉਹ ਮੈਕਸਿਮਮ ਸਾਰਾ ਲਿਖ ਦਿਆ ਕਰੋ ਮੇਲ ਦੇ ਵਿੱਚ। ਠੀਕ ਹੈ ਜਨਾਬ, ਤੇ ਆਪਣਾ ਖਿਆਲ ਰੱਖੋ। ਇਨਸ਼ਾਅੱਲਾ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਰੱਬ ਰਾਖਾ, ਲਵ ਯੂ।